नहीं जी समीना जी। जी जी 55ਵੀਂ ਪੰਜਾਬੀ ਅਦਬੀ ਸੰਗਤ ਦੀ ਬੈਠਕ ਦੇ ਨਾਲ ਮੈਂ ਸਮੀਨਾ ਅਸਮਾ ਹਾਜ਼ਰ ਹਾਂ ਤੇ ਆਪਣੇ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਸੰਗਤ ਦੇ ਰਲਤੀਆਂ ਨੂੰ ਤੇ ਮਹਿਮਾਨ ਜਿਹੜੇ ਸਾਡੇ ਆਏ ਨੇ ਨਵੇਂ ਰਲਤੀ ਵੀ ਤੇ ਰਸ਼ਪਾਲ ਕੌਰ ਜੀ ਇਹਨਾਂ ਦਾ ਬਹੁਤ ਸਵਾਗਤ ਕਰਨੀ ਹੈ ਔਰ ਬਹੁਤ ਇਹਨਾਂ ਨੇ ਜੀ ਆਇਆਂ ਨੂੰ ਕਰਨੀ ਹੈ। ਤੇ ਅੱਜ ਦੀ ਜਿਸ ਤਰ੍ਹਾਂ ਕਿ ਮੈਂ ਹਮੇਸ਼ਾ ਤੋਂ ਦੱਸਣੀ ਹੈ ਕਿ ਪੰਜਾਬੀ ਅਦਬੀ ਸੰਗਤ ਪੰਜਾਬੀ ਮਲੋਹਾ ਯੂਨੀਵਰਸਿਟੀ ਜਿਹਦੇ ਸਦਰ ਨੇ ਡਾਕਟਰ ਮਨਜ਼ੂਰ ਇਜਾਜ਼ ਜਿਨ੍ਹਾਂ ਨੂੰ ਹਮੇਸ਼ਾ ਅਸੀਂ ਯਾਦ ਕਰ ਰਹੇ ਮੈਂ ਉਹਨਾਂ ਨੂੰ ਮਿਸ ਕਰ ਰਹੇ ਮੈਂ ਤੇ ਇਨਸ਼ਾਅੱਲਾ ਜਲਦ ਅਜ਼ ਜਲਦ ਉਹ ਸਾਡੀ ਸੰਗਤ ਦੇ ਵਿੱਚ ਆਉਣਗੇ। ਅਸੀਂ ਉਮੀਦ ਵੀ ਕਰਨੇ ਆ ਤੇ ਉਡੀਕ ਵੀ ਕਰ ਰਹੇ ਹਾਂ ਤੇ ਉਹਦੀ ਛਤਰ ਛਾਵੇਂ ਇਹ ਸੰਗਤ ਜਿਹੜੀ ਹੈ ਚੱਲ ਰਹੀ ਹੈ। ਤੇ ਅੱਜ ਦੇ ਸਾਡੇ ਹਮੇਸ਼ਾ ਸੰਗਤ ਦੇ ਵਿੱਚ ਸਾਡੇ ਸੈਸ਼ਨ ਜਿਹੜੇ ਹੁੰਦੇ ਨੇ ਪੰਜਾਬ ਸ਼ਾਇਰੀ ਦੇ ਔਰ ਕਹਾਣੀ ਦੇ ਔਰ ਇਹਦੇ ਇਲਾਵਾ ਲੇਖਕ ਜਿਹੜੇ ਹੁੰਦੇ ਨੇ ਉਹਦੇ ਸੈਸ਼ਨ ਇਹ ਹੁੰਦੇ ਨੇ। ਅੱਜ ਦਾ ਸੈਸ਼ਨ ਜਿਹੜਾ ਹੈ ਇਹ ਕਹਾਣੀ ਦਾ ਸੈਸ਼ਨ ਹੈ ਔਰ ਅੱਜ ਦੀ ਕਹਾਣੀ ਦੇ ਵਿੱਚ ਸਾਡੇ ਮਹਿਮਾਨ ਜਿਹੜੇ ਨੇ ਰਿਸ਼ਪਾਲ ਕੌਰ ਗਿੱਲ ਜੀ ਨੇ। ਤੇ ਮੈਂ ਦੱਸ ਦਵਾਂ ਕਿ ਸਾਰੇ ਸਾਡੇ ਸੰਗਤੀ ਜਿਹੜੇ ਨੇ ਜਿਹੜੇ ਗਲਤ ਕਰ ਰਹੇ ਨੇ ਉਹ ਆਪਣੇ ਆਪ ਨੂੰ ਮਿਊਟ ਕਰ मीना जी जरा अनम्यूट कर लो अपने आप ਨੂੰ। मीना जी अनम्यूट कर लो। ਸਮੀਨਾ मेरे ਜੀ ਤੁਸੀਂ ਮਿਊਟ ਹੋ ਗਏ ਆ। ਤੁਸੀਂ ਖੁਦ ਮਿਊਟ ਹੋ ਗਏ। ਅਨਮਿਊਟ ਕਰੋ। ਹਾਂਜੀ ਸਮੀਨਾ ਅਨਮਿਊਟ ਕਰੋ। ਸਮੀਨਾ ਜੀ ਤੁਸੀਂ ਮਿਊਟ ਹੋ ਗਏ ਆ ਜੀ। ਉਹ ਸੁਣਦਾ ਨਹੀਂ। ਸਰ ਸਾਹਿਬ ਜੋਰ ਦੀ ਹਾਕ ਮਾਰੋ। ਸਮੀਨਾ ਜੀ ਤੁਸੀਂ ਖੁਦ ਮਿਊਟ ਹੋ ਗਏ ਆ ਜਰਾ ਅਨਮਿਊਟ ਕਰ ਲਓ। ਮੇਰਾ ਖਿਆਲ ਉਹਨਾਂ ਨੂੰ ਸੁਣ ਹਾਂ ਹੁਣ ਠੀਕ ਹੈ ਹੁਣ ਬੋਲੋ। ਨਹੀਂ ਫਿਰ ਫੇਕ ਹੋ ਗਏ। ਉਹ ਸਈਦ ਸਾਹਿਬ ਤੁਸੀਂ ਉਹਨਾਂ ਨੂੰ ਅਨਮਿਊਟ ਕਰ ਦਿਓ। ਹਾਂਜੀ ਹਾਂ ਹੁਣ ਆਈ ਤੁਹਾਡੀ ਆਵਾਜ਼ ਤੁਹਾਡੀ ਹੁਣ ਆ ਗਈ ਹੈ ਹੁਣ ਆਈ ਹੈ। ਹਾਂ ਸਹੀ ਹੈ ਸਹੀ ਹੈ। ਤੁਸੀਂ ਜਿਹੜਾ ਪਿੱਛੇ ਬੋਲਿਆ ਕੁਝ ਨਹੀਂ ਸਮਝ ਆਈ ਕਿਸੇ ਨੂੰ। ਅੱਛਾ संगत जी अपने आप ना ऑटोमेटिकली ਮੈਂ ਰਿਪੀਟ ਕਰ ਦੇਣੀ ਹੈ ਮੈਂ ਸੰਗਤ ਦੇ ਬਾਰੇ ਦੱਸ ਰਹੀ ਸੀ ਕਿ ਸੰਗਤ ਦੇ ਵਿੱਚ तमाम ਜਿੰਨੇ ਵੀ ਸਾਡੇ ਰਲਤੀ ਨੇ ਸੰਗਤੀ ਨੇ ਦੋਸਤ ਨੇ ਉਹ ਆਪਣੇ ਆਪ ਨੂੰ ਅਨਮਿਊਟ ਕਰ ਦੇਣ ਤੇ ਜਦੋਂ ਸੌਰੀ ਮਿਊਟ ਕਰ ਦੇਣ ਔਰ ਜਦੋਂ ਉਹਨਾਂ ਨੇ ਬੋਲਣਾ ਹੈ ਗੱਲ ਕਰਨੀ ਹੈ ਉਦੋਂ ਆਪਣੇ ਆਪ ਨੂੰ ਫਿਰ ਅਨਮਿਊਟ ਕਰਨ। ਤੇ ਇਹਦੇ ਇਲਾਵਾ ਰਸ਼ਪਾਲ ਕੌਰ ਜੀ ਜਦੋਂ ਕਹਾਣੀ ਪੜ੍ਹਨਗੇ ਉਹ ਪੂਰੀ ਕਹਾਣੀ ਪੜ੍ਹ ਲੈਣਗੇ ਉਹਦੇ ਬਾਅਦ ਰਸ਼ਪਾਲ ਜੀ ਨੇ ਖਾਮੋਸ਼ ਹੋਣਾ ਹੈ ਔਰ ਬਾਕੀ ਜਿੰਨੇ ਸਾਡੇ ਦੋਸਤ ਵਾਰੀ-ਵਾਰੀ ਵਨ ਬਾਏ ਵਨ ਉਹਦੇ ਤੇ ਕਹਾਣੀ ਤੇ ਗੱਲਬਾਤ ਕਰਨਗੇ ਆਪਣੇ ਜਿਹੜੇ ਵਿਊਜ਼ ਨੇ ਸਾਡੇ ਨਾਲ ਉਹ ਸਾਂਝੇ ਕਰਨਗੇ। ਤੇ ਰਸ਼ਪਾਲ ਜੀ ਦੇ ਬਾਰੇ 'ਚ ਮੈਂ ਥੋੜਾ ਜਿਹਾ ਇੰਟਰੋਡਕਸ਼ਨ ਦੇ ਦਵਾਂ। ਰਸ਼ਪਾਲ ਜੀ ਕਪੂਰਥਲੇ 'ਚ ਪੈਦਾ ਹੋਏ ਸੀ ਔਰ ਇਹਨਾਂ ਨੇ MA ਪੋਲੀਟੀਕਲ ਸਾਇੰਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਇਹਨਾਂ ਨੇ MA ਪੋਲੀਟੀਕਲ ਸਾਇੰਸ ਕੀਤਾ ਔਰ ਇਹਦੇ ਬਾਅਦ ਇਹ ਕੈਨੇਡਾ ਚਲੇ ਗਏ ਸੀ। ਟੋਰਾਂਟੋ 'ਚ ਰਹਿ ਰਹੇ ਨੇ ਅੱਜ ਕੱਲ ਔਰ ਇਹਨਾਂ ਦਾ ਤਕਰੀਬਨ 25 ਸਾਲ ਦਾ ਐਜ਼ ਅ ਟੀਚਰ ਦਾ ਔਰ ਪ੍ਰਿੰਸੀਪਲ ਦਾ ਤਜਰਬਾ ਹੈ ਤੇ ਐਜ਼ ਅ ਟੀਚਰ ਇਹਨਾਂ ਨੇ ਕੰਮ ਕੀਤਾ ਔਰ ਐਜ਼ ਅ ਪ੍ਰਿੰਸੀਪਲ ਵੀ ਕੀਤਾ ਟੋਰਾਂਟੋ ਡਿਸਟ੍ਰਿਕਟ ਸਕੂਲ ਦੇ ਵਿੱਚ। ਹੁਣ ਇਹ ਰਿਟਾਇਰ ਹੋ ਚੁੱਕੇ ਨੇ ਤੇ ਇਹਨਾਂ ਦਾ ਕਹਾਣੀਆਂ ਦਾ ਪਰਾਗਾ ਆ ਚੁੱਕਿਆ ਹੈ 2012 ਦੇ ਵਿੱਚ ਆਇਆ ਸੀ ਜਿਹਦਾ ਨਾਮ ਸੀ ਟਾਹਣੀਓਂ ਟੁੱਟੇ। ਤੇ ਸ਼ਾਇਰੀ ਦਾ ਵੀ ਇਹਨਾਂ ਦੀ ਕਿਤਾਬ ਆ ਚੁੱਕੀ ਹੈ ਉਹਦਾ ਨਾਮ ਸੀ ਸ਼ਬਦਾਂ ਵਿੱਚ ਪਰੋਏ ਜਜ਼ਬਾਤ 2021 ਵਿੱਚ ਆਇਆ ਸੀ ਇਹ। ਤੇ ਇਹਦੇ ਇਲਾਵਾ ਵੀ ਲਿਟਰੇਰੀ ਇਹਨਾਂ ਦੇ ਕਾਫੀ ਮੈਂਬਰਸ ਨੇ ਕੁਝ ਲਿਟਰੇਰੀ ਜਿਹੜੀਆਂ ਐਸੋਸੀਏਸ਼ਨਸ ਹੁੰਦੀਆਂ ਨੇ ਇੱਕ ਆਰਗੇਨਾਈਜੇਸ਼ਨ ਹੈਗੀ ਹੈ ਟੋਰਾਂਟੋ ਵਿੱਚ ਉਹਦੇ ਮੈਂਬਰਸ ਨੇ। ਤੇ ਮੈਂ ਇਹਨਾਂ ਨੂੰ ਰਿਕੁਐਸਟ ਕਰਨੀ ਹੈ ਕਿ ਰਸ਼ਪਾਲ ਕੌਰ ਜੀ ਤੁਸੀਂ ਆਪਣੀ ਕਹਾਣੀ ਜਿਹੜੀ ਹੈ ਹੁਣ ਸਾਡੇ ਦੋਸਤਾਂ ਦੇ ਨਾਲ ਤੁਸੀਂ ਸਾਂਝੀ ਕਰੋ ਜੀ। ਰਸ਼ਪਾਲ ਜੀ। ਹਾਂਜੀ ਸਭ ਤੋਂ ਪਹਿਲਾਂ ਸਭ ਨੂੰ ਸਤਿ ਸ੍ਰੀ ਅਕਾਲ ਅਸਲਾਮ ਅਲੈਕਮ ਤੇ ਜ਼ਬੀਰ ਅਹਿਮਦ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਮੈਂ ਕਾਫੀ ਦੇਰ ਤੋਂ ਕੁਝ ਨਹੀਂ ਸੀ ਲਿਖ ਰਹੀ। ਜੋ ਕੁਝ ਲਿਖਿਆ ਸੀ ਉਹ ਵੀ ਪਿਆ ਸੀ ਅਨਐਡਿਟਡ ਤੇ ਇਹਨਾਂ ਨੇ
ਇੰਨਾ ਮੈਨੂੰ ਇੰਸਪਾਇਰ ਕੀਤਾ ਕਿ ਮੈਂ ਇੱਕ ਕਹਾਣੀ ਨੂੰ ਕਿਵੇਂ ਸ਼ੇਪ ਅਪ ਕਰ ਸਕੀ ਹਾਂ, ਤੇ ਉਹ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ। ਤੇ ਉਹਨੂੰ ਮੇਰਾ ਖਿਆਲ ਤੁਸੀਂ ਅੱਜ ਸੁਣ ਲਓਗੇ ਤੇ ਤੁਹਾਡੇ ਕੋਈ ਸੁਜੈਸ਼ਨ ਵੀ ਆਉਣਗੇ। ਤੇ ਮੈਂ ਹੁਣ ਪੇਸ਼ ਕਰ ਰਹੀ ਹਾਂ ਆਪਣੀ ਕਹਾਣੀ। ਮੇਰੀ ਜੀ ਕਹਾਣੀ ਦਾ ਬੋलिए। ਨਾਂ, ਆਵਾਜ਼ ਆ ਰਹੀ ਹੈ ਨਾ ਬਿਲकुल ਠੀਕ जी ਠਾਕ? जी आ रही है, बिल्कुल बिल्कुल ठीक आ रही है। ਹਾਂਜੀ, ਮੇਰੀ ਕਹਾਣੀ ਦਾ ਨਾਂ ਆ ਬੌਣੇ। ਕੰਮ ਤੋਂ ਆ ਕੇ ਚਾਹ ਦਾ ਕੱਪ ਬਣਾਇਆ ਤੇ ਕੁਝ ਚਿਰ ਲਈ ਟੈਲੀਵਿਜ਼ਨ ਦੇ ਮੂਹਰੇ ਬੈਠ ਗਈ। ਕੰਮ ਤੋਂ ਆ ਕੇ ਚਾਹ ਪੀਂਦਿਆਂ ਜਿਵੇਂ ਖਬਰਾਂ ਦੇਖਣ ਦੀ ਆਦਤ ਜਿਹੀ ਬਣ ਗਈ ਸੀ। ਟੈਲੀਵਿਜ਼ਨ ਆਨ ਕਰਦਿਆਂ ਸਾਰ ਇੱਕ ਡਾਕਟਰ ਦੇ ਬਾਰੇ ਖਬਰ ਆ ਰਹੀ ਸੀ। ਉਸ ਨੂੰ ਹਸਪਤਾਲ ਵਿੱਚੋਂ ਸਸਪੈਂਡ ਕੀਤਾ ਗਿਆ। ਉਹ ਔਰਤਾਂ ਦੀ ਸਰਜਰੀ ਕਰਦਿਆਂ ਸਮੇਂ ਉਹਨਾਂ ਦੇ ਗੁਪਤ ਅੰਗਾਂ ਨਾਲ ਛੇੜਛਾੜ ਕਰਦਾ ਸੀ, ਜਿਸ ਦੀ ਸ਼ਿਕਾਇਤ ਕਈ ਔਰਤਾਂ ਤੇ ਉਸ ਡਾਕਟਰ ਦੀ ਅਸਿਸਟੈਂਟ ਵੱਲੋਂ ਕੀਤੀ ਗਈ ਸੀ। ਉਸ ਦਾ ਕੇਸ ਕੋਰਟ ਵਿੱਚ ਚੱਲ ਰਿਹਾ ਸੀ। ਇਹ ਖਬਰ ਸੁਣ ਕੇ ਆਪ ਮੁਹਾਰੇ ਮੇਰੇ ਮੂੰਹੋਂ ਨਿਕਲਿਆ, ਸਮਾਜ ਕਿੱਧਰ ਨੂੰ ਜਾ ਰਿਹਾ ਹੈ, ਤੇ ਖਬਰਾਂ ਵਾਲਾ ਚੈਨਲ ਬਦਲ ਕੇ ਦੂਸਰਾ ਖਬਰਾਂ ਵਾਲਾ ਚੈਨਲ ਲਾ ਲਿਆ। ਉਸ ਦੀ ਖਬਰ ਆ ਰਹੀ ਸੀ, ਇੱਕ ਅਧਿਆਪਕ ਨੂੰ ਸਕੂਲ ਵਿੱਚੋਂ ਸਸਪੈਂਡ ਕੀਤਾ ਗਿਆ ਸੀ ਕਿਉਂਕਿ ਉਸਨੇ ਬੱਚਿਆਂ ਦੇ ਨਗੇਜ ਦੀਆਂ ਵੀਡੀਓ ਸਕੂਲ ਦੇ ਕੰਪਿਊਟਰ ਤੇ ਡਾਊਨਲੋਡ ਕਰ ਛੱਡੀਆਂ ਸਨ। ਫੜੇ ਜਾਣ ਤੇ ਪੁਲਿਸ ਦੇ ਡਿੱਕੇ ਆ ਗਿਆ। ਹੱਦ ਹੋ ਗਈ। ਕਿਸ ਤੇ ਇਤਬਾਰ ਕੀਤਾ ਜਾਵੇ, ਕਹਿ ਕੇ ਮੈਂ ਟੈਲੀਵਿਜ਼ਨ ਬੰਦ ਕਰਤਾ। ਕੁਝ ਚਿਰ ਲਈ ਆਰਾਮ ਕਰਨ ਦੇ ਬਾਅਦ ਇੱਕ ਆਰਟੀਕਲ ਲਿਖਣ ਲਈ ਕੰਪਿਊਟਰ ਦੇ ਮੂਹਰੇ ਜਾ ਬੈਠੀ ਤੇ ਲਿਖਣ ਤੋਂ ਪਹਿਲਾਂ ਸੋਚਿਆ ਫੇਸਬੁੱਕ ਤੇ ਹੀ ਗੇੜਾ ਮਾਰਿਆ ਵਾਂ। ਫੇਸਬੁੱਕ ਪੇਜ ਖੋਲਦਿਆਂ ਸਾਰ ਸਭ ਤੋਂ ਪਹਿਲਾਂ ਇੱਕ ਲੇਖਕਾ ਵੱਲੋਂ ਆਪਣੀ ਵਾਲ ਤੇ ਪਾਈ ਸਨਮਾਨ ਪੱਤਰ ਦੀ ਸਕੈਨ ਕੀਤੀ ਹੋਈ ਕਾਪੀ ਵਾਲੀ ਪੋਸਟ ਤੇ ਨਜ਼ਰ ਪਈ। ਪੋਸਟ ਤੇ ਲਿਖਿਆ ਹੋਇਆ ਸੀ, ਮੈਂ ਇਸ ਸਨਮਾਨ ਦੇ ਯੋਗ ਤਾਂ ਨਹੀਂ ਸੀ, ਪਰ ਇਸ ਅਣਖੀ ਸਾਹਿਤਕ ਸੰਸਥਾ ਵੱਲੋਂ ਮੈਨੂੰ ਸਨਮਾਨ ਨਾਲ ਨਿਵਾਜਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਉਸ ਲੇਖਕਾ ਦੀਆਂ ਕੁਝ ਕੁ ਲਿਖਤਾਂ ਮੈਂ ਵੀ ਪੜ੍ਹੀਆਂ ਸਨ, ਜੋ ਮੈਨੂੰ ਚੰਗੀਆਂ ਲੱਗੀਆਂ ਸਨ। ਵਧੀਆ ਲਿਖਦੀ ਹੈ, ਫਿਰ ਵੀ ਇਹ ਆਪਣੇ ਆਪ ਨੂੰ ਇਸ ਸਨਮਾਨ ਦੇ ਯੋਗ ਕਿਉਂ ਨਹੀਂ ਸਮਝ ਰਹੀ, ਮੈਂ ਸੋਚ ਰਹੀ ਸੀ। ਚੰਗਾ ਲਿਖਣ ਵਾਲਿਆਂ ਨੂੰ ਦੀ ਹੌਸਲਾ ਅਫਜ਼ਾਈ ਵਾਸਤੇ ਮਾਣ ਸਨਮਾਨ ਮਿਲਣੇ ਜਾਂ ਦੇਣੇ ਚੰਗੀ ਗੱਲ ਆ। ਖੈਰ, ਪੋਸਟ ਤੇ ਵਧਾਈਆਂ ਦੀ ਸ਼ਹਿਬਰ ਲੱਗੀ ਹੋਈ ਸੀ। ਇੰਨੇ ਨੂੰ ਮੈਂ ਸਨਮਾਨ ਪੱਤਰ ਤੇ ਨਜ਼ਰ ਮਾਰੀ, ਜਿਸ ਤੇ ਲੇਖਕਾ ਦੇ ਨਾਂ ਨਾਲ ਲਿਖਿਆ ਹੋਇਆ ਸੀ। ਇਸ ਦੇ ਸਾਹਿਤ ਤੇ ਸਮਾਜ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਮੁੱਖ ਰੱਖਦਿਆਂ ਇਹ ਸਨਮਾਨ ਪੱਤਰ ਭੇਟ ਕਰ ਰਹੇ ਹਾਂ। ਹੇਠਾਂ ਇੱਕ ਪਾਸੇ ਸੈਕਟਰੀ ਸਰਦਾਰ ਹੀਰਾ ਸਿੰਘ ਦੇ ਦਸਤਖਤ ਸਨ ਤੇ ਦੂਸਰੀ ਸਾਈਡ ਤੇ ਪ੍ਰਧਾਨ ਠੇਕੇਦਾਰ ਅਮੋਲਕ ਸਿੰਘ ਦੇ ਦਸਤਖਤ ਸਨ। ਠੇਕੇਦਾਰ ਅਮੋਲਕ ਸਿੰਘ ਦਾ ਨਾਂ ਪੜ੍ਹਦਿਆਂ ਸਾਰ ਮੇਰੇ ਮੂੰਹੋਂ ਨਿਕਲਿਆ, ਇਹ ਕਮੀਨਾ ਨਿੰਮੋ ਦਾ ਘਰ ਵਾਲਾ। ਮੇਰੀ ਸੋਚ ਦੀ ਸੂਈ ਕੁਝ ਮਹੀਨੇ ਪਹਿਲਾਂ ਮੈਨੂੰ ਨਿੰਮੋ ਦੀਆਂ ਸਾਂਝੀਆਂ ਕੀਤੀਆਂ ਗੱਲਾਂ ਵੱਲ ਘੁੰਮ ਗਈ। ਸਨਮਾਨ ਪੱਤਰ ਦੇ ਨਾਲ ਹੀ ਉਸ ਲੇਖਕਾ ਵੱਲੋਂ ਬਹੁਤ ਸਾਰੇ ਹੋਰ ਲੇਖਕਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਸਨ, ਜੋ ਸਨਮਾਨ ਸਮਾਗਮ ਵਿੱਚ ਹਾਜ਼ਰ ਸਨ। ਮੈਂ ਸੋਚ ਰਹੀ ਸੀ ਕਿ ਇਹਨਾਂ ਨੂੰ ਇਸ ਠੇਕੇਦਾਰ ਦੀਆਂ ਕਰਤੂਤਾਂ ਦਾ ਪਤਾ, ਸ਼ਾਇਦ ਪਤਾ ਵੀ ਹੋਵੇ। ਸਭ ਪੈਸੇ ਦੀ ਖੇਡ ਆ। ਪੈਸਾ ਬਹੁਤ ਸਾਰੇ ਐਬਾਂ ਨੂੰ ਢੱਕ ਲੈਂਦਾ। ਮੇਰੀ ਜਾਣ ਪਛਾਣ ਨਿੰਮੋ ਨਾਲ ਇੱਕ ਗਰੋਸਰੀ ਸਟੋਰ ਤੇ ਹੋਈ ਸੀ। ਜਦੋਂ ਉਹ ਸੈਲਫਾਂ ਤੇ ਸਮਾਨ ਟਿਕਾ ਰਹੀ ਸੀ, ਉਸਨੇ ਕੁਝ ਕੁ ਚੀਜ਼ਾਂ ਲੱਭਣ ਲਈ ਮੇਰੀ ਮਦਦ ਕਰਦਿਆਂ ਹੋਇਆਂ ਮੇਰੇ ਨਾਲ ਗੱਲਬਾਤ ਕਰਨੀ ਚਾਹੀ। ਉਸਨੇ ਦੱਸਿਆ ਕਿ ਉਹ ਕੁਝ ਚਿਰ ਪਹਿਲਾਂ ਹੀ ਇਸ ਸਟੋਰ ਤੇ ਕੰਮ ਕਰਨਾ ਸ਼ੁਰੂ ਕੀਤਾ ਸੀ, ਕਿਉਂਕਿ ਉਸ ਨੂੰ ਡਿਪਰੈਸ਼ਨ ਦੀ ਬਿਮਾਰੀ ਤੋਂ ਛੁਟਕਾਰਾ ਪਾਉਣ ਦੇ ਬਾਅਦ ਆਪਣੇ ਆਪ ਨੂੰ ਰੁੱਝੇ ਰੱਖਣ ਦੀ ਸਖਤ ਜ਼ਰੂਰਤ ਸੀ। ਪਹਿਲੀ ਮੁਲਾਕਾਤ ਸਮੇਂ ਉਹ ਕੰਮ ਤੇ ਹੋਣ ਕਰਕੇ ਮੇਰੇ ਨਾਲ ਬਹੁਤੀ ਗੱਲਬਾਤ ਨਾ ਕਰ ਸਕੀ। ਉਸ ਤੋਂ ਬਾਅਦ ਮੈਂ ਗਰੋਸਰੀ ਲੈਣ ਉਸੇ ਸਟੋਰ ਤੇ ਜਾਇਆ ਕਰਨ ਲੱਗ ਪਈ ਤੇ ਬਹਾਨੇ ਨਾਲ ਨਿੰਮੋ ਦੀ ਗੱਲਬਾਤ ਸੁਣ ਲੈਂਦੀ। ਉਸਨੇ ਦੱਸਿਆ ਕਿ ਉਹ ਇੱਕ ਦਿਨ ਇਸੇ ਸਟੋਰ ਤੇ ਗਰੋਸਰੀ ਲੈਣ ਆਈ ਸੀ। ਬਾਹਰ ਕਾਮਿਆਂ ਦੀ ਜ਼ਰੂਰਤ ਦਾ ਸਾਈਨ ਦੇਖ ਕੇ ਮੈਂ ਕੰਮ ਦਾ ਪੁੱਛ ਲਿਆ ਤੇ ਮੈਨੂੰ ਕੰਮ ਮਿਲ ਗਿਆ। ਕਈ ਵਾਰ ਮਿਲਣ ਦੇ ਬਾਅਦ ਸਾਡੀ ਨੇੜਤਾ ਹੋਰ ਵੱਧ ਗਈ। ਇੱਕ ਦਿਨ ਮੈਂ ਉਸਨੂੰ ਘਰ ਬੁਲਾ ਲਿਆ। ਸ਼ਨੀਚਰਵਾਰ ਮੈਨੂੰ ਛੁੱਟੀ ਸੀ, ਪਰ ਉਸਨੇ ਕੁਝ ਘੰਟੇ ਸਟੋਰ ਤੇ ਕੰਮ ਕਰਨਾ ਸੀ। ਸ਼ਾਮ ਵੇਲੇ ਉਹ ਆਪਣੀਆਂ ਦੋਹਾਂ ਬੇਟੀਆਂ ਸਮੇਤ ਮੇਰੇ ਘਰ ਆਈ। ਮੈਨੂੰ ਨਿੰਮੋ ਦੀ ਜ਼ਿੰਦਗੀ ਬਾਰੇ ਬਹੁਤਾ ਨਹੀਂ ਸੀ ਪਤਾ। ਖਾਣਾ ਖਾਣ ਦੇ ਬਾਅਦ ਉਹਦੀਆਂ ਦੋਨੇ ਬੇਟੀਆਂ ਮੇਰੇ ਬੱਚਿਆਂ ਨਾਲ ਗੱਲਾਂ ਕਰਨ ਵਿੱਚ ਰੁੱਝ ਗਈਆਂ
ਤੇ ਨਿੰਮੋ ਆਪਣੀਆਂ ਕੌੜੀਆਂ ਕਸੈਲੀਆਂ ਯਾਦਾਂ ਦਾ ਵਹੀ ਖਾਤਾ ਖੋਲ ਕੇ ਬੈਠ ਗਈ। ਉਹ ਕਹਿਣ ਲੱਗੀ, ਕੀ ਤੁਸਾਂ ਅਮੋਲਕ ਸਿੰਘ ਦਾ ਨਾਂ ਸੁਣਿਆ? ਮੈਂ ਕਿਹਾ ਨਹੀਂ। ਤੇ ਉਹ ਕਹਿਣ ਲੱਗੀ, ਉਹ ਜਿਹੜਾ ਹੁਣ ਠੇਕੇਦਾਰ ਬਣਿਆ ਫਿਰਦਾ, ਇੱਕ ਸਾਹਿਤਕ ਸੰਸਥਾ ਦਾ ਪ੍ਰਧਾਨ ਤੇ ਮਾਲਕ ਵੀ ਆ। ਹੁਣ ਆਏ ਦਿਨ ਲੇਖਕਾਂ ਨੂੰ ਸਨਮਾਨ ਪੱਤਰ ਵੰਡ ਕੇ ਗਵਰਨਮੈਂਟ ਕੋਲੋਂ ਗ੍ਰਾਂਟਾਂ ਲੈਂਦਾ ਰਹਿੰਦਾ। ਮੈਂ ਪੁੱਛਿਆ, ਤੈਨੂੰ ਕਿਵੇਂ ਪਤਾ? ਉਹ ਕਹਿਣ ਲੱਗੀ, ਉਹ ਕਦੇ ਮੇਰਾ ਖਸਮ ਹੋਇਆ ਕਰਦਾ ਸੀ। ਕਹਿੰਦਿਆਂ ਉਸਦਾ ਮੂੰਹ ਗੁੱਸੇ ਨਾਲ ਲਾਲ ਹੋ ਗਿਆ। ਮੈਂ ਉਸਨੂੰ ਪਾਣੀ ਦਾ ਗਲਾਸ ਫੜਾਇਆ। ਉਹ ਪਾਣੀ ਦਾ ਘੁੱਟ ਭਰਦਿਆਂ ਹੋਇਆਂ ਕਹਿਣ ਲੱਗੀ, ਭੈਣ ਜੀ, ਮੈਂ ਆਪਣੀ ਜ਼ਿੰਦਗੀ ਦੀ ਕਹਾਣੀ ਘੱਟ ਹੀ ਸਾਂਝੀ ਕਰਦੀ ਹਾਂ, ਕਿਉਂਕਿ ਲੋਕ ਦੂਸਰਿਆਂ ਦੀ ਪੀੜ ਨੂੰ ਸਮਝਣ ਦੀ ਬਜਾਏ ਆਪਣਾ ਫਾਇਦਾ ਦੇਖਣ ਦੇ ਆਦੀ ਹਨ। ਨਿੰਮੋ ਨੇ ਕਦੇ ਮੇਰਾ ਨਾਂ ਨਹੀਂ ਸੀ ਪੁੱਛਿਆ ਕਿ ਮੈਨੂੰ ਭੈਣ ਜੀ ਕਹਿ ਕੇ ਹੀ ਬੁਲਾਉਂਦੀ ਸੀ। ਉਹ ਕਹਿਣ ਲੱਗੀ, ਭੈਣ ਜੀ, ਚੱਲ ਅੱਜ ਮੈਂ ਤੇਰੇ ਨਾਲ ਆਪਣਾ ਦੁੱਖ ਸਾਂਝਾ ਕਰ ਹੀ ਲੈਂਦੀ ਹਾਂ। ਇਹ ਹਰਾਮੀ ਅਮੋਲਕ ਜਦੋਂ ਮੈਨੂੰ ਵਿਆਹ ਕੇ ਕੈਨੇਡਾ ਲਿਆਇਆ ਸੀ, ਉਦੋਂ ਇੱਕ ਰੈਸਟੋਰੈਂਟ ਵਿੱਚ ਕੰਮ ਕਰਦਾ ਸੀ ਤੇ ਇੱਕ ਕਿਰਾਏ ਦੇ ਕਮਰੇ ਵਿੱਚ ਰਹਿੰਦਾ ਸੀ। ਰਾਤ ਨੂੰ ਰੱਜ ਕੇ ਸ਼ਰਾਬ ਪੀ ਕੇ ਲੜਨ ਲੱਗ ਜਾਂਦਾ, ਨਾ ਸੌਂਦਾ ਤੇ ਨਾ ਸੌਣ ਦਿੰਦਾ। ਜੇ ਜੀ ਕਰਦਾ ਤੇ ਕੰਮ ਤੇ ਚਲੇ ਜਾਂਦਾ, ਨਹੀਂ ਤਾਂ ਮੈਨੂੰ ਕਹਿ ਦਿੰਦਾ, ਕੰਮ ਤੇ ਫੋਨ ਕਰਕੇ ਕਹਿ ਦੇ ਕਿ ਅਮੋਲਕ ਬਿਮਾਰ ਹੈ। ਇਹ ਕਹਿਣਾ ਮੈਨੂੰ ਚੰਗਾ ਨਾ ਲੱਗਦਾ। ਜੇਕਰ ਮੈਂ ਕੰਮ ਕਰਨ ਨੂੰ ਕਹਿੰਦੀ ਤਾਂ ਕਹਿ ਦਿੰਦਾ, ਤੂੰ ਘਰ ਬੈਠ, ਕੰਮ ਦੇ ਬਹਾਨੇ ਕਿਸੇ ਨਾਲ ਉਧਰ ਜਾਏਂਗੀ। ਉਹ ਗਾਲਾਂ ਕੱਢਦਾ ਜਿਹੜੀਆਂ ਕਦੇ ਮੈਂ ਸੁਣੀਆਂ ਵੀ ਨਹੀਂ ਸਨ। ਪਹਿਲੀ ਕੁੜੀ ਹੋਈ, ਕਹਿਣ ਲੱਗਾ, ਪੱਥਰ ਜੰਮ ਲਿਆ, ਮੈਨੂੰ ਮੁੰਡਾ ਚਾਹੀਦਾ ਸੀ। ਮਾੜੀ ਕਿਸਮਤ ਨੂੰ 1.5 ਸਾਲ ਬਾਅਦ ਦੂਸਰੀ ਕੁੜੀ ਜੰਮ ਪਈ। ਸ਼ਰਾਬ ਪੀ ਕੇ ਕੁੱਟਮਾਰ ਕਰਨ ਲੱਗ ਪਿਆ। ਇੱਕ ਸ਼ਾਮ ਨੂੰ ਬਾਹਰੋਂ ਰੱਜਿਆ ਹੋਇਆ ਆਇਆ, ਪਤਾ ਨਹੀਂ ਕਿਸ ਗੱਲ ਦਾ ਗੁੱਸਾ ਸੀ। ਆਉਂਦੇ ਨੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ। ਮੇਰਾ ਸਿਰ ਦਰਵਾਜ਼ੇ ਵਿੱਚ ਵੱਜਣ ਨਾਲ ਉਹ ਵਗਣ ਲੱਗ ਪਿਆ ਤੇ ਮੇਰੀ ਰੋਂਦੀ ਦੀ ਆਵਾਜ਼ ਸੁਣ ਕੇ ਮਾਲਕ ਮਕਾਨ ਨੇ ਪੁਲਿਸ ਸੱਦ ਲਈ। ਪੁਲਿਸ ਨੇ ਐਂਬੂਲੈਂਸ ਰਾਹੀਂ ਮੈਨੂੰ ਹਸਪਤਾਲ ਪਹੁੰਚਾ ਦਿੱਤਾ। ਮੈਂ ਕਿਹਾ, ਮੇਰੀਆਂ ਬੇਟੀਆਂ ਇਕੱਲੀਆਂ ਕਿਵੇਂ ਰਹਿਣਗੀਆਂ? ਪੁਲਿਸ ਨੇ ਦੋਵੇਂ ਕੁੜੀਆਂ ਨੂੰ ਸ਼ੈਲਟਰ ਹੋਮ ਭੇਜ ਦਿੱਤਾ। ਕੁਝ ਸਮਾਂ ਸ਼ੈਲਟਰ ਹੋਮ ਵਿੱਚ ਰਹਿਣ ਤੋਂ ਬਾਅਦ ਗਵਰਨਮੈਂਟ ਨੇ ਰਹਿਣ ਲਈ ਛੋਟਾ ਜਿਹਾ ਸਾਨੂੰ ਘਰ ਲੈ ਦਿੱਤਾ ਤੇ ਵੈਲਫੇਅਰ ਪ੍ਰੋਗਰਾਮ ਦੇ ਤਹਿਤ ਖਰਚਾ ਵੀ ਲਾ ਦਿੱਤਾ, ਕਿਉਂਕਿ ਬੱਚੀਆਂ ਛੋਟੀਆਂ ਹੋਣ ਕਰਕੇ ਮੈਂ ਕੰਮ ਨਹੀਂ ਸੀ ਕਰ ਸਕਦੀ। ਵਕੀਲ ਦਾ ਇੰਤਜ਼ਾਮ ਵੀ ਲੀਗਲ ਏਡ ਵੱਲੋਂ ਹੋ ਗਿਆ, ਜਿਸ ਨੇ ਕਰੂਅਲਟੀ ਦੇ ਆਧਾਰ ਤੇ ਤਲਾਕ ਲੈ ਦਿੱਤਾ। ਮੇਰੇ ਕੋਲ ਮਾਲਕ ਮਕਾਨ ਦਾ ਫੋਨ ਸੀ। ਉਸ ਦੀ ਘਰ ਵਾਲੀ ਮੇਰਾ ਦਰਦ ਬਹੁਤ ਮਹਿਸੂਸ ਕਰਦੀ ਹੋਣ ਕਰਕੇ ਮੈਨੂੰ ਖਬਰ ਸਾਰ ਦਿੰਦੀ ਰਹਿੰਦੀ। ਉਸਨੇ ਦੱਸਿਆ, ਅਮੋਲਕ ਦੇ ਇੱਕ ਦੋਸਤ ਕੋਲ ਬਿਲਡਿੰਗਾਂ ਦੀ ਸਾਫ਼ ਸਫਾਈ ਦਾ ਠੇਕਾ ਸੀ। ਉਸਨੇ ਛੱਡ ਕੇ ਟਰੱਕਾਂ ਦੀ ਕੰਪਨੀ ਖੋਲਣੀ ਸੀ। ਬੈਂਕ ਤੋਂ ਲੋਨ ਲੈ ਕੇ ਉਹ ਠੇਕਾ ਅਮੋਲਕ ਨੇ ਲੈ ਲਿਆ ਤੇ ਬਣ ਗਿਆ ਠੇਕੇਦਾਰ। ਉਸਨੇ ਇੰਟਰਨੈਸ਼ਨਲ ਸਟੂਡੈਂਟ ਕੰਮ ਤੇ ਲਾ ਲਏ, ਜਿਨ੍ਹਾਂ ਕੋਲ ਕੰਮ ਕਰਨ ਲਈ ਵਰਕ ਪਰਮਿਟ ਨਹੀਂ ਸੀ ਜਾਂ ਜਿਨ੍ਹਾਂ ਰਿਫਿਊਜੀ ਕਲੇਮ ਕੀਤਾ ਹੋਇਆ ਸੀ। ਉਹਨਾਂ ਤੋਂ ਕੰਮ ਕਰਾ ਕੇ ਉਹਨਾਂ ਨੂੰ ਘੱਟ ਤਨਖਾਹ ਦੇ ਕੇ ਡਾਲਰ ਇਕੱਠੇ ਕਰ ਲਏ। ਮਾਲਕ ਮਕਾਨ ਨੇ ਆਪਣਾ ਨਵਾਂ ਮਕਾਨ ਬਣਨਾ ਦੇ ਦਿੱਤਾ ਹੋਇਆ ਸੀ। ਉਹ ਮਕਾਨ ਵੇਚਣਾ ਲਾਇਆ ਤਾਂ ਅਮੋਲਕ ਨੇ ਖਰੀਦ ਲਿਆ। ਕਿਸੇ ਸੈਰ ਕਰਨ ਦੇ ਵੀਜ਼ੇ ਤੇ ਆਈ ਔਰਤ ਨਾਲ ਵਿਆਹ ਵੀ ਕਰਵਾ ਲਿਆ। ਸੁੱਖ ਨਾਲ ਇੱਕ ਸਾਹਿਤਕ ਸੰਸਥਾ ਵੀ ਰਜਿਸਟਰ ਕਰਵਾ ਲਈ। ਮੈਂ ਪੁੱਛਿਆ, ਕੀ ਉਹ ਆਪ ਲੇਖਕ ਹੈ? ਨਿੰਮੋ ਕਹਿਣ ਲੱਗੀ, ਉਹ ਲੇਖਕ ਨਹੀਂ, ਲੇਖਕਾਂ ਦਾ ਰਹਿਬਰ ਬਣਿਆ ਫਿਰਦਾ, ਲੇਖਕਾਂ ਨੂੰ ਮਗਰ ਲਾਉਣਾ ਜਾਣਦਾ ਤੇ ਆਪਣੀ ਬੱਲੇ ਬੱਲੇ ਕਰਾਉਂਦਾ ਫਿਰਦਾ। ਪਤਾ ਲੱਗਾ ਹਰ ਮਹੀਨੇ ਸਾਹਿਤਕ ਸਮਾਗਮ ਰਚਾਉਂਦਾ ਰਹਿੰਦਾ। ਮੈਂ ਨਿੰਮੋ ਦੀ ਗੱਲਬਾਤ ਦਾ ਰੁਖ ਬਦਲਣ ਲਈ ਕਿਹਾ, ਤੂੰ ਸੁਣਾ, ਗਰੋਸਰੀ ਸਟੋਰ ਵਾਲੇ ਤੈਨੂੰ ਸਹੀ ਤਨਖਾਹ ਦਿੰਦੇ ਹਨ? ਗਵਰਨਮੈਂਟ ਦਾ ਤੈਅ ਕੀਤਾ ਰੇਟ ਦਿੰਦੇ ਹਨ ਜਾਂ ਘੱਟ? ਉਹ ਕਹਿਣ ਲੱਗੀ, ਮੈਂ ਕੈਸ਼ ਤੇ ਕੰਮ ਕਰਦੀ ਹੋਣ ਕਰਕੇ ਗਵਰਨਮੈਂਟ ਦੇ ਰੇਟ ਤੋਂ ਘੱਟ ਹੀ ਦਿੰਦੇ ਹਨ। ਜਦੋਂ ਬੇਟੀਆਂ ਛੋਟੀਆਂ ਸੀ ਤਾਂ ਗਵਰਨਮੈਂਟ ਵੱਲੋਂ ਵੈਲਫੇਅਰ ਦੇ ਗੁਜ਼ਾਰਾ ਕਰਨ ਲਈ ਅੱਛੇ ਖਾਸੇ ਡਾਲਰ ਮਿਲ ਜਾਂਦੇ ਸਨ, ਜੋ ਹੁਣ ਵੀ ਜਾਰੀ ਹਨ। ਇਸ ਲਈ ਮੈਂ ਘੱਟ ਰੇਟ ਤੇ ਕੈਸ਼ ਤੇ ਕੰਮ ਕਰ ਰਹੀ ਹਾਂ। ਮੈਂ ਸੋਚ ਰਹੀ ਸੀ, ਕਿਸ ਨੂੰ ਰੋਈਏ, ਇੱਥੇ ਤਾਂ ਸਾਰੇ ਸਮਾਜ ਦਾ ਢਾਂਚਾ ਹੀ ਵਿਗੜ ਰਿਹਾ ਹੈ। ਸੋਚਾਂ ਦੇ ਵਹਿਣ ਵਿੱਚ ਪਈ ਨੂੰ ਮੈਨੂੰ ਆਰਟੀਕਲ ਲਿਖਣ ਦਾ ਯਾਦ ਆਇਆ ਤੇ ਨਾਲ ਹੀ ਕੰਧ ਤੇ ਲੱਗੀ ਸੱਚ ਦਾ ਹੋਕਾ ਦੇਣ ਵਾਲੇ ਬਾਬੇ ਨਾਨਕ ਦੀ ਤਸਵੀਰ ਤੇ ਨਜ਼ਰ ਪਈ। ਮੇਰੀ ਸੋਚ ਦਾ ਰੁਖ ਬਦਲ ਗਿਆ। ਸਾਰੇ ਡਾਕਟਰ, ਸਾਰੇ ਅਧਿਆਪਕ, ਸਾਰੇ ਲੇਖਕ ਤੇ ਸਾਰੇ ਸਾਹਿਤਕ ਸੰਸਥਾਵਾਂ ਦੇ ਪ੍ਰਧਾਨ ਬੌਣੇ ਕਿਰਦਾਰਾਂ ਦੇ ਨਹੀਂ ਹੋ ਸਕਦੇ।
ਸਾਰੇ ਲੇਖਕ ਸਨਮਾਨਾਂ ਲਈ ਨਹੀਂ ਲਿਖਦੇ, ਉਹਨਾਂ ਦੇ ਲਿਖਣ ਦਾ ਮੰਤਵ ਹੁੰਦਾ। ਬਾਬੇ ਨਾਨਕ ਨੇ ਲੇਖਕਾਂ ਨੂੰ ਧੰਨ ਲਿਖਾਰੀ ਨਾਨਕਾ ਕਹਿ ਕੇ ਨਵਾਜਿਆ। ਇਸ ਤੋਂ ਵੱਡਾ ਸਨਮਾਨ ਹੋਰ ਕੀ ਹੋ ਸਕਦਾ। ਮੁੱਠੀ ਭਰ ਲੋਕ ਹੀ ਸਮਾਜ ਨੂੰ ਗੰਦਲਾ ਕਰਦੇ ਹਨ। ਧੰਨਵਾਦ। शुक्रिया जी, शुक्रिया, बहुत बहुत शुक- अच्छी। बहुत शुक्रिया रिशपाल जी, बहुत अच्छी। हाँ जी, ਹੁਣ ਸਾਡੇ ਦੋਸਤ ਮਿੱਤਰ ਗੱਲ ਕਰਨਗੇ ਜੀ। ਪਹਿਲਾਂ ਬੀਬਾ ਤੁਸੀਂ ਗੱਲ ਕਰੋ। आ गए ने आफ्ताब साहब, तो लज्जी हैगे ने। ਜੀ ਆਇਆਂ ਨੂੰ ਸ਼ੇਖ ਆਫਤਾਬ ਜੀ। ਜੀ ਸਾਰਿਆਂ ਨੂੰ ਜੀ ਆਇਆਂ ਨੂੰ। ਬੁਨਿਆਦੀ ਤੌਰ ਤੇ ਇਹ ਕਹਾਣੀ ਔਰਤ ਉੱਤੇ ਹੋਣ ਬਾਰੇ ਜ਼ਬਰ ਬਾਰੇ ਹੀ ਹੈ। ਕਦੇ ਸਿੱਧੀ ਜਿਹੀ ਢੰਗ ਨਾਲ ਬਿਆਨ ਕੀਤੀ ਹੈ, ਕੋਈ ਬਹੁਤੀ ਹੋਦੀ ਨਹੀਂ। ਲਖਾਰੀ ਨੇ ਆਪਣਾ ਜਿਹੜੀਆਂ ਛਾਵਾਂ ਵੱਲ ਧਿਆਨ ਦਿਵਾਇਆ ਹੈ, ਉਹ ਇਸ ਗੱਲ ਦੀ ਨਿਸ਼ਾਨਦੇਹੀ ਕਰਦਾ ਹੈ ਵੀ ਸਾਡਾ ਮਾਸ਼ਰਾ ਇੱਕ ਹੈ। ਅਸਾਂ ਜ਼ਹਿਨੀ ਤੇ ਨਫਸਿਆਤੀ ਤੌਰ ਤੇ ਗਿਰ ਚੁੱਕੇ ਹਾਂ। ਸਾਨੂੰ ਅਖਲਾਕੀ ਕਦਰਾਂ ਦਾ ਪਤਾ ਹੀ ਨਹੀਂ। ਡਾਕਟਰੀ ਦਾ ਪੇਸ਼ਾ ਹੋਵੇ ਜਾਂ ਤਾਲੀਮੀ ਦਰਸਗਾਹ ਹੋਣ, ਉਹ ਇੱਕ ਬੜਾ ਹੀ ਸੱਜਾ ਜਿਹਾ ਦਰਜਾ ਸੀ ਨਾ, ਜਿਹਦੇ ਵਿੱਚ ਅਸੀਂ ਇਨਸਾਨਾਂ ਦੀ ਗੜਤ ਕਰਨੀ ਔਰ ਇਹਨਾਂ ਅੰਦਰ ਇਹੋ ਜਿਹੇ ਰੁਝਾਨਾਂ ਦਾ ਆਉਣਾ ਇੱਕ ਗਲੇ ਸੜੇ ਸਮਾਜ ਦੀ ਨਿਸ਼ਾਨਦੇਹੀ ਕਰਦਾ ਹੈ। ਮਰਦ ਦੇ ਬਣਾਏ ਵਸੀਬ ਵਿੱਚ ਇੱਕ ਔਰਤ ਨੂੰ ਪੀਣਾ ਸਮਝਿਆ ਜਾਂਦਾ ਹੈ। ਉਹਦੇ ਤੇ ਮਰਦ ਆਪਣਾ ਇੱਕ ਮਾਲਕੀ ਹੱਕ ਜਤਾਉਂਦਾ ਹੈ, ਉਹਨੂੰ ਮਾਰਦਾ ਕੁੱਟਦਾ ਹੈ, ਸਾਰੇ ਮਸਲੇ ਮਸਾਇਲ ਹੁੰਦੇ ਨੇ। ਉਹ ਤੋਂ ਬਾਅਦ ਕੀ ਹੈ? ਤਲਾਕ। ਕੀ ਹੈ? ਇੱਕ ਇਨਸਾਫ ਹੈ। ਇੱਕ ਮੁਜਰਮ ਨੇ, ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸਾਡੇ ਮਾਸ਼ਰੇ 'ਚ ਜ਼ੋਰਾਵਰੀ ਹਾਕਮ ਨੇ, ਨਿੱਕੇ ਤੇ ਜਾਲ, ਅਨਪੜ੍ਹ, ਨਕੰਮੇ ਤੇ ਮੁਜਰਮ ਆਪਣੀ ਸ਼ੋਹਰਤ ਖਾਤਰ ਸ਼ਾਰਟਕਟ ਲਗਾ ਕੇ ਸਮਾਜ ਦੇ ਠੇਕੇਦਾਰ ਬਣ ਬੈਣਾ, ਨਾਮ ਨਹਾਰ ਲਖਾਰੀ ਬਣ ਜਾਣਾ, ਠੇਕੇਦਾਰ ਬਣ ਜਾਣਾ, ਆਪਣੇ ਆਪ ਨੂੰ ਉੱਚਾ ਦੱਸਣ ਲਈ। ਹਾਲਾਂਕਿ ਹੁੰਦੇ ਆ ਉਹਨਾਂ ਅੰਦਰ, ਬਲਕਿ ਉਹ ਇੱਕ ਕ੍ਰਿਮੀਨਲ ਵੀ ਹੁੰਦੇ ਨੇ। ਉਹਨਾਂ ਨਾਲ ਉਹ ਲੋਕ ਵੀ ਜਿਹੜੇ ਕਿ ਸਾਫ਼ ਜਿਹੀ ਗੱਲ ਹੈ, ਜਿਹੜੇ ਸਾਡੇ ਦੇ ਹੁਕੂਮਤਾਂ ਕਰਦੇ ਨੇ, ਉਹ ਵੀ ਸ਼ਾਮਲ ਹੁੰਦੇ ਨੇ, ਉਸੇ ਨਿਜ਼ਾਮ ਦਾ ਹਿੱਸਾ ਹੁੰਦੇ ਨੇ। ਸਾਡੇ ਇਲਮੀ ਇੰਸਟੀਟਿਊਸ਼ਨ ਵੀ ਪੜਿਆਰਾਂ ਨੂੰ ਜਿਹੜੀ ਸਿੱਖਿਆ ਦੇ ਰਹੇ ਨੇ, ਉਹ ਕੀ ਇਨਸਾਨ ਤੇ ਇਨਸਾਨੀਅਤ ਦੇ ਹੱਕ 'ਚ, ਬਲਕਿ ਉਹਦੇ ਖਿਲਾਫ ਹੀ ਵਰਤੀ ਜਾ ਰਹੀ। ਅਸੀਂ ਇਨਸਾਨ ਨਹੀਂ ਬੋਣੇ ਪੈਦਾ ਕਰ ਰਹੇ ਹਾਂ। ਬਿਲਕੁਲ ਉਹਨਾਂ ਦਾ ਨਵਾਨ ਦਰੁਸਤ ਹੈ। ਬਾਬਿਆਂ ਨੂੰ ਸਿਆਣਿਆਂ ਦੀਆਂ ਤਸਵੀਰਾਂ ਟੰਗ ਕੇ ਜਾਂ ਉਹਨਾਂ ਦੇ ਕੌਲਾਂ ਨੂੰ ਜਾਂ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਬਸ ਇਹ ਗਲੀ ਬਾਤੀ ਤੱਕ ਹੀ ਹੱਦ ਤੱਕ ਹੁੰਦੇ ਹਾਂ। ਅਮਲਾਂ ਦੇ ਵਿੱਚ ਸਾਡਾ ਕੋਈ ਕਿਰਦਾਰ ਨਹੀਂ ਹੈ, ਨਾ ਹੀ ਅਸੀਂ ਉਹਨਾਂ ਅਮਲੇ 'ਚ ਲਿਆਉਂਦੇ ਹਾਂ। ਦੂਸਰੀ ਗੱਲ ਹੈ ਕਿ ਮੈਂ ਸਮਝਦਾ ਹੈ ਕਿ ਮਰਦ ਨੂੰ ਸਿਰ ਤੇ ਬਿਠਾਉਣ ਵਿੱਚ ਮੇਰੇ ਖਿਆਲ ਨਾਲ ਜਿੱਥੇ ਹੋਰ ਅਵਾਮਲ ਨੇ, ਇੱਕ ਔਰਤ ਦਾ ਵੀ ਇੱਕ ਹੱਥ ਹੈ। ਮੈਂ ਤੁਹਾਡੇ ਨਾਲ ਇੱਕ ਰੈਫਰੈਂਸ ਦਿਆਂਗਾ ਕਿ 1960 ਵਿੱਚ ਇੱਕ ਪ੍ਰੋਫੈਸਰ ਸਨ, ਰਾਵਲਪਿੰਡੀ ਕਾਲਜ ਪੜ੍ਹਾਉਂਦੇ ਸਨ। ਉਹ ਪਾਰਟੀਸ਼ਨ ਦੇ ਵਕਤ 8 ਹੀ ਰਹਿ ਗਏ ਤੇ ਦਰਸੋ ਤਦਰੀਸ ਦੇ ਪੇਸ਼ੇ ਨਾਲ ਮੁੰਸਲਕ ਹੋ ਗਏ। ਜਦੋਂ ਉਹ ਰਿਟਾਇਰ ਹੋਏ ਨਾ, ਤਾਂ ਉਹਨਾਂ ਨੇ ਇੱਕ ਮਜ਼ਮੂਨ ਲਿਖਿਆ। ਉਹਨਾਂ ਨੇ ਲਿਖਿਆ ਕਿ ਜਦੋਂ ਇਹ ਸਾਡੇ ਵਸੇਬ ਦੇ ਵਿੱਚ ਜਦੋਂ ਇੱਕ ਪੁੱਤਰ ਪੈਦਾ ਹੁੰਦਾ ਹੈ ਨਾ, ਤੇ ਅਸੀਂ ਕਿਵੇਂ ਦੀਆਂ ਜਸ਼ਨ ਤੇ ਖੁਸ਼ੀਆਂ ਮਨਾਉਂਦੇ ਹਾਂ। ਇੱਕ ਮਾਂ ਕਿਸੇ ਹੱਦ ਤੱਕ ਉਹਦਾ ਹੁੰਦਾ ਵੀ ਹੈ ਫਰਜ਼ ਕਿ ਇੱਕ ਬੱਚੇ ਨੂੰ ਉਹਦੀ ਜਿਹੜੀ ਦੇਖਭਾਲ ਕਰਨਾ, ਉਹ ਜਦੋਂ ਤੱਕ ਸਿਆਣਾ ਨਹੀਂ ਹੁੰਦਾ ਉਦੋਂ ਤੱਕ ਜ਼ਾਹਰ ਹੈ ਮਾਂ ਹੈ, ਉਹਨੇ ਉਹਦੇ ਨਾਲ ਉਹਦਾ ਪਿਆਰ ਦਾ ਵਾਅਦਾ ਹੈ ਕਿ ਉਹਦੇ ਨਾਲ ਮੁਹੱਬਤ ਕਰਦੀ ਹੈ ਤੇ ਉਹਦੀ ਲੁਕਾਤ ਕਰਦੀ ਹੈ। ਲੇਕਿਨ ਜਦੋਂ ਹੀ ਉਹ ਸਿਆਣਾ ਹੁੰਦਾ ਹੈ ਤੇ ਵੇਖਿਆ ਇਹ ਜਾਂਦਾ ਹੈ ਕਿ ਉਹ ਉਸ ਬੱਚੇ ਨੂੰ ਜਿਹੜਾ ਕਿ
ਪੁੱਤਰ ਹੈ ਉਹਨੂੰ ਕੋਈ ਐਕਸਟਰਾ ਜਿਹਾ ਟ੍ਰੀਟਮੈਂਟ ਦੇਣਾ ਸ਼ੁਰੂ ਕਰ ਦਿੰਦੇ, ਜਿਸ ਤਰ੍ਹਾਂ ਉਹ ਬੱਚਿਆਂ ਤੋਂ ਜ਼ਰਾ ਸੁਪੀਰੀਅਰ ਹੋਵੇ। ਉਹਦੀ ਤਰਬੀਅਤ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜਦੋਂ ਬੱਚਾ ਵੱਡਾ ਹੁੰਦਾ ਹੈ, ਜਦੋਂ ਉਹਨੇ ਸਕੂਲ ਜਾਣਾ ਹੈ, ਉਹਦੇ ਲਈ ਬਸਤਾ ਵੀ ਆਪ ਤਿਆਰ ਕਰ, ਉਹਦੀਆਂ ਕਿਤਾਬਾਂ ਵੀ ਆਪ ਰੱਖ ਰਹੀ ਹੈ। ਉਹ ਜਦੋਂ ਸਕੂਲ ਤੋਂ ਆਉਂਦਾ ਵੀ ਹੈ, ਉਦੋਂ ਉਹਦਾ ਜਿਹੜਾ ਟਿਫਨ ਬਾਕਸ ਹੈ ਉਹ ਵੀ ਆਪ ਹੀ ਸੰਭਾਲ ਰਹੀ ਹੈ। ਬੱਚੇ ਨੂੰ ਆਦਤ ਨਹੀਂ ਪਾਣੀ ਹੈ ਇਸ ਗੱਲ ਦੀ ਕਿ ਉਹ ਆਪਣੇ ਕੰਮ ਥੋੜੇ ਥੋੜੇ ਸ਼ੁਰੂ ਤੋਂ ਨਾਲ ਕਰਦਾ ਰਹੇ। ਉਹ ਪਾਣੀ ਵੀ ਮੰਗੇ ਨਾ ਕਿ ਅੰਮੀ ਪਾਣੀ ਦਾ ਗਲਾਸ ਦੇ, ਤੇ ਮਾਂ ਜਿਹੜੀ ਹੈ ਨਾ ਉਹ ਦੌੜੀ ਆਉਂਦੀ। ਉਹਦੇ ਬਾਅਦ ਉਹ ਜਦੋਂ ਸਿਆਣਾ ਹੋ ਜਾਂਦਾ, ਵੱਡਾ ਹੋ ਜਾਂਦਾ ਹੈ, ਉਹਦੀ ਵਿਆਹ ਵੀ ਕਰਤਾ ਜਾਂਦਾ ਹੈ, ਤੇ ਉਹਦੀ ਸੁਆਣੀ ਜਿਹੜੀ ਆਉਂਦੀ ਹੈ ਨਾ, ਉਹ ਵੀ ਉਸੇ ਤਰ੍ਹਾਂ ਹੀ ਉਹਨੂੰ ਟ੍ਰੀਟ ਕਰਦੀ ਹੈ, ਬਲਕਿ ਉਹਨੂੰ ਸਿਖਾ ਕੇ ਭੇਜਿਆ ਜਾਂਦਾ ਕਿ ਤੂੰ ਆਪਣੇ ਹਵਾਨ ਜਾਂ ਮਰਦ ਨਾਲ ਜਿਹੜਾ ਨਾ ਇਸ ਕਿਸਮ ਦਾ ਵਰਤੀਰਾ ਰੱਖ। ਇਹ ਜਿਹੜੀ ਹੈ ਉਹ ਉਹਦੇ ਕੱਪੜੇ ਵੀ ਧੋਏਗੀ, ਉਹਦੀ ਇਸਤਰੀ ਵੀ ਕਰੇਗੀ, ਉਹਦੀ ਦਫ਼ਤਰ ਜਾਏਗਾ, ਉਹਨੂੰ ਹਰ ਤਰ੍ਹਾਂ ਦਾ ਨਾਸ਼ਤਾ ਨੁਸ਼ਤਾ ਕਰਾ ਕੇ ਭੇਜੇਗੀ, ਵਾਪਸ ਆਏਗਾ, ਉਹਨੂੰ ਪਾਣੀ ਦਾ ਗਲਾਸ ਮੰਗੇਗਾ, ਮੰਜੇ ਤੇ ਬੈਠ ਕੇ ਉਹ ਦੌੜੀ ਚਲੀ ਜਾਏਗੀ, ਔਰ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੀ ਮੰਗਦੀ ਚਲੀ ਜਾਏਗੀ। ਇਹ ਐਟੀਟਿਊਡ ਕੀ ਹੈ? ਇਹ ਐਟੀਟਿਊਡ ਅਸੀਂ ਇੱਕ ਛੋਟੇ ਹੁੰਦੇ ਤੋਂ ਹੀ ਇੱਕ ਮਰਦ ਦੇ ਜ਼ਿਹਨ 'ਚ ਬਿਠਾਉਂਦੇ ਹਾਂ ਕਿ ਤੂੰ ਸੁਪੀਰੀਅਰ ਹੈ। ਉਹ ਇਹ ਹੀ ਸਮਝਦਾ ਹੈ ਕਿ ਇੱਕ ਔਰਤ ਜਿਹੜੀ ਮੇਰੀ ਮੁਲਾਜ਼ਮ ਹੈ। ਡਾਕਟਰ ਸਟੀਵਰਟ ਦਾ ਇਹੀ ਕਹਿਣਾ ਹੈ ਕਿ ਜਦੋਂ ਅਸੀਂ ਇੱਕ ਬੱਚੇ ਦੀ ਤਰਬੀਅਤ ਹੀ ਇਸ ਤਰ੍ਹਾਂ ਕਰਾਂਗੇ ਤੇ ਉਹਨੂੰ ਅਸੀਂ ਮਫਲੂਜ ਕਰਤਾ ਉਹਦੇ ਜ਼ਿਹਨ ਜਿਹੜਾ ਹੈ ਉਹ ਇਰਤਕਾ ਦੇ ਜਿਹੜਾ ਅਮਲ ਹੈ ਉਹ ਉਹਦੇ 'ਚ ਰੁਕ ਗਿਆ ਹੈ। ਉਹ ਇੱਕ ਹੀ ਐਂਗਲ ਨਾਲ ਦੇਖਦਾ ਹੈ ਚੀਜ਼ਾਂ ਨੂੰ, ਔਰ ਨਾ ਹੀ ਉਹ ਇੱਕ ਯੂਜ਼ਫੁਲ ਸਿਟੀਜ਼ਨ ਬਣ ਸਕਦਾ ਹੈ ਜਿਹੜਾ ਕਿ ਆਪਣੇ ਮਾਸ਼ਰੇ ਲਈ ਤੇ ਇਨਸਾਨਾਂ ਲਈ ਬਿਹਤਰੀ ਦੇ ਅਮਲ ਵੱਲ ਵਾਧਾ ਕਰ ਸਕੇ। ਕਹਿਣ ਦਾ ਮਕਸਦ ਹੈ ਕਿ ਇਹਨਾਂ ਦੀ ਕਹਾਣੀ ਜਿਹੜੀ ਹੈ ਮੌਜੂ ਦੇ ਹਵਾਲੇ ਨਾਲ, ਤੇ ਇਹ ਬੜਾ ਹੀ ਇੱਕ ਵੱਡਾ ਮੌਜੂ ਹੈ, ਇਸ 'ਤੇ ਬਹੁਤ ਕੁਝ ਲਿਖਿਆ ਗਿਆ, ਲੇਕਿਨ ਇੱਕ ਚੰਗਾ ਜਿਹੜਾ ਲਿਖਾਰੀ ਹੈ ਨਾ, ਉਹ ਮਾਸ਼ਰੇ ਦੀਆਂ ਚੀਜ਼ਾਂ ਨੂੰ ਬਾਰ-ਬਾਰ ਜਿਹੜਾ ਨਾ ਉਹ ਲਿਖਦਾ ਹੈ, ਉਹ ਨਿਸ਼ਾਨਦੇਹੀ ਕਰਦਾ ਹੈ ਕਿ ਇਹ ਸਾਡਾ ਵਿਗਾੜ ਹੈ, ਇਹਨੂੰ ਦੁਰਸਤ ਕਰਨ ਦੀ ਜ਼ਰੂਰਤ ਹੈ। ਸ਼ੁਕਰੀਆ। ਬਹੁਤ ਸ਼ੁਕਰੀਆ ਸ਼ੇਖ ਆਫਤਾਬ ਜੀ, ਬੜੀ ਖੋਲ ਕੇ ਤੁਸੀਂ ਗੱਲਬਾਤ ਕੀਤੀ ਹੈ, ਬੜੀ ਡਿਟੇਲ ਨਾਲ। ਤੇ ਹਾਂਜੀ, ਹੁਣ ਕੌਣ ਅੱਗੇ ਵਧਾਏਗਾ? ਹਾਂਜੀ ਸਮੀਨਾ ਜੀ, ਮੈਂ ਹੀ ਥੋੜੀ ਜੀ ਗੱਲ ਕੁਛ ਕਰ ਲੈਣੀ ਹੈ। ਹਾਂਜੀ ਆਫਤਾਬ, ਤੁਸੀਂ ਹਾਂਜੀ ਜ਼ਰੂਰ। ਹਾਂਜੀ, ਮੈਂ ਆਫਤਾਬ ਜੀ ਦੀ ਸਾਰੀਆਂ ਗੱਲਾਂ ਨਾਲ ਐਗਰੀ ਕਰਨੀ ਹੈ ਕਿ ਉਹਨਾਂ ਨੇ ਜੋ ਕੁਛ ਉਹਨਾਂ ਨੇ ਬਹੁਤ ਦੇਰ ਨਾਲ ਸਾਨੂੰ ਦੱਸ ਦਿੱਤਾ ਕਿ ਇਸ ਕਹਾਣੀ ਦੇ ਅੰਦਰ ਕੀ ਹੈ। ਮੈਂ ਰਜਪਾਲ ਕੌਰ ਗਿੱਲ ਜੀ ਦੀ ਇਹ ਕਹਾਣੀ ਦਾ ਉਨਵਾਨ ਉਹਨਾਂ ਨੇ ਰੱਖਿਆ ਬੋਣੇ, ਮੈਨੂੰ ਬੜਾ ਅੱਛਾ ਲੱਗਿਆ। ਔਰ ਬਹੁਤ ਸੋਹਣਾ ਨਾ। ਇਹ ਜਿਹੜੇ ਇਹਨਾਂ ਜੀ ਬਿਲਕੁਲ ਬਿਲਕੁਲ ਠੀਕ ਕਰ ਰਹੇ। ਹਾਂ ਹਾਂਜੀ, ਇਹਨਾਂ ਦੀ ਕਹਾਣੀ ਦੇ ਜਿਹੜੇ ਸਾਨੂੰ ਪਾਤਰ ਨੇ ਨਾ, ਜਿਹੜੇ ਇਹਨਾਂ ਨੇ ਸਾਨੂੰ ਪਾਏ ਨੇ, ਉਹ ਸਾਨੂੰ ਆਪਣੇ ਆਸੇ ਪਾਸੇ ਵੇਲੇ ਸਾਨੂੰ ਨਜ਼ਰ ਆਉਂਦੇ ਨੇ, ਕਿਉਂਕਿ ਸਾਡੇ ਮਾਸ਼ਰੇ ਦਾ ਹਿੱਸਾ ਨੇ। ਮੈਂ ਇਹਨਾਂ ਨੂੰ ਕਾਦਾਵਰ ਬੋਣੇ ਕਹਾਂਗੀ। ਮੈਂ ਇਹਨਾਂ ਦੇ ਇਸ ਉਨਵਾਨ ਦੇ ਨਾਲ ਇੱਕ ਕਾਦਾਵਰ ਦਾ ਲਫ਼ਜ਼ ਜਿਹੜਾ ਨਾ ਉਹਦਾ ਮੈਂ ਇਜ਼ਾਫਾ ਕੀਤਾ। ਉਹ ਕਾਦਾਵਰ ਕਿਉਂ ਨੇ? ਬਜ਼ਾਹਿਰ, ਜਿਨ੍ਹਾਂ ਨੂੰ ਅਸੀਂ ਜ਼ਾਹਰੀ ਤੌਰ ਤੇ ਸਾਨੂੰ ਅਸੀਂ ਵੇਖਨੇ ਆ, ਉਹਨਾਂ ਦਾ ਸਮਾਜੀ ਰੁਤਬੇ, ਉਹਨਾਂ ਦੇ ਸਮਾਜੀ ਰੁਤਬੇ ਦੇ ਹਵਾਲੇ ਦੇ ਨਾਲ ਉਹਨਾਂ ਦੀ ਮਹਾਨਤਾ ਤੋਂ ਅਸੀਂ ਇਨਕਾਰ ਨਹੀਂ ਕਰਦੇ। ਯਾਨੀ ਕਿ ਉਹ ਭਾਵੇਂ ਸ਼ਾਫੀਆ ਵੱਲ ਹੋ, ਭਾਵੇਂ ਸਾਡੇ ਆਮ ਲੁਕਾਈ ਦਾ ਹਿੱਸਾ ਹੋਣ, ਉਹ ਸਾਨੂੰ ਇਹ ਪਾਤਰ ਜਿਹੜੇ ਨੇ, ਇਹ ਕਿਰਦਾਰ ਜਿਹੜੇ ਨੇ ਥਾਂ ਥਾਂ ਤੇ ਨਜ਼ਰ ਆਉਂਦੇ ਨੇ। ਤੇ ਮੈਂ ਸਾਰੀਆਂ ਗੱਲਾਂ ਜਿਹੜੀਆਂ ਆਫਤਾਬ ਸਾਹਿਬ ਨੇ ਕੀਤੀਆਂ, ਮੈਂ ਉਹਨਾਂ ਨੂੰ ਦੁਹਰਾਵਾਂਗੀ ਨਹੀਂ, ਮੈਂ ਉਹਨਾਂ ਨੂੰ ਐਗਰੀ ਕਰਨੀ ਹੈ। ਲੇਕਿਨ ਮੇਰਾ ਇੱਕ ਸਵਾਲ ਹੈ ਜਿਹੜਾ ਮੈਂ ਇਸ ਕਹਾਣੀ ਤੋਂ ਹੀ ਮੈਨੂੰ ਉੱਠਿਆ ਹੈ ਔਰ ਮੇਰੇ ਜ਼ਿਹਨ ਦੇ ਵਿੱਚ ਆਇਆ ਹੈ ਕਿ ਇਨਸਾਨੀ ਵੈਲਿਊਜ਼ ਜਿਹੜੀਆਂ ਨੇ ਉਹਦੀ ਡੀਮੋਰਲਾਈਜੇਸ਼ਨ ਦਾ ਕਾਰਨ ਕੀ ਹੈ। ਮਤਲਬ ਇਹ ਹੈ ਕਿ ਇਸ ਜਹਾਲਤ ਨੂੰ ਜਿਹੜੀ ਸਾਨੂੰ ਮੁਖਤਲਿਫ ਕਿਰਦਾਰਾਂ ਵਿੱਚ ਸਾਨੂੰ ਬਜ਼ਾਹਿਰ ਤੇ ਉਹ ਉਹਨਾਂ ਨੇ ਅਟਾਇਰ ਇਹੋ ਜਿਹਾ ਹੈ ਕਿ ਉਹ ਮਤਲਬ ਕਿ ਕਿੰਨੀ ਸਾਡੀ ਹੋਰ ਕਲਾਸ ਨਜ਼ਰ ਆਉਂਦੀ ਹੈ, ਇੱਕ ਪੜ੍ਹੀ ਲਿਖੀ ਸੁਸਾਇਟੀ ਸਾਨੂੰ ਨਜ਼ਰ ਆਉਂਦੀ ਹੈ ਉਹਨਾਂ ਵਿੱਚ, ਲੇਕਿਨ ਉਹਨਾਂ ਦੀ ਡਿਮੋਰਲਾਈਜੇਸ਼ਨ ਦਾ ਕਾਰਨ ਕੀ ਹੈ? ਇਨਸਾਨੀ ਉਹਨਾਂ ਦੀ ਵੈਲਿਊਜ਼ ਦੀ ਜਿਹੜੀ ਹੈ, ਉਹ ਸਾਨੂੰ ਜਹਾਲਤ ਦਾ ਜਿਹੜੀ ਮਤਲਬ ਕਿ ਜਹਾਲਤ ਸਾਨੂੰ ਕਿਉਂ ਨਜ਼ਰ ਆਉਂਦੀ ਹੈ, ਉਹ ਦੂਰ ਕਿਉਂ ਨਹੀਂ ਹੋ ਸਕੀ, ਬਾਵਜੂਦ ਕਿ ਅਸੀਂ ਇੱਕ ਸਿਵਲਾਈਜੇਸ਼ਨ ਵੱਲ ਜਾ ਰਹੇ ਹਾਂ ਔਰ ਅਸੀਂ ਸਿਵਲਾਈਜ਼ਡ ਕਹਿਲਾ ਰਹੇ ਹਾਂ। ਸਾਡਾ ਮਾਸ਼ਰਾ ਜਿਹੜਾ ਹੈ ਉਹ ਇਖਲਾਕੀ ਤੌਰ ਤੇ ਇਨਹਤਾਤ ਦਾ ਸ਼ਿਕਾਰ ਕਿਉਂ ਹੋ ਰਿਹਾ ਹੈ? ਸਾਡਾ ਜਿਹੜਾ ਸਮਾਜ ਹੈ ਉਹ ਪਸਤੀ ਵੱਲ ਕਿਉਂ ਜਾ ਰਿਹਾ ਹੈ? ਸਾਨੂੰ ਇਹੋ ਜਿਹੇ ਕਰੈਕਟਰਸ
ਬਾਰ-ਬਾਰ ਕਿਉਂ ਨਜ਼ਰ ਆ ਰਹੇ ਨੇ। ਬਾਵਜੂਦ ਹੈ ਕਿ ਸਾਡੇ ਕੋਲ ਮੋਟੀਵੇਸ਼ਨਲ ਸਪੀਕਰਸ ਵੀ ਨੇ, ਸੋਸ਼ਲ ਮੀਡੀਆ ਜਿਹੜਾ ਹੈ ਉਹ ਇਹਦਾ ਭਰਪੂਰ ਇੱਕ ਕਿਰਦਾਰ ਅਦਾ ਕਰ ਰਿਹਾ ਹੈ, ਨੌਲੇਜ ਖਿਲ ਰਿਹਾ ਪਿਆ ਹੈ ਹਰ ਪਾਸੇ, ਲੇਕਿਨ ਸਾਡੇ ਮਾਸ਼ਰੇ ਤੇ, ਸਾਡੇ ਸਮਾਜ ਤੇ ਕੋਈ ਅਸਰ ਕਿਉਂ ਨਹੀਂ ਹੋ ਰਿਹਾ। ਇਹ ਇੱਕ ਬਹੁਤ ਵੱਡਾ ਸਵਾਲ ਹੈ ਜਿਹੜਾ ਇਹਨਾਂ ਇਹਨਾਂ ਦੀ ਜਿਹੜੀ ਕਹਾਣੀ ਰਜਪਾਲ ਕੌਰ ਜੀ ਦੀ ਹੈ, ਉੱਥੋਂ ਹੀ ਮੈਨੂੰ ਹੈ ਕਿ ਇਹ ਬੋਣੇ ਜਿਹੜੇ ਨੇ ਉਹ ਪੈਦਾ ਕਿਉਂ ਹੋ ਰਹੇ ਨੇ। ਅਸੀਂ ਇੰਨੇ ਜ਼ਿਆਦਾ ਸਮਾਜੀ ਤੌਰ ਤੇ ਸਾਡਾ ਇਨਹਤਾਤ ਹੈ ਕਿ ਅਸੀਂ ਲਾਸ਼ਾਂ ਤੱਕ ਦੀ ਬੇਹਰਮਤੀ ਕਰ ਰਹੇ ਹਾਂ ਕਬਰਾਂ ਚੋਂ ਕੱਢ ਕੇ। ਇਸ ਤੋਂ ਜ਼ਿਆਦਾ ਕੀ ਹੋ ਸਕਦਾ। ਤੇ ਅਸੀਂ ਇੱਕ ਚਿਹਰੇ ਦੇ ਉੱਤੇ ਦੋ ਚਿਹਰੇ ਦੇਖਨੇ ਆ, ਇੱਕ ਚਿਹਰਾ ਕੋਈ ਹੋਰ ਹੈ ਔਰ ਦੂਸਰਾ ਚਿਹਰਾ ਜਿਹੜਾ ਸਾਨੂੰ ਕੁਝ ਹੋਰ ਨਜ਼ਰ ਆਉਂਦਾ ਹੈ। ਤੇ ਬਾਕੀ ਇਹ ਹੈ ਕਿ ਬਾਕੀ ਹੈ ਜਿਹੜਾ ਇਹਨਾਂ ਦਾ ਟੌਪਿਕ ਇਹਨਾਂ ਨੇ ਜਿਹੜਾ ਚੂਜ਼ ਕੀਤਾ ਹੈ ਨਾ, ਬਹੁਤ ਹੀ ਸੋਹਣਾ ਟੌਪਿਕ ਹੈ, ਉਹਦੇ ਉੱਤੇ ਬਹੁਤ ਬੋਲਿਆ ਜਾ ਸਕਦਾ ਹੈ। ਔਰ ਮੈਨੂੰ ਹੈ ਕਿ ਬਾਕੀ ਵੀ ਆਉਣ ਵਾਲੇ ਜਿਹੜੇ ਨੇ ਇਹਦੇ ਉੱਤੇ ਬਹੁਤ ਵਧੀਆ ਗੱਲ ਕਰਨਗੇ। ਲੇਕਿਨ ਅੱਛਾ, ਮੈਨੂੰ ਇਹ ਵੀ ਹੈ ਕਿ ਇਹਨਾਂ ਨੇ ਇੱਕ ਮੁਸਬਤ ਸੋਚ ਵੀ ਦਿੱਤੀ ਹੈ ਕਿ ਇਹ ਬਹੁਤ ਜ਼ਿਆਦਾ ਤਾਦਾਦ ਵਿੱਚ ਨਹੀਂ ਨੇ, ਲੇਕਿਨ ਇਹਨਾਂ ਦੀ ਜਿਹੜੀ ਥੋੜੀ ਤਾਦਾਦ ਵੀ ਹੈ ਨਾ, ਇਹ ਸਾਡੇ ਸਮਾਜ ਉੱਤੇ ਬਹੁਤ ਵੱਡਾ ਅਸਰ ਪਾ ਰਹੀ ਹੈ। ਔਰ ਇਹ ਜਿਹੜੀ ਤਰਬੀਅਤ ਹੈ ਇਹਨਾਂ ਦੇ ਵਿੱਚ, ਜਿਸ ਚੀਜ਼ ਦੀ ਵੀ ਕਮੀ ਹੈ, ਇਹ ਕਿਉਂ ਹੈ, ਮੈਨੂੰ ਇਸ ਚੀਜ਼ ਦੇ ਉੱਤੇ ਮੈਂ ਕਿ ਆਉਣ ਵਾਲੇ ਜਿਹੜੇ ਨੇ ਉਹ ਮੈਨੂੰ ਇਸ ਚੀਜ਼ ਤੇ ਐਨਾਲਿਸਿਸ ਕਰਨਗੇ ਕਿ ਇਹ ਜਿਹੜੇ ਬੋਣੇ ਨੇ ਇਹ ਕਿਉਂ ਸਾਨੂੰ ਇੰਨੇ ਜ਼ਿਆਦਾ ਪੈਦਾ ਹੋ ਰਹੇ ਨੇ, ਕਿ ਸਾਨੂੰ ਹੈ ਤੇ ਉਹ ਕਲੀਲ ਨੇ ਲੇਕਿਨ ਸਾਡੇ ਮਾਸ਼ਰੇ ਤੇ ਉਹ ਇੱਕ ਬਹੁਤ ਹੀ ਡੂੰਘਾ ਗਹਿਰਾ ਅਸਰ ਛੋੜ ਰਹੇ ਨੇ। ਔਰ ਰਜਪਾਲ ਕੌਰ ਜੀ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਸਾਡੇ ਸੰਗਤ ਦੇ ਅੱਜ ਬਹੁਤ ਮਹਿਮਾਨ ਬਣੇ ਔਰ ਸਾਨੂੰ ਇੰਨੀ ਸੋਹਣੀ ਇੱਕ ਕਹਾਣੀ ਸਾਡੇ ਪੇਸ਼ ਕੀਤੀ ਤੇ ਸਾਨੂੰ ਸੋਚਣ ਤੇ ਮਜਬੂਰ ਕੀਤਾ। ਬਹੁਤ ਸ਼ੁਕਰੀਆ ਜੀ ਤਲਤ ਜੀ, ਬਹੁਤ ਸ਼ੁਕਰੀਆ। ਆਪਣੇ ਵਿਊਜ਼ ਤੁਸੀਂ ਸਾਂਝੇ ਕੀਤੇ ਨੇ। ਵੈਸੇ ਤੁਹਾਡੇ ਸਵਾਲ ਦਾ ਇੱਕ ਛੋਟਾ ਜਿਹਾ ਜਵਾਬ ਇਹ ਵੀ ਹੈ ਕਿ ਸ਼ੇਖ ਆਫਤਾਬ ਸਾਹਿਬ ਦੀ ਗੱਲ ਦੇ ਵਿੱਚ ਹੀ ਤੁਹਾਡੀ ਸਵਾਲ ਦਾ ਜਵਾਬ ਸੀ ਜੀ। ਹੁਣ ਹੋਰ ਸਾਡੇ ਦੋਸਤ ਵੀ ਇਹਦੇ ਤੇ ਰੋਸ਼ਨੀ ਪਾਣ ਗਏ। ਜੀ ਬੀਬਾ ਜੀ, ਮੈਂ ਥੋੜੀਆਂ ਜਿਹੀਆਂ ਗੱਲਾਂ ਕਰਾਂ ਜੀ। ਜ਼ਰੂਰ। ਪਹਿਲਾਂ ਤੇ ਜੀ ਤੁਹਾਨੂੰ ਬਹੁਤ ਰਜਪਾਲ ਜੀ ਆਇਆਂ ਨੂੰ ਸਾਡੀ ਸੰਗਤ ਜੁਆਇਨ ਕਰਨ ਨੂੰ। ਵੀ ਅਪਰੀਸ਼ੀਏਟ ਯੂ ਸੋ ਮਚ। ਤੇ ਪਹਿਲਾਂ ਤੇ ਜੀ ਜਸਟ ਕਹਾਣੀ ਤੇ ਜਾਂਦਿਆਂ ਹੋਇਆਂ ਪਹਿਲਾਂ ਤੇ ਜੀ ਪੋਜ਼ਿਟਿਵ ਜਿਹੜੀਆਂ ਗੱਲਾਂ ਨੇ ਮੈਨੂੰ ਚੰਗਾ ਲੱਗਾ। ਸਭ ਤੋਂ ਪਹਿਲਾਂ ਤੇ ਤੁਹਾਡੀ ਜਿਹੜੀ ਸ਼ਬਦਾਵਲੀ ਸੀ ਨਾ, ਉਹ ਬਹੁਤ ਸਾਦਾ, ਸਿੰਪਲ, ਹਰ ਇੱਕ ਨੂੰ ਸਮਝ ਆਉਣ ਵਾਲੀ ਸੀ, ਕਿਉਂਕਿ ਹਰ ਇੱਕ ਨੇ ਤੇ ਐਮਏ ਪੰਜਾਬੀ ਨਹੀਂ ਕੀਤੀ ਹੁੰਦੀ ਨਾ। ਸੋ ਸਾਡੇ ਵਰਗਿਆਂ ਲਈ ਇਟ ਇਜ਼ ਵੈਰੀ ਐਸੈਂਸ਼ੀਅਲ। ਤੁਹਾਡੀ ਸ਼ਬਦਾਵਲੀ ਮੈਨੂੰ ਬਹੁਤ ਪਸੰਦ ਆਈ। ਤੇ ਇੱਕ ਹੋਰ ਗੱਲ ਪਤਾ ਨਹੀਂ ਸਾਰਿਆਂ ਨੇ ਨੋਟਿਸ ਕੀਤੀ, ਆਈਮ ਸ਼ੋਰ ਸਾਰੇ ਕੀਤੇ, ਬੜੇ ਜ਼ਹੀਨ ਲੋਕ ਨੇ, ਕਿ ਤੁਸੀਂ ਨਿੰਮੋ ਦੇ ਕੈਰੈਕਟਰ ਦੀ ਵੀ ਨੈਗੇਟਿਵਿਟੀ ਪੇਸ਼ ਕੀਤੀ ਹੈ। ਜਿਹੜੇ ਤੁਸੀਂ ਉਹ ਛੋਟੀ ਜੀ ਗੱਲ ਦੱਸੀ, ਉਹ ਮੈਨੂੰ ਬੜੀ ਪਸੰਦ ਆਈ ਕਿ ਤੁਸੀਂ ਇਸ਼ਾਰਾ ਜਿਹੜਾ ਕੀਤਾ ਕਿ ਉਹ ਵੀ ਐਸੇ ਹੀ ਮੁਆਸ਼ਰੇ ਦਾ ਹਿੱਸਾ ਹੈਗੀ ਹੈ, ਕਿਉਂਕਿ ਉਹ ਕੈਸ਼ ਲੈ ਰਹੀ ਹੈ ਪੈਸੇ, ਔਰ ਉਹ ਮਤਲਬ ਕਿ ਦੈਟ ਇਜ਼ ਇਲੀਗਲ ਐਕਚੁਅਲੀ। ਉਹ ਵੀ ਸਿਸਟਮ ਨੂੰ ਯੂਜ਼ ਕਰ ਰਹੀ ਹੈ ਆਪਣੇ ਫਾਇਦੇ ਲਈ। ਸੋ ਇਹ ਨਹੀਂ ਕੋਈ ਵੀ ਵਿੱਚ ਇਹਦੇ ਵਿੱਚ ਕੋਈ ਵੀ ਦੁੱਧ ਦਾ ਧੁਲਿਆ ਬੰਦਾ ਨਹੀਂ। ਉਹਨਾਂ ਨੇ ਜਿਹੜੀ ਇਹ ਤੁਸੀਂ ਦੱਸੀ ਹੈ ਨਾ ਗੱਲ, ਇਹ ਤੁਸੀਂ ਇਸ਼ਾਰਾ ਇਹਦੇ ਵੱਲ ਕੀਤਾ, ਮੈਨੂੰ ਬਹੁਤ ਜ਼ਿਆਦਾ ਪਸੰਦ ਆਇਆ ਇਸ਼ਾਰਾ ਕਿ ਤੁਸੀਂ ਇਹ ਗੱਲ ਕੀਤੀ ਹੈ। ਅੱਛਾ, ਹੁਣ ਦੂਜੇ ਪਾਸੇ ਆਈਏ। ਇਹ ਥੋੜੀ ਜਿਹੀ ਮੈਨੂੰ ਇਹਦੀ ਸਾਰੀ ਜਿਹੜੀ ਹੈਗੀ ਆ ਨਾ, ਇਹ ਜਿਹੜਾ ਸਬਜੈਕਟ ਤੁਸੀਂ ਲਿਆ ਹੈ ਬੜਾ ਵਿਸਤਾਰ ਵਿੱਚ ਕਰਨ ਵਾਲਾ ਹੈਗਾ ਆ। ਇਹ ਥੋੜਾ ਜਿਹਾ ਮੈਨੂੰ ਇਹਦਾ ਜਿਹੜਾ ਟ੍ਰੀਟਮੈਂਟ ਹੈ ਨਾ, ਥੋੜਾ ਜਿਹਾ ਸੁਪਰਫਿਸ਼ਲ ਲੱਗਾ। ਅੱਛਾ, ਇਹ ਬੈਲੈਂਸਡ ਵਿਊ ਪੁਆਇੰਟ ਨਹੀਂ ਲੱਗਾ ਮੈਨੂੰ ਕਿ ਜਿਹੜਾ ਪਾਤਰ ਨੇ, ਜਿਹੜੇ ਉਹ ਹੈਗੇ ਨੇ, ਕਿ ਉਹਨਾਂ ਦਾ ਨਾਮ ਪਤਾ ਨਹੀਂ ਦੱਸਿਆ ਕਿ ਨਹੀਂ ਦੱਸਿਆ, ਮੈਨੂੰ ਯਾਦ ਨਹੀਂ। ਜਿਹੜੇ ਮੇਨ ਕੈਰੈਕਟਰ ਨੇ ਉਹਨਾਂ ਦਾ ਨਾਮ ਮੈਨੂੰ ਪਤਾ ਨਹੀਂ ਦੱਸਿਆ ਕਿ ਨਹੀਂ ਦੱਸਿਆ। ਖੈਰ, ਐਨੀਹਾਉ ਉਹਨਾਂ ਨੇ ਉਹ ਸੈਂਸੇਸ਼ਨਲ ਖਬਰਾਂ ਇੱਕ ਪਾਸੇ ਲਾਉਂਦੇ ਨੇ ਤੇ ਇੱਕ ਸੈਂਸੇਸ਼ਨਲ ਖਬਰ ਦੂਜੇ ਪਾਸੇ ਲਾਉਂਦੇ ਨੇ ਤੇ ਉਹ ਸੈਂਸੇਸ਼ਨਲ ਖਬਰ। ਸੋ ਉਹਨਾਂ ਨੇ ਉਹ ਸੁਪਰਫਿਸ਼ੀਅਲ ਸੈਂਸੇਸ਼ਨਲ ਖਬਰਾਂ ਨੂੰ ਲੈ ਕੇ ਉਹਨਾਂ ਨੇ ਆਪਣਾ ਸਾਰਾ ਵਿਊ ਪੁਆਇੰਟ ਬਣਾਉਣਾ ਸ਼ੁਰੂ ਕੀਤਾ ਹੈਗਾ। ਅੱਛਾ, ਜਸਟ ਡਿਵੀਏਟ ਫਰੋਮ ਦਿਸ ਪੁਆਇੰਟ ਕਿ ਇਹ ਸੈਂਸੇਸ਼ਨਲਿਜ਼ਮ ਜਿਹੜੀਆਂ ਖਬਰਾਂ ਦੇ ਵਿੱਚ, ਅਖਬਾਰਾਂ ਦੇ ਵਿੱਚ, ਟੀਵੀ ਦੇ ਵਿੱਚ ਸਾਰੀਆਂ ਆਉਂਦੀਆਂ ਨੇ, ਬਿਕੋਜ਼ ਇਹ ਸਾਡੇ ਕੰਜ਼ਿਊਮਰ ਜਿਹੜੀ ਹੈਗੀ ਆ ਨਾ, ਅਸੀਂ ਜਿਹੜੇ ਕੰਜ਼ਿਊਮਰ ਹੈਗੇ ਆ, ਅਸੀਂ ਇਸ ਚੀਜ਼ ਨੂੰ ਚਾਹੁੰਦੇ ਆ, ਪਸੰਦ ਕਰਦੇ ਆ। ਅਸੀਂ ਉੱਥੇ ਜਾਂਦੇ ਜਿੱਥੇ ਇਹ ਸੈਂਸੇਸ਼ਨਲ ਖਬਰਾਂ ਨੇ। ਉਹ ਨਹੀਂ ਦੱਸਦੇ ਕਿ ਲੋਕੀ ਸੇਵਾ ਕਰ ਰਹੇ ਨੇ, ਇਹ ਉਹਦੇ ਚ ਸਾਡੀ ਕਿਸੇ ਦੀ ਦਿਲਚਸਪੀ ਨਹੀਂ। ਅਸੀਂ ਸਿਰਫ ਇਹ 2-4 ਸੈਂਸੇਸ਼ਨਲ ਖਬਰਾਂ ਲੈ ਕੇ ਅਸੀਂ ਤੁਰ ਪੈਂਦੇ ਆ, ਬਿਕੋਜ਼ ਇਟ ਇਜ਼ ਆਵਰ ਫਾਲਟ, ਕਿਉਂਕਿ ਦਿਸ ਇਜ਼ ਵਾਟ ਵੀ ਵਾਂਟ ਐਂਡ ਦਿਸ ਇਜ਼ ਵਾਟ ਵੀ ਲੁੱਕ ਫॉर। ਅੱਛਾ, ਦੂਜੀ ਗੱਲ, ਇਹ ਖੈਰ ਲੰਬਾ, ਦਿਸ ਇਜ਼ ਅ ਬਿਗ ਟੌਪਿਕ,
ਬਟ ਦੂਜੇ ਪਾਸੇ ਅਸੀਂ ਆਨੇ ਕਿ ਇਹਨਾਂ ਨੇ ਅਮੋਲਕ ਸਿੰਘ ਦਾ ਬੜਾ ਵਨ ਡਾਇਮੈਂਸ਼ਨਲ ਕੈਰੈਕਟਰ ਬਣਾਇਆ। ਇਹ ਸਾਰੇ ਦੇ ਵਿੱਚ ਜਿਹੜਾ ਕੋਈ ਗਰੋਥ ਹੋਈ ਹੈ ਆਫ ਐਨੀ ਕਾਈਂਡ ਉਹ ਅਮੋਲਕ ਸਿੰਘ ਦੀ ਹੋਈ। ਅਸੀਂ ਇੱਕ ਉਸ ਲੇਡੀ ਤੋਂ who has been hurt by him ਦੀ ਉਹਦੀ ਗੱਲ ਸੁਣੀ। now this guy ਕਿ ਜਿਹੜਾ ਕਿ ਬਿਲਕੁਲ ਹੀ ਨਕਮਾ ਸੀ ਇਹ ਉਹਨੇ ਇੱਕ ਪਹਿਲਾਂ ਤੇ ਬਿਜ਼ਨਸ ਖਰੀਦਿਆ ਹੈ, ਉਹਨੂੰ ਚਲਾਇਆ ਹੈ, ਫਿਰ ਉਸਨੇ ਘਰ ਖਰੀਦਿਆ, ਫਿਰ ਉਹਨੇ ਆਪਣਾ ਘਰ ਬਸਾਇਆ ਤੇ ਫਿਰ ਉਹ ਇੱਕ ਸੰਸਥਾ ਚਲਾ ਰਿਹਾ। ਅੱਛਾ, ਇਹਨਾਂ ਨੂੰ ਇਸ ਗੱਲ ਦਾ ਵੀ ਹੁੰਦਾ ਹੈ ਕਿ ਵੀ ਕੀ ਉਹ ਲਿਖਾਰੀ ਹੈ। ਤੁਸੀਂ ਕਿਸੇ ਵੀ ਆਰਟ ਨੂੰ ਅਪਰੀਸ਼ੀਏਟ ਕਰਨ ਲਈ ਤੁਹਾਨੂੰ ਉਸ ਆਰਟ ਦੇ ਮਾਹਿਰ ਹੋਣਾ ਜ਼ਰੂਰੀ ਨਹੀਂ। ਤੁਸੀਂ ਯੂ ਕੈਨ ਬੀ ਅ ਪੇਂਟਰ, ਮਤਲਬ ਤੁਸੀਂ ਕਿਸੇ ਪੇਂਟਿੰਗ ਨੂੰ ਅਪਰੀਸ਼ੀਏਟ ਕਰਦੇ ਦਾ ਮਤਲਬ ਇਹ ਨਹੀਂ ਕਿ ਤੁਸੀਂ ਵੈਨ ਗੋ ਬਣੇ ਹੋਏ ਹੋ ਤਾਂ ਹੀ ਤੁਸੀਂ ਉਹਨੂੰ ਅਪਰੀਸ਼ੀਏਟ ਕਰਦੇ ਹੋ, ਜਾਂ ਤੁਸੀਂ ਕੋਈ ਕਵਿਤਾ ਨੂੰ ਕਰਨਾ ਹੈਗਾ ਆ ਤੇ ਤੁਸੀਂ ਪਾਤਰ ਹੀ ਹੋਵੋ ਤੇ ਤਾਂ ਹੀ ਤੁਸੀਂ ਉਸ ਕਵਿਤਾ ਨੂੰ ਤੁਸੀਂ ਅਪਰੀਸ਼ੀਏਟ ਕਰਦੇ। ਨਹੀਂ, ਵੱਡੇ ਵੱਡੇ ਬਾਦਸ਼ਾਹ ਜਿਨ੍ਹਾਂ ਲੋਕਾਂ ਨੇ ਆਰਟਸ ਨੂੰ ਦਿੱਤੀ ਹੈ ਪ੍ਰੋਗਰੈਸ ਜਿਨ੍ਹਾਂ ਦੇ ਕਰਕੇ ਹੋਇਆ। ਹੁਣ ਜਿੱਦਾਂ ਅਕਬਰ ਸੀਗਾ, ਜੇ ਉਹ ਜ਼ਾਲਿਮ ਵੀ ਸੀਗਾ, ਉਹਨੇ ਲੋਕਾਂ ਦੇ ਜ਼ੁਲਮ ਵੀ ਕੀਤਾ, ਹਰ ਕੁਛ ਕੀਤਾ ਉਹ ਬਾਦਸ਼ਾਹ, ਪਰ ਉਹਨੇ ਤਾਨਸੈਨ ਨੂੰ ਅਪਰੀਸ਼ੀਏਟ ਕੀਤਾ। ਤੇ ਜੇ ਅੱਜ ਤਾਨਸੈਨ ਨਾ ਹੁੰਦਾ ਤੇ ਸਾਡਾ ਹੀ ਕਲਾਸੀਕਲ ਮਿਊਜ਼ਿਕ ਦਾ ਅੱਜ ਮੇਬੀ ਇਹ ਲੈਵਲ ਨਾ ਹੁੰਦਾ। ਸੋ ਯੂ ਡੋਂਟ ਹੈਵ ਟੂ, ਜਿਹੜੀ ਉਹ ਗੱਲ ਸੀਗੀ ਨਾ ਕਿ ਕੀ ਉਹ ਲੇਖਕ ਹੈ, ਜ਼ਰੂਰੀ ਨਹੀਂ ਹੈ। ਐਂਡ ਆਲਸੋ ਜਿਹੜਾ ਆਰਟ ਹੈ ਬਿਨਾਂ ਪੈਸੇ ਤੋਂ ਅੱਗੇ ਨਹੀਂ ਵੱਧਦਾ, ਬਿਨਾਂ ਅਪਰੀਸੀਏਸ਼ਨ ਤੋਂ ਅੱਗੇ ਨਹੀਂ ਵੱਧਦਾ। ਹੁਣ ਜਿਹੜੇ ਵੀ ਅਸੀਂ ਸਾਰੇ ਇੱਥੇ ਜਿਹੜੇ ਨਾਟ ਅਸ ਬਟ ਜਿਹੜੇ ਲਿਖਾਰੀ ਨੇ ਉਹ ਕਹਿੰਦੇ ਨੇ ਅਸੀਂ ਆਹ ਕਿਤਾਬ ਲਿਖੀ, ਆਹ ਪਬਲਿਸ਼ ਕੀਤੀ, ਆਹ ਹੋਇਆ, ਤੇ ਜੇ ਉਹ ਸਿਰਫ ਆਪਣੇ ਲਈ ਲਿਖਦੇ, ਜੇ ਉਹ ਉਸ ਅਪਰੀਸੀਏਸ਼ਨ ਲਈ ਨਹੀਂ ਲਿਖਦੇ, ਤੇ ਜੇ ਉਹਨਾਂ ਨੂੰ ਕੋਈ ਥੋੜਾ ਬਹੁਤਾ ਚਲੋ ਮੋਨਿਟਰੀ ਆਲਸੋ ਜਿਹੜਾ ਹੈਗਾ ਆ ਫਾਇਦਾ ਉਹਦੇ ਲਈ ਵੀ ਲਿਖਦੇ, ਨਹੀਂ ਤਾਂ ਆਪਣੇ ਘਰ 'ਚ ਲਿਖ ਕੇ ਤੁਸੀਂ ਆਪਣੀ ਅਲਮਾਰੀ 'ਚ ਜੋ ਤੁਸੀਂ ਆਪਣੇ ਲਈ ਲਿਖਦੇ ਹੋ ਜਾਂ ਆਪਣੇ ਲਈ ਗਾਉਂਦੇ ਹੋ, ਕਮਰਾ ਬੰਦ ਕਰੋ, ਲਿਖੋ, ਕਰੋ ਆਪਣਾ ਕੰਮ। ਸੋ ਆਲ ਥੀਸ ਥਿੰਗਸ ਜਿਹੜੇ ਹੈਗੀਆਂ ਨੇ ਇਹ ਨੈਗੇਟਿਵਸ ਇਹਨਾਂ 'ਚ ਹੈਗੇ ਨੇ, ਬਟ ਪੋਜ਼ਿਟਿਵਸ ਵੀ ਹੈਗੇ। ਇਹਨਾਂ ਦੇ ਬਿਨਾਂ ਆਰਟ ਪ੍ਰੋਗਰੈਸ ਨਹੀਂ ਕਰ ਸਕਦਾ। ਇਹ ਮੈਂ ਥੋੜੀ ਜਿਹੀ ਕਰਨੀ ਸੀ। ਹੋਰ ਮੈਂ ਪੁਆਇੰਟ ਜਿਹਾ ਲਿਖਿਆ ਸੀ ਜਿਹੜਾ ਮੈਨੂੰ ਸਮਝ ਨਹੀਂ ਆਇਆ ਕਿੱਥੇ ਲਿਖਿਆ। ਹਾਂ, ਸੋ ਹਾਂਜੀ, ਜਿੱਦਾਂ ਹੁਣ ਫॉर ਐਗਜ਼ਾਮਪਲ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦੀ ਹਾਂ। ਹੁਣ ਸਾਡੇ ਪਿੱਛੇ ਬਹੁਤ ਹੀ ਵੱਡੇ ਕਵੀ ਪਾਤਰ ਸਾਹਿਬ ਸਾਥੋਂ ਵਿਛੜੇ ਨੇ, ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਸਨਮਾਨ ਦਿੱਤਾ ਜਾਂ ਜਿਨ੍ਹਾਂ ਨੇ ਉਹਨਾਂ ਨੂੰ ਅਪਰੀਸ਼ੀਏਟ ਕੀਤਾ, ਉਹ ਉਹਨਾਂ ਤੋਂ ਵੱਡੇ ਤਾਂ ਨਹੀਂ ਸੀਗੇ ਨਾ। ਤੇ ਜੇ ਉਹ ਲੋਕ ਨਾ ਕਰਦੇ, ਜੇ ਉਹ ਲੈਂਦੇ, ਪੰਜਾਬ 'ਚ ਉਹਨਾਂ ਦਾ ਕਿਸੇ ਨੇ ਨਾਂ ਵੀ ਨਹੀਂ ਸੀ ਸੁਣਨਾ। ਸੋ ਇਟ ਇਜ਼ ਵੈਰੀ ਐਸੈਂਸ਼ੀਅਲ। ਅੱਛਾ, ਦੂਜੀ ਮੇਰੀ ਗੱਲ ਜਿਹੜੀ ਸੀਗੀ ਨਾ, ਇੱਕ ਮੈਂ ਕਹਿਣਾ ਚਾਹੁੰਦੀ ਸੀਗੀ ਕਿ ਇੱਕ ਜਗ੍ਹਾ ਪੁਆਇੰਟ ਮੇਰੇ ਅਲੱਗ-ਅਲੱਗ ਲਿਖਦੀ ਆ। ਅੱਛਾ, ਜਿਹੜੀ ਆਫਤਾਬ ਸਾਹਿਬ ਨੇ ਗੱਲ ਕੀਤੀ ਨਾ, ਉਹ ਠੀਕ ਹੈ। ਉਹ ਜਿਹੜੀ ਕਹਿੰਦੇ ਨੇ ਕਿ ਤੁਸੀਂ ਡਿਫਰੈਂਸ ਕਿ ਵੀ ਤੁਸੀਂ ਲੜਕਿਆਂ ਨੂੰ ਕਿਸ ਤਰ੍ਹਾਂ ਪਾਲਦੇ ਹੋ, ਇਹ ਮੇਰਾ ਖਿਆਲ 'ਚ ਇਹ ਪੁਰਾਣੀ ਗੱਲਾਂ ਨੇ। ਅਸੀਂ ਇਹਨਾਂ ਨੂੰ ਪੱਲੇ ਬੰਨ ਕੇ ਬਹਿ ਗਏ ਆ ਕਿ ਅਸੀਂ ਅੱਜ ਦੇ ਜ਼ਮਾਨੇ ਦੇ ਵਿੱਚ ਲੜਕਿਆਂ ਨੂੰ ਔਰ ਲੜਕੀਆਂ ਨੂੰ ਅਲੱਗ-ਅਲੱਗ ਪਾਲਦੇ। ਮੈਂ ਤੁਹਾਨੂੰ ਆਪਣੀ ਪਰਸਨਲ ਗੱਲ ਦੱਸਦੀ ਹਾਂ। ਮੇਰੀ ਇੱਕ ਬੇਟੀ ਹੈ ਔਰ ਮੇਰੇ 2 ਬੇਟੇ ਨੇ। I can promise you one thing ਕਿ ਵੀ ਉਹਨਾਂ ਤਿੰਨਾਂ ਦੇ ਵਿੱਚ ਕੋਈ ਵੀ ਉਹਨਾਂ ਦੀ ਪਰਵਰਿਸ਼ ਦੇ ਵਿੱਚ ਜਾਂ ਉਹਨਾਂ ਦੀ ਤਰੱਕੀ ਦੇ ਵਿੱਚ ਕੋਈ ਵੀ ਅੰਤਰ ਨਹੀਂ ਸੀ। ਇਹ ਹੋ ਸਕਦਾ ਹੈ ਕਿ ਮੈਂ ਮੇਬੀ ਆਪਣੀ ਬੇਟੀ ਨੂੰ ਜ਼ਿਆਦਾ ਤਵੱਜੋ ਦਿੱਤੀ ਹੋਵੇ। ਸਮੀਨਾ ਜੀ ਬੈਠੇ ਨੇ ਸਾਹਮਣੇ, ਇਹ ਕਿੰਨਾ ਆਪਣੇ ਬੇਟੀਆਂ, ਯੂ ਥਿੰਕ ਇਟ ਵੁੱਡ ਹੈਵ ਬੀਨ ਡਿਫਰੈਂਟ ਕਿ ਜੇ ਇਹਨਾਂ ਦੇ ਕੋਈ ਬੇਟਾ ਹੁੰਦਾ ਜਾਂ ਬੇਟੀਆਂ ਨਹੀਂ। ਸੋ ਅੱਜ ਕੱਲ ਇਹ ਜ਼ਮਾਨਾ ਜਿਹੜਾ ਨਾ, ਇਹ ਆਪਾਂ ਕਹਿ ਕੇ ਕਿ ਅੱਜ ਕੱਲ ਵਕਤ ਬਦਲ ਰਿਹਾ। ਔਨ ਪ੍ਰੋਬਲਮ ਇਜ਼ ਕਿ ਵੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਸੈਂਸੇਸ਼ਨਲਿਜ਼ਮ ਦੇ ਪਿੱਛੇ ਭੱਜਦੇ ਹਾਂ ਸਾਰੇ ਜਣੇ, ਐਂਡ ਦੈਟਸ ਆਲ ਵੀ ਹੇਅਰ। ਸੋ ਇਟ ਇਜ਼ ਨਾਟ ਅ ਗਿਵਨ ਟਰੂਥ ਕਿ ਲੜਕਿਆਂ ਨੂੰ ਅਲੱਗ ਪਾਲਿਆ ਤਰੀਕੇ ਦੇ ਨਾਲ ਪਾਲਿਆ ਜਾਂਦਾ ਔਰ ਨਹੀਂ ਪਾਲਿਆ ਜਾਂਦਾ। ਸੋ ਥੋੜੀਆਂ ਜਿਹੀਆਂ ਗੱਲਾਂ ਏਦਾਂ ਹੀ ਸੋਚੀਆਂ ਸੀ। ਸ਼ੁਕਰੀਆ ਜੀ ਬੀਬਾ ਜੀ। ਲੇਕਿਨ ਅੱਜ ਵੀ ਉਹੀ ਗੱਲ ਚੱਲ ਰਹੀ ਹੈ। ਮੈਜੋਰਿਟੀ ਜਿਹੜੀ ਤਕਰੀਬਨ 70% ਮੈਂ ਸਮਝਦੀ ਹੈ ਕਿ ਉਹੀ ਚੱਲ ਰਹੀ ਹੈ ਕਿ ਜਿਹੜਾ ਮੁੰਡੇ ਨੂੰ ਪਾਲਿਆ ਜਾਂਦਾ ਨਾ, ਉਹਨੂੰ ਬਣਾਇਆ ਜਾਂਦਾ ਹੈ ਕਿ ਤੂੰ ਮਾਲਕ ਹੈ। ਅਜੇ ਵੀ ਚੱਲ ਰਹੀ ਹੈ। ਆਈ ਐਗਰੀ। ਪਤਾ ਨਹੀਂ, ਮੇਬੀ ਅਸੀਂ ਇੱਥੇ ਬਹੁਤ ਦੇਰ ਦੇ ਆ ਚੁੱਕੇ ਹਾਂ। ਹਾਂਜੀ, ਤੁਸੀਂ ਉੱਥੇ ਦੀ ਗੱਲ ਨਾ ਸ਼ਾਇਦ ਕਰੋ, ਕਿਉਂਕਿ ਮੈਂ ਆਪਣੇ ਆਲੇ ਦੁਆਲੇ ਦੇਖਦੀ ਹਾਂ, ਮੈਨੂੰ ਕਿਤੇ ਨਜ਼ਰ ਨਹੀਂ। ਹਾਂਜੀ, ਨਹੀਂ ਮੈਂ ਗੱਲ ਕਰਨੀ ਚਾਹੁੰਦਾ। ਜੀ ਮੈਂ ਵੀ ਸਾਡਾ 90% ਜਿਹੜੀ ਸੋਸਾਇਟੀ ਹੈ ਨਾ, ਉਹ ਐਸੇ ਚੀਜ਼ ਦੇ ਇਰਦ ਗਿਰਦ, ਤੁਸੀਂ ਅਗਰ 2% ਸੋਸਾਇਟੀ ਜਾਂ 3% 4% ਦੀ ਗੱਲ ਕਰ ਰਹੇ ਹੋ, ਲੇਕਿਨ ਔਨ ਦਾ ਹੋਲ ਤੁਸੀਂ ਸੋਸਾਇਟੀ ਨੂੰ ਦੇਖੋ, ਤੁਸੀਂ ਦੇਖੋ ਕਿ ਸਾਡੀ ਕਿੰਨੀ ਪਰਸੈਂਟੇਜ ਹੈ
ਔਰ ਇਹ ਚੀਜ਼ਾਂ ਜਿਹੜੀਆਂ ਡਿਵੈਲਪ ਹੋ ਰਹੀਆਂ ਨੇ, ਇਹ ਕਿਸ ਪਾਸੇ ਸਾਡੀਆਂ ਬਹੁਤੀਆਂ ਡਿਵੈਲਪ ਹੋ ਰਹੀਆਂ ਨੇ। ਅਗਰ ਤੁਸੀਂ ਆਪਣੇ ਬੱਚਿਆਂ ਦੀ ਅੱਛੀ ਪਰਵਰਿਸ਼ ਕਰ ਰਹੇ ਹੋ ਤੇ ਇਹਦਾ ਮਤਲਬ ਹੈ ਤੁਸੀਂ ਇੱਕ ਯੂਸਫੁਲ ਤੁਸੀਂ ਯੂਸਫੁਲ ਜਿਹੜਾ ਨਾ ਸਮਾਜ ਨੂੰ ਦੇ ਰਹੇ ਹੋ। ਹਾਂ ਔਰ ਜਿੱਥੇ ਇਹ ਨਹੀਂ ਹੋ ਰਿਹਾ ਉੱਥੋਂ ਹੀ ਇਹ ਚੀਜ਼ਾਂ ਡਿਵੈਲਪ ਹੋ ਰਹੀਆਂ ਨੇ, ਉਹੀ ਉੱਥੇ ਹੀ ਚੀਜ਼ਾਂ ਸਾਡੀ ਡਿਵੈਲਪ ਹੋ ਗਈਆਂ society ਨੇ। ਮੈਂ ਇਸੇ ਲਈ ਤੇ ਕਿਹਾ ਸੀ ਨਾ ਕਿ ਤਲਤ ਜੀ ਤੁਹਾਡੇ ਸਵਾਲ ਵਿੱਚ ਵੀ ਜਿਹੜਾ ਜਵਾਬ ਹੈ ਆਫਤਾਬ ਜੀ ਨੇ ਨਹੀਂ, ਜਿਹੜੀ ਗੱਲ ਕੀਤੀ ਉਹ ਠੀਕ ਹੈ, ਮੈਂ ਤੇ ਐਗਰੀ ਕਰ ਰਹੀ ਹਾਂ ਆਫਤਾਬ ਸਾਹਿਬ ਨਾਲ, 100% ਉਹਨਾਂ ਨੇ ਉਸ ਜੋ ਤੋਂ ਹੀ ਕੁਛ ਸ਼ੁਰੂ ਦੱਸਿਆ। ਹੁੰਦਾ ਹੈ। ਸਾਡੀ ਜਿਹੜੀ ਐਜੂਕੇਸ਼ਨ ਹੈ ਨਾ, ਉਹ ਅਸੀਂ ਬੱਚਿਆਂ ਨੂੰ ਸਿਖਾਉਂਦੇ ਹੀ ਨਹੀਂ, ਲੜਕਿਆਂ ਨੂੰ ਸਪੈਸ਼ਲੀ, ਕਿ ਤੁਸੀਂ ਕਿਸ ਨਾਲ ਡੀਲ ਕਰਨਾ ਹੈ, ਤੁਸੀਂ ਲੇਕਿਨ ਕਿਸ ਸਮੀਨਾ ਤਰ੍ਹਾਂ ਜੀ society ਦੇ ਮਸਲਾ ਵਿੱਚ। ਹੈ ਕਿ ਇਹਦੇ ਵਿੱਚ ਕਲਾਸ ਬੱਚੇ ਔਰ ਬੱਚੀਆਂ ਦੋਵਾਂ ਦਾ, ਤੁਸੀਂ ਅਗਰ ਇੱਕ ਬੱਚੀ ਦੀ ਅੱਛੀ ਪਰਵਰਿਸ਼ ਕਰ ਰਹੇ ਹੋ ਨਾ, ਇਹਦਾ ਮਤਲਬ ਹੈ ਕਿ ਤੁਸੀਂ ਮਾਸ਼ਰੇ ਦੀ ਅੱਛੀ ਪਰਵਰਿਸ਼ ਕਰ ਰਹੇ ਹੋ। ਬਿਲਕੁਲ ਇੱਕ ਤੁਸੀਂ ਬੱਚੀ ਦੀ ਪਰਵਰਿਸ਼ ਜ਼ਿਆਦਾ ਜ਼ਰੂਰੀ ਹੈ। ਇੱਕ ਬੇਟੇ ਨਾਲੋਂ ਇੱਕ ਬੇਟੀ ਦੀ ਪਰਵਰਿਸ਼ ਜਿਹੜੀ ਹੈ ਨਾ, ਉਹ ਜ਼ਿਆਦਾ ਉਹਦੀ ਅਹਿਮੀਅਤ ਹੈ, ਕਿਉਂਕਿ ਇੱਕ ਬੇਟੀ ਦੀ ਪਰਵਰਿਸ਼ ਦਾ ਮਤਲਬ ਹੈ ਕਿ ਤੁਸੀਂ ਆਪਣੇ ਪੂਰੇ ਮਾਸ਼ਰੇ ਨੂੰ ਅੱਛੀ ਤੁਸੀਂ ਦੇ ਰਹੇ ਹੋ ਤਰਬੀਅਤ, ਕਿਉਂਕਿ ਬੇਟੀ ਨੇ ਅੱਗੇ ਤੁਹਾਡੇ ਉਹਨੂੰ ਚਲਾਣਾ ਹੈ, ਬੇਟੇ ਨੇ ਨਹੀਂ ਚਲਾਣਾ। ਬੇਟੀ ਨੇ ਨਹੀਂ ਚਲਾਣਾ, ਬੇਟੇ ਨੇ ਲੇਕਿਨ ਚਲਾਣਾ ਜੇ, ਨਹੀਂ ਇਹ ਮੈਂ ਨਹੀਂ ਐਗਰੀ ਕਰਦੀ ਤਲਤ ਜੀ, ਬੇਟੀ ਨੇ ਨਹੀਂ ਚਲਾਣਾ, ਬੇਟੇ ਨੇ ਚਲਾਣਾ ਹੈ। ਔਰ ਜਿਹੜੀ ਸੁਸਾਇਟੀ ਜਾ ਰਹੀ ਹੈ ਨਾ ਅਜੇ ਤੱਕ, ਲੇਕਿਨ ਬਣਿਆ ਤੇ ਆਈ ਹੋਇਆ ਨਾ ਕਿ ਮਾਂ ਦੀ ਨੇ ਗੋਦ ਕਰਨੀ ਹੈ ਬਸ ਨਾ ਬਣਿਆ ਹੀ ਹੋਇਆ ਹੈ, ਇਹ ਬਸ ਮਾਂ ਦੀ ਗੋਦ ਬਣਿਆ ਹੀ ਹੋਇਆ, ਅਸਲ ਪਿਓ ਦੀ ਗੋਦ ਹੀ ਹੁੰਦੀ ਹੈ। ਹਾਂਜੀ ਜੀ, ਅਸੀਂ ਬੈਸਟ ਠਹਿ ਗਏ ਨੇ। और दोस्त इंतजार कर रहे हैं। ਹਾਂਜੀ ਸਾਡੇ ਦੂਸਰੇ ਦੋਸਤ ਕਾਲੂ ਜੀ ਨਾ, ਕਾਲੂ ਜੀ कालू ਤੁਸੀਂ जी ਜ਼ਰਾ चले गए ਰੋਸ਼ਨੀ यार। मैं एक कमेंट कर रहा हूँ, क्विक कमेंट। ਜੀ गुरदास ਆ जी ਗਏ ਨੇ, ने ਕਾਲੂ ਜੀ ਵੀ ਆ ਗਏ ਨੇ उन्होंने भी गलबात करनी है, सारे ਨੂੰ मौका दे, टाइम थोड़ा रह गया। ਜੀ ਕਾਲੂ ਜੀ ਠੀਕ ਹੈ, ਮੈਂ ਜੀ ਛੇਤੀ ਤੁਸੀਂ ਕਰ ਦਿੰਦਾ ਗੱਲ ਜਿਹੜੀ ਮੈਂ ਕਰਨੀ ਹੈ ਨਾ। ਮੇਰੀ ਤਾਂ ਇਹੀ ਹੈ, ਹਾਂਜੀ ਜਿਹੜੀ ਕਹਾਣੀ ਹੈਗੀ ਹੈ, ਇਹ ਡਾਇਸਪੋਰੇ ਤੇ ਸੈਟਿੰਗ ਚ ਹੈ ਨਾ। ਤੇ ਉਹ ਹੁਣ ਇੰਡੀਆ ਤੇ ਜਿਹੜੇ ਆਉਂਦੇ, ਮੈਂ ਦੇਖਦਾ ਆ, ਜਿੱਦਾਂ ਬੀਬਾ ਦੀ ਮੈਂ ਗੱਲ ਸਮਝਦਾ ਹੈ ਨਾ, ਕਈ ਪਰਿਵਾਰਾਂ ਚ ਹੈਗਾ ਵੀ ਨਹੀਂ, ਉਹ ਦੇਖਦੇ ਹੈ ਕਿ ਸਾਰਿਆਂ ਨੂੰ ਇੱਕੋ ਜਿਹਾ ਪਰਵਰਿਸ਼ ਕੀਤੀ ਜਾਂਦੀ ਆ, ਪਾਲਿਆ ਜਾਂਦਾ, ਅੰਡਰਸਟੈਂਡ ਕਰ ਹੈ ਨਾ। ਪਰ ਫਿਰ ਵੀ ਆਪਾਂ ਨੂੰ ਇੱਕੋ ਫੈਮਿਲੀ ਦੀ ਰਿਪਰੈਜ਼ੈਂਟੇਸ਼ਨ ਸਾਰਿਆਂ ਦੀ ਨਹੀਂ ਹੁੰਦੀ ਹੈ, ਕਿ ਮੈਜੋਰਿਟੀ ਤੇ ਜਾਣਾ ਪੈਂਦਾ। ਹੁਣ ਜਿਸ ਤਰੀਕੇ ਨਾਲ ਜਿਹੜੇ ਇੰਡੀਆ ਤੋਂ ਇੱਥੇ ਇੰਗਲੈਂਡ ਵੀ ਆਏ ਹੋ ਆ, ਮੈਂ ਦੇਖ ਸਕਦਾ ਜੋ ਉਸ ਕਹਾਣੀ ਚ ਲਿਖਿਆ ਹੈ, ਜਿਸ ਤਰੀਕੇ ਨਾਲ ਕੰਮ ਚੱਲਦੇ ਕਰਕੇ ਮੈਂ ਸਟੋਰੀਆਂ ਸੁਣ ਚੁੱਕਾ ਹਨਾ। ਤੇ ਇਹ ਜਿਹੜੀਆਂ ਕੁੜੀਆਂ ਜਾਂ ਮੁੰਡੇ ਇੰਡੀਆ ਤੋਂ ਆਏ ਹੋ ਹੈਗੇ ਆ, ਇਹ ਕੋਈ ਪਿਛੜੇ ਇਲਾਕੇ ਦੇ ਨਹੀਂ ਹੈਗੇ, ਇਹਨਾਂ ਦੀ ਉਪਰਿੰਗ ਇਕੁਅਲ ਆ। ਪਰ ਫਿਰ ਵੀ ਤੁਸੀਂ ਘਰ ਮਾਪੇ ਦੇ ਘਰ ਤੁਸੀਂ ਇਕੋ ਵੀ ਰੱਖ ਸਕਦੇ, ਜਾਂ ਵਿਆਹ ਹੋ ਜਾਂਦੇ ਹਨ, ਬਦਲੀ ਹੋ ਜਾਂਦੀ ਆ। ਜੋ ਧੀਆਂ ਨੂੰ ਆਪਾਂ ਸਤਿਕਾਰ ਤੇ ਨੌਹਾਂ ਨੂੰ ਨਹੀਂ ਦਿੰਦੇ ਹੈਗੇ ਹਨਾ, ਫਿਰ ਉਹ ਉੱਥੇ ਦੇ ਉੱਥੇ ਮੁੜ ਕੇ ਗੱਲ ਆ ਜਾਂਦੀ ਹੈ। ਸੋ ਇਹ ਜਿਹੜੀ ਸਿਸਟਮ ਜਿਹੜੀ ਤੁਸੀਂ ਡਿਸਕ੍ਰਾਈਬ ਕੀਤੀ ਹੈ, ਇਹ ਡਾਇਸਪੋਰੇ ਚ ਹੁਣ ਮੈਂ ਆਪ ਦੇਖਦਾ ਹਨਾ। ਕਹਾਣੀ ਦੀ ਮੈਂ ਗੱਲ ਇਹ ਹੈ, ਜੇ ਤੁਸੀਂ ਪਹਿਲਾਂ ਟੱਚ ਕੀਤੀ ਸੀ ਕਰਕੇ ਸ਼ੋਰਟ ਕਹਾਣੀ ਕਿਤੇ ਕੱਟ ਆਫ ਕਰਨੀ ਪਈ ਸੀਗੀ ਹਨਾ, ਪਰ ਜਿਹੜੀ ਛੇੜਛਾੜ ਦੀ ਹੈ, ਜਿਹੜੇ ਇਸ਼ੂ ਸੀਗੇ, ਉਹ ਮੈਂ ਸੁਣਦਾ ਸੀਗਾ ਤੇ ਇਹਨੂੰ ਫਿਨਿਸ਼ ਹੋ ਕੇ ਮੈਂ ਸਮਝ ਸੀ 2-4 ਮਿੰਟ ਹੋਰ ਹੋ ਗਈ ਕਹਾਣੀ ਹਨਾ। ਉਹ ਲੂਸ ਐਂਡਸ ਠਾਏ ਕਰਨੇ ਦੀ ਇਹ ਗੱਲ ਸੀਗੀ। ਤੇ ਬਾਕੀ ਤਾਂ ਗੱਲਾਂ ਸਾਰੀਆਂ ਹੁਣ ਹੋ ਚੁੱਕੀਆਂ ਜਿਹੜੀਆਂ ਆਪਾਂ ਕਰ ਚੁੱਕੇ ਆ ਹਨਾ। ਪਰ ਮੈਂ ਇਹੀ ਹੈ, ਇਹ ਡਾਇਸਪੋਰਾ ਦੀ ਸਿਚੁਏਸ਼ਨ ਜਿਹੜਾ ਹੈਗਾ ਹੈ ਹਨਾ, ਉਹਦੀ ਡਿਸਕ੍ਰਿਪਸ਼ਨ ਤੁਸੀਂ ਦਿੱਤੀ ਹੈ ਤੇ ਰੈਲੇਵੈਂਟ ਹੁਣ ਹੈਗੀ ਆ। ਪਰ ਯੈਸ, ਸੋਸਾਇਟੀ ਚੇਂਜ ਵੀ ਹੁੰਦੀ ਆ, ਪਰ ਬਹੁਤੇ ਥਾਂ ਤੇ ਨਹੀਂ ਵੀ ਹੁੰਦੀ। ਤੇ ਆਪਾਂ ਨੂੰ ਸਾਰੇ ਪੰਜਾਬੀਆਂ ਨੂੰ ਇੱਕ ਸਾਥ ਦੇਖਣਾ ਪੈਣਾ, ਨਾਟ ਜਸਟ ਇਨ ਫਿਊ ਫੈਮਿਲੀਜ਼ ਹੇਅਰ ਐਂਡ ਦੇਅਰ ਹਨਾ। ਤੇ ਮੈਜੋਰਿਟੀ ਦੇਖਣੀ ਪਈ, ਮੈਜੋਰਿਟੀ ਚ ਕੀ ਹੁੰਦਾ, ਤੇ ਮੈਜੋਰਿਟੀ ਚ ਕੰਮ ਹਜੇ ਵੀ ਚੱਲਦੇ ਆ। ਬਾਕੀ ਹੁਣ ਹੋਰ ਕੋਈ ਗੱਲ ਕਰ ਲਵੇ, ਕਾਲੂ ਸਾਹਿਬ ਕਰਨਾ ਚਾਹੁੰਦੇ ਮੇਰਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਕਾਲੂ ਜੀ। ਮਿਊਟ ਆ ਆਵਾਜ਼ ਤੁਸੀਂ, ਆ ਰਹੀ? ਮਿਊਟ ਆ ਹਜੇ ਵੀ, ਸਰ ਬੋਲ ਨਹੀਂ ਸੁਣਦਾ। ਕਾਲੂ ਜੀ अपने अनम्यूट करो जी, साड़ी आवाज नहीं आ रही। ਸਭ ਤੁਸੀਂ ਕਰਦੇ ਹੋ ਉਹਨਾਂ ਨੂੰ। नहीं ਅਸੀਂ नहीं कर सकते, मैं रिक्वेस्ट कर सकता हूँ सिर्फ। ਮਿਊਟ, ਹਾਂਜੀ ਮਿਊਟ ਹੀ ਨੇ। ਕਾਲੂ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ। ਹਾਂਜੀ ਹੁਣ ਆ ਰਹੀ ਜੀ। ਹਾਂਜੀ ਹੁਣ ਆ ਰਹੀ ਜੀ 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 ਹਾਂ, ਜੀ ਪਹਿਲਾਂ ਗੱਲ ਤਾਂ ਇਹ ਕਰੋ। ਹੈ ਜੀ ਕਿ ਤੁਹਾਡੀ ਸੰਗਤ ਨੂੰ ਇਸ ਗੱਲ ਦੀ ਮੁਬਾਰਕ ਹੈ ਕਿ ਤੁਸੀਂ ਏਡਾ ਵਧੀਆ ਉਦਮ ਕਰਦੇ ਹੋ। ਜਿਹੜੀ ਰਿਸ਼ਪਾਲ ਜੀ ਦੀ ਕਹਾਣੀ ਹੈ ਨਾ ਜੀ, ਜਿੱਦਾਂ ਆਪਣੇ ਮਨਹਾਸ ਹੋਰਾਂ ਨੇ ਕਿਹਾ ਹੈਗਾ, ਮੈਂ ਕਿਉਂਕਿ ਉਸ ਸ਼ਹਿਰ ਦਾ ਬਸ਼ਿੰਦਾ ਆ ਜਿੱਥੇ ਦੀ ਰਿਸ਼ਪਾਲ ਕੌਰ ਹੈ, ਤੇ ਇਸ ਗੱਲ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਸਮਝਦਾ ਹਾਂ। ਔਰ ਕਹਾਣੀ ਰਿਸ਼ਪਾਲ ਜੀ ਨੇ ਜਿਹੜੀ ਬੌਣੇ ਆ, ਬੜਾ ਵਧੀਆ ਨਾਂ ਰੱਖ ਕੇ ਉਹਨੂੰ ਜਸਟੀਫਾਈ ਕੀਤਾ ਆ। ਤੇ ਉਹਦੇ ਵਿੱਚ ਜਿਹੜੀ ਮੋਟੀ ਗੱਲ ਹੈ ਉਹ ਇਹ ਆ ਕਿ ਜੇ ਉਹਨੂੰ ਅਸੀਂ ਟੋਰਾਂਟੋ ਤੱਕ ਸੀਮਤ ਨਾ ਰੱਖੀਏ,
ਜੇ ਇਹਨੂੰ ਐਕਸਪੈਂਡ ਕਰ ਰਹੀਏ, ਮੈਨੂੰ ਲਹਿੰਦੇ ਪੰਜਾਬ ਦਾ ਨਹੀਂ ਪਤਾ, ਮੈਨੂੰ ਚੜ੍ਹਦੇ ਪੰਜਾਬ ਦਾ ਪਤਾ ਆ, ਤੇ ਖਾਸ ਕਰਕੇ ਜਿਹੜਾ ਡਾਇਸਪੋਰਾ ਆ, ਖਾਸ ਕਰਕੇ ਕੈਨੇਡਾ ਦਾ, ਇਹਦੇ ਵਿੱਚ ਮੈਂ ਦੇਖਦਾ ਵਾਂ ਬਈ ਇਹ ਜਿਹੜੇ ਪੈਸੇ ਵਾਲੇ ਨੇ, ਜਿਹੜੇ ਰਿਸੋਰਸਿਸ ਵਾਲੇ ਨੇ, ਉਹਨਾਂ ਨੂੰ ਸ਼ਾਇਦ ਦੀ ਕੋਈ ਸਮਝ ਨਹੀਂ ਹੈ, ਉਹ ਵਾਕਿਆ ਹੀ ਬੌਣੇ ਨੇ। ਔਰ ਜਿਹੜੀ ਗੱਲ ਇਹ ਗੱਲ ਚੱਲ ਰਹੀ ਸੀਗੀ ਕਿ ਬਈ ਇਹ ਕਿਉਂ ਹੁੰਦਾ ਹੈਗਾ, ਐਕਚੁਅਲੀ ਤਾਂ ਜਿਹੜੀ ਸੁਸਾਇਟੀ ਦੀ ਡਿਵੈਲਪਮੈਂਟ ਹੈ ਨਾ, ਉਹ ਹੁਣ ਅਸੀਂ ਇਸ ਸਟੇਜ ਤੇ ਹੈਗੇ ਆ ਕਿ ਇਹ ਕੈਪੀਟਲਿਸਟ ਹੈਗੀ ਆ, ਗਾਂ ਕਾਰਪੋਰੇਟ ਸੈਕਟਰ ਆ ਗਿਆ ਹੈਗਾ, ਔਰ ਕੰਜ਼ਿਊਮਰਿਜ਼ਮ ਨੇ ਸਾਨੂੰ ਮਤਲਬ ਇੱਕ ਤਰੀਕੇ ਨਾਲ ਸਾਡੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ, ਕੰਜ਼ਿਊਮਰਿਜ਼ਮ ਨੇ ਉਹਨਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਆ। ਸੋ ਇਹੀ ਗੱਲ ਜਿਹੜੀ ਆ ਉਹ ਰਿਸ਼ਪਾਲ ਜੀ ਨੇ ਆਪਣੀ ਕਹਾਣੀ ਵਿੱਚ ਕੀਤੀ ਆ, ਔਰ ਇਹਦੇ ਵਿੱਚ ਇਹਦੀਆਂ ਗਾਂ ਕਈ ਡਾਇਮੈਂਸ਼ਨਸ ਹੈਗੀਆਂ ਨੇ ਜਿਨ੍ਹਾਂ ਦੇ ਉੱਤੇ ਹੋਰ ਵੀ ਗੱਲ ਜਿਹੜੀ ਆ ਉਹ ਹੋ ਸਕਦੀ ਸੀਗੀ। ਔਰ ਰਿਸ਼ਪਾਲ ਜੀ ਦੀਆਂ ਕਹਾਣੀਆਂ ਜਿਹੜੀਆਂ, ਜਿਵੇਂ ਤੁਸੀਂ ਉਹਨਾਂ ਦੀ ਲੈਂਗੁਏਜ ਦੀ ਗੱਲ ਕੀਤੀ ਆ, ਬੜੀ ਜਿਹੜੀ ਆ ਲੋਕਾਂ ਨੂੰ ਸਮਝ ਆਉਣ ਵਾਲੀ ਲੈਂਗੁਏਜ ਯੂਜ਼ ਕਰਦੇ ਆ। ਔਰ ਜਿਹੜੇ ਸਾਡੇ ਇੱਥੇ ਪ੍ਰਮੁੱਖ ਵਿਸ਼ੇ ਨੇ, ਉਹ ਉਹਨਾਂ ਨੇ ਇਹਨੂੰ ਲਿਆ ਹੈਗਾ ਕਿ ਸਾਡੇ ਬੌਣੇ ਜਿਹੜੇ ਆ ਉਹ ਕੱਲੀਆਂ ਨਿੰਮੋ ਵਰਗੀਆਂ ਨੂੰ ਨਹੀਂ ਕਾਬੂ ਕਰਕੇ ਉਹਨਾਂ ਨੂੰ ਐਕਸਪਲੋਇਟ ਕਰਦੇ ਜਾਂ ਉਹਨਾਂ ਦਾ। ਬਾਕੀ ਜਿਹੜੀ ਇਹ ਗੱਲ ਕੀਤੀ ਆ ਨਾ ਕਿ ਨਿੰਮੋ ਐਕਸਪਲੋਇਟ ਕਰ ਰਹੀ ਆ, ਐਕਚੁਅਲੀ ਸਮੀਨਾ ਜੀ ਇੱਥੇ ਇਹ ਆ ਕਿ ਕੈਨੇਡਾ ਦੇ ਵਿੱਚ ਜਿਹੜਾ ਕੈਸ਼ ਦੇ ਉੱਤੇ ਕੰਮ ਕਰਨਾ ਨਾ, ਇਹ ਇੱਕ ਮਜਬੂਰੀ ਆ ਜੀ, ਇਹ ਐਕਸਪਲੋਇਟੇਸ਼ਨ ਨਹੀਂ ਹੈ। ਕਿਉਂਕਿ ਉਹਨੂੰ ਉਹਦੇ ਕੋਲ ਕੰਮ ਕਰਨ ਦਾ ਅਧਿਕਾਰ ਜੇ ਨਹੀਂ ਤਾਂ ਉਹਨੇ ਰੋਟੀ ਤਾਂ ਖਾਣੀ ਆ ਨਾ, ਤੇ ਉਹ ਫਿਰ ਉਸ ਮਜਬੂਰੀ ਵਿੱਚ ਕੈਸ਼ ਤੇ ਕੰਮ ਕਰ ਰਹੀ ਹੈਗੀ ਆ। ਤੇ ਇਹ ਕੈਸ਼ ਤੇ ਕੰਮ ਜਿਹੜਾ ਨਾ ਜੀ, ਇਹ ਦੋਨਾਂ ਧਿਰਾਂ ਦੀ ਇੱਕ ਕਿਸਮ ਦੀ ਲੋੜ ਹੈਗੀ ਆ। ਲੋੜ ਇਨ ਦਾ ਸੈਂਸ ਕਿ ਜੇ ਮੈਂ ਇਲੀਗਲ ਹੈਗਾ ਤਾਂ ਮੈਨੂੰ ਕੈਸ਼ ਤੇ ਕੰਮ ਕਰਨਾ ਪਏਗਾ, ਔਰ ਕੁਦਰਤੀ ਤੌਰ ਤੇ ਜਿਹੜਾ ਮਾਲਕ ਆ, ਉਹ ਭਾਵੇਂ ਲਹਿੰਦੇ ਪੰਜਾਬ ਦਾ ਹੋਵੇ ਤੇ ਭਾਵੇਂ ਚੜ੍ਹਦੇ ਪੰਜਾਬ ਦਾ, ਉਹਨੇ ਵੀ ਇਹਨੂੰ ਐਕਸਪਲੋਇਟ ਕਰਨਾ ਵੀ ਮੈਂ ਇਹਨੂੰ ਪੂਰੀ ਵੇਚ ਦੀ ਥਾਂ ਆਪਣੀ ਮਰਜ਼ੀ ਨਾਲ ਵੇਚ ਦੇਵਾਂ। ਸੋ ਮੈਂ ਜੀ ਦੋ ਗੱਲਾਂ ਜਿਹੜੀਆਂ ਉਹ ਇਹ ਐਪਰੀਸ਼ੀਏਟ ਕਰਦਾ ਕਿ ਇੱਕ ਸੰਗਤ ਦੀ ਔਰ ਇੱਕ ਰਿਸ਼ਪਾਲ ਜੀ ਦੀ। ਰਿਸ਼ਪਾਲ ਜੀ ਦੀ ਜਿਹੜੀ ਟਾਹਣੀਓ ਟੁੱਟੇ ਹੈਗਾ ਕਹਾਣੀ ਸੰਗ੍ਰਹਿ, ਉਹ ਮੈਂ ਪੜ੍ਹਿਆ ਹੋਇਆ। ਉਹਦੇ ਵਿੱਚ ਸਾਡੇ ਵੱਡੇ ਕਹਾਣੀਕਾਰ ਵਰਿਆਮ ਸਿੰਘ ਸੰਧੂਰਾ ਨੇ ਉਹਦਾ ਮੁਖਬੰਧ ਲਿਖਿਆ ਆ। ਤੋ ਰਿਸ਼ਪਾਲ ਦੀ ਇਹ ਬੜੀ ਐਫਰਟ ਆ, ਰਿਸ਼ਪਾਲ ਦੀ ਇੱਕ ਬਤੌਰ ਲੇਖਕ ਇਹ ਪਹੁੰਚ ਬਹੁਤ ਵਧੀਆ ਆ। ਔਰ ਰਿਸ਼ਪਾਲ ਬਜਾਤੇ ਖੁਦ ਇੱਕ ਇਨਸਾਨ ਦੇ ਤੌਰ ਤੇ ਵੀ ਬੜੀ ਸਟਰਗਲਫੁਲ ਜਿਹੜੀ ਉਹਨਾਂ ਦੀ ਰਹੀ ਆ ਮਤਲਬ ਲਾਈਫ। ਔਰ ਸਟਿਲ ਜਿਹੜਾ ਸਮਾਜ ਦੇ ਵਿੱਚ ਇਨਜਸਟਿਸ ਆ, ਉਹਦੇ ਨਾਲ ਆਪਣੀਆਂ ਕਹਾਣੀਆਂ ਦੇ ਵਿੱਚ ਵੀ ਲੜਦੇ ਨੇ ਤੇ ਪ੍ਰੈਕਟੀਕਲੀ ਵੀ ਲੜਦੇ ਨੇ। ਕਈ ਤਾਂ ਨੇ ਨਾ ਸਿਰਫ ਲਿਟਰੇਚਰ ਹੀ ਪੈਦਾ ਕਰਦੇ ਨੇ। ਰਿਸ਼ਪਾਲ ਕੌਰ ਉਹਨਾਂ ਸ਼ਖਸੀਅਤਾਂ ਚੋਂ ਆ ਜੋ ਜਿਹੜੀਆਂ ਇੱਥੇ ਜੋ ਵੀ ਜ਼ਿਆਦਤੀਆਂ ਸਾਡੇ ਬੌਣੇ ਕਰਦੇ ਨੇ ਜਾਂ ਬੌਣਿਆਂ ਵਰਗੇ ਲੋਕ ਕਰਦੇ ਨੇ, ਉਹਨਾਂ ਨਾਲ ਡਟ ਕੇ ਖਲੋਂਦੀ ਆ। ਸੋ ਮੈਂ ਦੋਨਾਂ ਨੂੰ ਐਪਰੀਸ਼ੀਏਟ ਕਰਦਾ ਜੀ, ਸੰਗਤ ਨੂੰ ਵੀ ਔਰ ਰਿਸ਼ਪਾਲ ਕੌਰ ਜੀ ਨੂੰ ਵੀ। ਥੈਂਕ ਯੂ। बहुत अच्छे, बहुत शुक्रिया, मैं बहुत शुक्रिया मैं थोड़ी जी गल करा जी। जी अमर जी जी। हाँ जी, बहुत सोहनी गल चल रही है, काफी कुछ किया जा रहा, खत्म कह भी हो चुका है कि मैनू एक एलिमेंट जिहड़ा इहदे विच पसंद आया और काफी इंपॉर्टेंट है कि इमिग्रेंट्स जो आउंदे ने किसी भी मुल्क दे विच अपना जिहड़ा सोशल कल्चर है वो नाल ही लैके आउंदे ने। सोशल प्रॉब्लम ਜਿਹੜੀਆਂ ਹੁੰਦੀਆਂ, ਭਾਵੇਂ ਕੈਨੇਡਾ 'ਚ ਆ ਜਾਓ, ਇੰਗਲੈਂਡ 'ਚ ਆ ਜਾਓ, ਕਿਸੇ ਪਾਸੇ ਵੀ ਆ ਜਾਓ, ਉਹ ਸਾਰੀਆਂ ਚੀਜ਼ਾਂ ਐਟਲੀਸਟ ਫਸਟ ਜਾਂ ਸੈਕੰਡ ਜਨਰੇਸ਼ਨ ਤੇ ਨਾਲ ਹੀ ਲੈ ਕੇ ਆਉਂਦੇ ਨੇ। ਅੱਛਾ, ਉਹਦੇ 'ਚ ਫਿਰ ਇਮੀਗ੍ਰੈਂਟਸ ਦੀਆਂ ਬੜੀਆਂ ਮਜਬੂਰੀਆਂ, ਕਮਜ਼ੋਰੀਆਂ ਤੇ ਅੰਦਰਲੇ ਭੇਦ ਵੀ ਜਿਹੜੇ ਹੁੰਦੇ ਨੇ, ਉਹ ਕਲਚਰ ਦੇ ਵਿੱਚ ਇਸ ਤਰ੍ਹਾਂ ਛੁਪੇ ਹੁੰਦੇ ਨੇ ਕਿ ਕਈ ਲੋਕ ਉਹਨਾਂ ਦਾ ਫਾਇਦਾ ਉਠਾ ਕੇ ਐਕਸਪਲੋਇਟੇਸ਼ਨ ਕਰਦੇ ਨੇ। ਅੱਛਾ, ਇਹੀ ਕਲਚਰ ਦੇ ਵਿੱਚ ਜਦੋਂ ਨਵੇਂ ਕਲਚਰ, ਤੁਸੀਂ ਭਾਵੇਂ ਇਟਾਲੀਅਨ ਕਲਚਰ ਲਾਓ ਜਦੋਂ ਸ਼ੁਰੂ ਹੋਇਆ, ਜਾਂ ਚਾਈਨੀਜ਼ ਕਲਚਰ ਸ਼ੁਰੂ ਹੋਇਆ ਬਾਹਰ ਜਦੋਂ ਇੱਥੇ ਆਏ ਨੇ, ਉਹਨਾਂ ਕਮਜ਼ੋਰੀਆਂ ਮਜਬੂਰੀਆਂ ਦਾ ਫਾਇਦਾ ਉਠਾ ਕੇ ਹੀ ਐਕਸਪਲੋਇਟੇਸ਼ਨ ਦੇ ਵਿੱਚੋਂ ਤੁਸੀਂ ਅੱਜ ਵੀ ਦੇਖਦੇ ਹੋ ਨਵੇਂ ਗੈਂਗ ਸ਼ੁਰੂ ਹੁੰਦੇ ਨੇ। ਇਟਾਲੀਅਨ ਗੈਂਗ ਦਾ ਮਾਫੀਆ ਤਾਂ ਬੜਾ ਮਸ਼ਹੂਰ ਹੈ, ਚਾਈਨੀਜ਼ ਮਾਫੀਆ ਵੀ ਮਸ਼ਹੂਰ ਹੈ। ਉਹ ਕਲਚਰ ਦੇ ਵਿੱਚੋਂ ਜੋ ਵੀਕਨੈਸਿਸ ਜਾਂ ਉਹਨਾਂ ਦੀਆਂ ਸਾਰੀਆਂ ਨੇ, ਉਹ ਸਾਡੇ ਕਲਚਰ 'ਚ ਵੀ ਇਹੀ ਹੋ ਰਹੀਆਂ ਨੇ ਇਸ ਵੇਲੇ। ਬੜੇ ਜਿਹੜੇ ਗੈਂਗਸਟਰ ਬਣੇ ਪਏ ਨੇ, ਇਸੇ ਕਰਕੇ ਬਣੇ ਨੇ ਕਿ ਅਸੀਂ ਕਲਚਰ ਅਸਿਮੀਲੇਟ ਨਹੀਂ ਕੀਤਾ ਹਾਲੇ। ਅਸੀਂ ਪੁਰਾਣੇ ਕਲਚਰ 'ਚ ਰਹਿ ਰਹੇ ਹਾਂ, ਔਰ ਰਹਿ ਕੈਨੇਡਾ ਜਾਂ ਅਮਰੀਕਾ 'ਚ ਰਹੇ ਹਾਂ,
ਔਰ ਮੈਨੂੰ ਇਹ ਲੱਗਾ ਕਿ ਇਹਦੇ ਵਿੱਚ ਠੇਕੇਦਾਰ ਦਾ ਕੰਮ ਜਾਂ ਬਾਕੀ ਲੋਕਾਂ ਦਾ ਕੰਮ ਜਿਹੜਾ ਆਉਂਦਾ, ਇਹ ਕਾਫੀ ਇੱਕ ਐਗਜ਼ਾਮਪਲ ਹੈ ਪਰ ਵੀਕਨੈਸ ਅਸਿਮੀਲੇਸ਼ਨ ਆਫ ਕਲਚਰ ਦੀ ਹੈ। ਮਿਹਰਬਾਨੀ। ਇੱਕ ਮੈਂ ਗੱਲ ਕਹਿਣੀ ਚਾਹੁੰਦਾ ਇਹਦੇ ਨਾਲ ਹੀ ਕਿ ਇਹ ਜਿਹੜੀ ਨਹੀਂ ਆਪਾਂ ਅਸਿਮੀਲੇਸ਼ਨ ਕਰ ਚੁੱਕੇ ਆ ਹਨਾ, ਜਿੱਦਾਂ ਹੁਣ ਮੇਰੀ ਫੈਮਿਲੀ ਆਈ ਆ 60 ਦੇ ਮੁੱਦਤ ਚ ਨਾ, ਸਾਡੀ ਅਸਿਮੀਲੇਸ਼ਨ ਹੋਰ ਤਰੀਕੇ ਨਾਲ ਹੋ ਚੁੱਕੀ। ਪਰ ਜਿਹੜੇ ਹੁਣ ਨਵੇਂ ਇੰਡੀਆ ਤੋਂ ਆਏ ਆ ਹਨਾ, ਉਹ ਆਪਣਾ ਕਲਚਰ ਹੋਂਦਾ ਲੈ ਕੇ ਆਏ ਆ ਤੇ ਇਹ ਇਸ਼ੂਜ਼ ਉਹਨਾਂ ਨੂੰ ਮੂਹਰੇ ਲਾਗੂ ਹੁੰਦੇ ਹਨਾ। ਇਹ ਰਿਸ਼ਪਾਲ ਨੇ ਜਿਹੜੀ ਕਹਾਣੀ ਲਿਖੀ ਆ, ਇਹ ਹੁਣ ਦੇ ਜਿਹੜੇ ਪਿਛਲੇ 10 15 20 ਸਾਲਾਂ ਦੇ ਆਏ ਉਹਨਾਂ ਦੀ ਸਟੋਰੀ ਆ ਇਹ ਹਨਾ। ਅਸੀਂ ਜੇ ਆਪਣੀ ਸਟੋਰੀ ਲਿਖੀ, ਮੈਂ ਕਹਿ ਰਿਹਾ ਸੀ ਕਿ ਜਿਉਂ ਵੀ ਇਮੀਗ੍ਰੈਂਟਸ ਆਏ ਨੇ ਹਿਸਟੋਰੀਕਲੀ ਇਹੀ ਪ੍ਰੋਬਲਮ ਸਾਰਿਆਂ ਨੂੰ ਫੇਸ ਹੁੰਦੀ ਆਈ ਹੈ। ਹਾਂ ਬਸ ਇਹ ਜੇ ਪਹਿਲਾਂ ਸ਼ੁਰੂ ਹੁੰਦੇ ਆ, ਫਿਰ ਜਦ ਅਸਿਮੀਲੇਟ ਹੋ ਜਾਂਦੇ, ਜਦ ਨਵੇਂ ਆ ਜਦੋਂ ਉੱਥੇ ਫੇਰ ਦੁਬਾਰਾ ਫੇਰ ਸ਼ੁਰੂ ਹੋ ਜਾਂਦੀ ਹੈ ਨਾ ਪ੍ਰੋਬਲਮ, ਤੇ ਟਾਈਮ ਲੱਗਦਾ। मैंने जी कोई कमेंट करना जी जी हाँ जी काफी इश्यूज आइडेंटिफिकेशन हो गई है और डिफरेंट पर्सपेक्टिव भी आ गए ने ਉਹਦੇ ਪੋਸੀਬਲ ਸੋਲੂਸ਼ਨਸ ਦੇ। ਮੇਰੇ ਖਿਆਲ 'ਚ ਇਹ ਲਾਰਜਰ ਪਿਕਚਰ ਦੇ ਵਿੱਚ ਇਹ ਪ੍ਰੋਬਲਮ ਜਿਹੜੀ ਸੀ ਡਿਸਕਸ ਕਰ ਰਹੇ ਹਾਂ, ਸਪੈਸ਼ਲੀ ਵਿਦ ਰੈਫਰੈਂਸ ਟੂ ਆਵਰ ਕਮਿਊਨਿਟੀ regardless where we are, United Kingdom, Canada, America or Europe somewhere, ਇਹ ਪ੍ਰੋਬਲਮ ਹੈਗੀ ਹੈ ਕਿ ਅਸੀਂ ਫਿਜ਼ੀਕਲੀ ਤੇ ਆਪਣੇ ਆਪ ਨੂੰ ਅਲਾਈਨ ਕਰ ਲਿਆ ਮਾਡਰਨ ਟੈਕਨੋਲੋਜੀ ਦੇ ਨਾਲ, ਮਾਡਰਨ ਵੇ ਆਫ ਲਾਈਫ ਦੇ ਨਾਲ, ਮਾਡਰਨ ਗੈਜਟਸ ਦੇ ਨਾਲ, ਸੋਸ਼ਲ ਮੀਡੀਆ ਨਾਲ, ਲੇਕਿਨ ਸਾਡਾ ਜਿਹੜਾ ਮੈਂਟਲ ਐਵੋਲੂਸ਼ਨ ਦੀ ਗਰੋਥ ਹੈ ਨਾ, ਉਹ ਰੁਕੀ ਪਈ ਹੈ ਉੱਥੇ ਜਿੱਥੇ ਅਸੀਂ ਐਗਰੇਡੀਅਨਸ ਹਾਂ। ਇਹ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਤੀਵੀਂ ਦੀਆਂ ਦੱਬਿਆ ਜਾਣਾ ਤੇ ਬੰਦੇ ਦੀ ਜਿਹੜੀ ਹੈ ਜ਼ੋਰਾਵਰੀ, ਇਹ ਸਾਰੀ ਉਹ ਬਾਕੀਆਤ ਨੇ, ਰੈਮੀਨੈਂਟਸ ਨੇ ਫਰੋਮ ਐਗਰੇਰੀਅਨ ਕਲਚਰ। ਸੋ ਸਾਨੂੰ ਐਗਰੇਰੀਅਨ ਕਲਚਰ ਤੋਂ ਜਾਨ ਛੁਡਾਉਂਦੇ ਆ ਨਾ, ਛੁਡਾਉਣ ਦਾ ਜਿਹੜਾ ਸੋਲੂਸ਼ਨ ਹੈ ਉਹ ਹੋ ਗਿਆ ਵੇ ਕਿ ਅਸੀਂ ਇੰਡਸਟਰੀਅਲ ਰੈਵੋਲੂਸ਼ਨ ਦੀ ਜਿਹੜੀ ਕਨਸੈਪਟ ਸੀ ਇੰਡੀਵਿਜੂਅਲ ਲਿਬਰਟੀ ਦਾ, ਅਸੀਂ ਉੱਥੇ ਤੱਕ ਜੇ ਪਹੁੰਚੇ ਨਹੀਂ, ਜਦ ਕਿ ਯੂਰਪ ਔਰ ਵੈਸਟ ਉਸ ਤੋਂ ਬਹੁਤ ਅੱਗੇ ਨਿਕਲ ਚੁੱਕੇ ਆ। ਸੋ ਅਸੀਂ ਉੱਥੇ ਹੀ ਫਸੇ ਹਾਂ ਮੈਂਟਲੀ ਐਂਡ ਸਪਿਰਿਚੁਅਲੀ ਅਨਫੋਰਚੂਨੇਟਲੀ, ਲੇਕਿਨ ਫਿਜ਼ੀਕਲੀ ਅਸੀਂ ਪੈਂਟ ਕੋਟ ਵੀ ਪਾਉਂਦੇ ਹਾਂ, ਫੋਨ ਵੀ ਇਸਤੇਮਾਲ ਕਰਨੇ ਆ, ਫਲਾਈ ਵੀ ਕਰਨੇ ਆ, ਯੂਰਪ 'ਚ ਰਹਿੰਦੇ ਵੀ ਹਾਂ। ਨੰਬਰ 1 ਸੋ ਇਹਦਾ ਸੋਲੂਸ਼ਨ ਹੈਗਾ ਵੇ ਕਿ ਆਈ ਐਗਰੀ ਵਿਦ ਤਲਤ ਜੀ ਕਿ ਜਿਹੜੀ ਨੇਸ਼ਨ ਬਿਲਡਿੰਗ ਹੈ ਇਟ ਬਿਗਿਨਸ ਫਰੋਮ ਦ ਲੈਪ ਆਫ ਦ ਮਦਰ ਜਿਹੜੀ ਹੈ ਉਹ 7-8 ਸਾਲ ਤੱਕ ਬੱਚੇ ਦੀ ਜਿਹੜੀ ਨਫਸਿਆਤ ਹੈ ਜਾਂ ਸਾਈਕੋਲੋਜੀ ਹੈ ਉਹ ਜਿਹੜੀ ਡਿਵੈਲਪ ਕਰਦੀ ਹੈ, ਉਹਦੇ ਤੇ ਬੱਚਾ ਫਿਰ ਆਪਣੀ ਪੂਰੀ ਲਾਈਫ ਬਿਲਡ ਕਰਦਾ ਹੈ। ਦੈਟਸ ਹਾਊ ਆਈ ਬਿਲੀਵ ਫਰੋਮ ਮਾਈ ਨੌਲੇਜ ਐਂਡ ਰੀਡਿੰਗ ਆਫ ਦੀ ਆਰਟੀਕਲਸ। ਸੋ ਮਦਰ ਦਾ ਰੋਲ ਬੜਾ ਇੰਪੋਰਟੈਂਟ ਹੈ। ਅਗਰ ਮੇਰੀ ਬੀਵੀ ਪੜ੍ਹੀ ਲਿਖੀ ਨਹੀਂ ਹੈਗੀ ਔਰ ਮੈਨੂੰ ਉਹ ਬੱਚੇ ਜੰਮਦੇ ਨਾ, ਉਹ ਵਿਚਾਰੀ ਬੱਚਿਆਂ ਨੂੰ ਕੀ ਪੜ੍ਹਾਏਗੀ, ਉਹਨੂੰ ਪਤਾ ਹੀ ਨਹੀਂ ਹੋਣਾ ਬੱਚਾ ਪੜ੍ਹਨ ਕੀ ਜਾ ਰਿਹਾ ਤੇ ਪੜ੍ਹ ਕੇ ਕੀ ਆ ਰਿਹਾ। ਸੋ ਇਟਸ ਵੈਰੀ ਇੰਪੋਰਟੈਂਟ ਕਿ ਨੇਸ਼ਨ ਬਿਲਡਿੰਗ ਬਿਗਿਨਸ ਫਰੋਮ ਦ ਲੈਪ ਆਫ ਦ ਮਦਰ। ਸੋ ਮਦਰ ਦੀ ਐਜੂਕੇਸ਼ਨ ਬੜੀ ਇੰਪੋਰਟੈਂਟ ਹੈ, ਨੰਬਰ 1। ਨੰਬਰ 2, ਇਹ ਜਿਹੜਾ ਅਸੀਂ ਜ਼ੁਲਮ ਸਿਤਮ ਦੀ ਗੱਲ ਕਰਨੇ ਪਿਆ, ਤੀਵੀਂ ਤੇ ਹੋ ਰਿਹਾ, ਉਹਦੀ 2 ਹੱਲ ਹੋਣਗੇ। ਇੱਕ ਤੇ ਇਟਸ ਅਗੇਨ ਇਟਸ ਗੋਣਾ ਟੇਕ ਟਾਈਮ, ਐਵੋਲੂਸ਼ਨ ਚ ਲੰਘਣਾ ਪਏਗਾ। ਨੰਬਰ 2, ਇਕਨੋਮਿਕਲ ਫਰੀडम ਬੜੀ ਜ਼ਰੂਰੀ ਹੈ। ਉਹਦੇ ਨੁਕਸਾਨ ਨਹੀਂ ਹੋਣਗੇ, ਜਿਵੇਂ ਅਸੀਂ ਵੈਸਟ ਵੇਖਦੇ ਪਏ ਹਾਂ, ਇਕਨੋਮਿਕਲ ਫਰੀडम ਦੇ ਆਪਣੇ ਨੁਕਸਾਨ ਨੇ, ਲੇਕਿਨ ਅਗਰ ਤੁਸੀਂ ਇੱਕ ਮੁਸੀਬਤ ਤੋਂ ਦੂਜੀ ਛੋਟੇ ਈਵਲ 'ਚ ਜਾਣਾ, ਵੱਡੇ ਈਵਲ ਤੋਂ, ਤੇ ਉਹਦੇ 'ਚ ਇਕਨੋਮਿਕਲ ਫਰੀडम ਬੜੀ ਜ਼ਰੂਰੀ ਹੋਏਗੀ। ਇਹ ਇਕਨੋਮਿਕਲ ਫਰੀडम ਨਹੀਂ ਮਿਲਦੀ ਪਈ, ਔਰ ਇਕਨੋਮਿਕਲ ਫਰੀडम ਦਾ ਤਾਲੁਕ ਐਜੂਕੇਸ਼ਨ ਨਾਲ ਹੈ, ਔਰ ਐਜੂਕੇਸ਼ਨ ਔਰ ਇਕਨੋਮਿਕਲ ਫਰੀडम ਦੋਵੇਂ ਵਿੱਚ ਸਾਡੀ ਤੀਵੀਂ ਫਸੀ ਹੈ। ਐਗਰੇਰੀਅਨ ਮੈਂਟੈਲਿਟੀ ਤੋਂ ਜਾਨ ਛੁਡਾਉਣੀ ਪਏਗੀ ਔਰ ਉਹਦੇ ਵਾਸਤੇ ਬੜਾ ਟਾਈਮ ਲੱਗੇਗਾ। ਗੁਰਦਾਸ ਸਾਹਿਬ ਦੀ ਇਹ ਗੱਲ ਤਾਂ ਬਿਲਕੁਲ ਮੈਂ ਅਗਰੀ ਕਰਨਾ ਕਿ ਇਹ ਪ੍ਰੋਬਲਮ ਫਸਟ ਜਨਰੇਸ਼ਨ ਦੀ ਹੈ, ਸਿਮੂਲੇਸ਼ਨ ਦੀ। ਮੇਰੇ ਬੱਚੇ ਜਿਹੜੇ ਨੇ ਦੇ ਹੈਵ ਨੋ ਆਈਡੀਆ ਵਾਟ ਇਜ਼ ਗ੍ਰੀਨ ਕਾਰਡ, ਜਦਕਿ ਮੈਨੂੰ 6 ਸਾਲ ਲੱਗ ਗਏ ਯੂਨੀਵਰਸਿਟੀ 'ਚ ਪੜ੍ਹਨ ਵਾਸਤੇ, ਤੇ ਉਹ ਜਿਹੜੇ ਸਾਰਾ ਪੇਪਰ ਵਰਕ ਸੀ, ਜਿਹੜਾ ਸਾਰਾ ਕੰਪਲੈਕਸ ਇਮੀਗ੍ਰੇਸ਼ਨ ਸਿਸਟਮ ਸੀ, ਉਹਨੂੰ ਸਮਝਣ 'ਚ। ਸੋ ਜਸਟ ਕੁਇਕ ਨੋਟ ਦੈਟ ਵਾਸ ਫਰੋਮ ਮੀ, ਥੈਂਕ ਯੂ। ਮੈਂ ਜੀ ਸੌਰੀ, ਮੈਂ ਇਹਨਾਂ ਦੀ ਨਾ ਤਾਇਦ ਕਰਨੀ ਚਾਹੁੰਦਾ ਆ, ਗੁਰਦਾਸ ਜੀ ਦੀ ਵੀ, ਔਰ ਜਿਹੜੇ ਭਾਈ ਸਾਹਿਬ ਬੋਲ ਰਹੇ ਸਨ ਕਿ ਅਸੀਂ ਫਿਊਡਲ ਕਲਚਰ ਚੋਂ ਆਏ ਆ ਤੇ ਕੈਪੀਟਲਿਸਟ ਦੇ ਵਿੱਚ ਦਾਖਲ ਹੋਣ ਲਈ ਅਸੀਂ ਅਜੇ ਆਪਣੇ ਆਪ ਨੂੰ ਪ੍ਰਪੇਅਰ ਨਹੀਂ ਕੀਤਾ। ਅਸੀਂ ਜ਼ਿਹਨੀ ਤੌਰ ਦੇ ਉੱਤੇ ਅਜੇ ਵੀ ਆਪਣੇ ਫਿਊਡਲ ਕਲਚਰ 'ਚ ਹੀ ਵਿਚਰਦੇ ਆ, ਔਰ ਫਿਜ਼ੀਕਲ ਤੌਰ ਤੇ ਅਸੀਂ ਜਿਹੜੇ ਵੀ ਕੰਟਰੀ 'ਚ ਹੈਗੇ ਆ ਉੱਥੇ ਹੈਗੇ ਆ। ਸੋ ਮੈਂ ਇਹਨਾਂ ਲਫ਼ਜ਼ਾਂ ਨਾਲ ਇਹਨਾਂ ਦੋਵਾਂ ਦੋਸਤਾਂ ਦੀ ਤਾਇਦ ਕਰਦਾ। ਬਿਲਕੁਲ ਇੱਕ ਰੈਰੀਅਨ ਦੀ ਗੱਲ ਜਿਹੜੀ ਆਪਾਂ ਕਰਦੇ ਫਿਊਡਲ ਦੀ, ਸੌਰੀ ਮੈਂ ਕੁਝ ਥੋੜੀ ਜਿਹੀ ਗੱਲ ਕਹਿਣੀ ਨਾ, ਇਹ ਜਿਹੜੇ ਇੱਥੇ ਇੰਗਲੈਂਡ ਦਾ ਜਿਹੜਾ ਕਲਚਰ ਹੈ ਨਾ ਪਿੰਡਾਂ ਦਾ, ਉਹ ਆਪਣੇ ਪੰਜਾਬੀਆਂ ਨਾਲ ਘੱਟ ਜੁਦਾ ਨਹੀਂ ਹੈਗਾ। ਇੱਥੇ ਹੁਣ ਵੀ ਆ ਕਿ ਜਿਹੜੀ ਜਾਇਦਾਦ ਆ ਨਾ ਜ਼ਮੀਨ ਦੀ, ਉਹ ਬੜੇ ਮੁੰਡੇ ਨੂੰ ਦਿੱਤੀ ਜਾਂਦੀ ਆ, ਛੋਟੇ ਨੂੰ ਨਹੀਂ ਦਿੰਦੇ ਕੁਛ ਵੀ। ਧੀਆਂ ਵਿਆਹ ਹੋ ਜਾਂਦੀਆਂ, ਆਪਣੇ ਘਰ ਹੱਕ ਲੈਂਦੀਆਂ, ਠੀਕ ਆ। ਕਾਨੂੰਨ ਇੱਥੇ ਆਪਾਂ ਕਹਿੰਦੇ ਆ ਗਾਂਹ ਵਾਧੂ ਆ, ਪਰ ਵਸੀਅਤ 'ਚ ਉਹ ਲੈ ਕੇ ਜਾਂਦੇ ਕਰਕੇ ਸਾਡੇ ਕੰਮਾਂ 'ਚ ਇਹ ਜਿੱਦਾਂ ਖੇਤੀਬਾੜੀ ਦੇ ਜਿਹੜੇ ਗਾਹਕ ਹੈਗੇ ਉਹ ਆ ਕੇ ਦੱਸਦੇ ਆ, ਭਾਵੇਂ
ਕਾਨੂੰਨ ਹੈਗਾ ਇੱਕ ਸਾਰਿਆਂ ਦੇ ਇੱਕੋ ਹੀ ਹੱਕ ਆ। ਪਰ ਪਿੰਡਾਂ 'ਚ ਇਹਨਾਂ ਦੀ ਜਾਇਦਾਦਾਂ ਜਿਹੜੇ ਪਿੰਡਾਂ 'ਚ ਰਹਿੰਦੇ ਹਨ ਜਾਇਦਾਦ ਵਾਲੇ ਹੈਗੇ ਉਹ ਸਿਰਫ ਬੜੇ ਨੂੰ ਦਿੰਦੇ ਛੋਟੇ ਨੂੰ ਦਿੰਦੇ ਹੈਗੇ ਹਨਾ। ਤੇ ਹੁਣ ਕਾਨੂੰਨ ਥੋੜੀ ਜਿਹਾ ਕੋਰਟ ਜਿਹੜੇ ਕਚਹਿਰੀਆਂ ਹੈਗੀਆਂ ਉਹ ਏਦਾਂ ਕਹਿਣ ਲੱਗ ਪਈਆਂ ਵੀ ਹੱਕ ਪੇ ਦਾ ਹਨਾ ਦੂਜੇ ਮੁੰਡੇ ਨੂੰ ਵੀ ਦੇਣ ਦਾ ਹੱਕ ਹੈਗਾ ਆ। ਉਹ ਸਾਰੇ ਵਕੀਲ ਕਹਿੰਦੇ ਤੁਸੀਂ ਥੋੜੇ ਜਿਹਾ ਨੂੰ ਘਰ ਆ ਕਿ ਛੋਟੇ ਨੂੰ ਘਰੇ ਹੀ ਦੇ ਦਿਓ ਹਨਾ ਕਿ ਬਾਕੀ 1000 ਖੇਤ ਤੇ ਬੜੇ ਨੂੰ ਦੇਣਾ ਮਾੜੇ ਜਿਹਾ ਵੀ ਕੇਸ ਨਾ ਹੋਊਗਾ ਕੁੜੀ ਨੂੰ ਵੀ ਮਾੜਾ ਜਿਹਾ ਦੇ ਦਿਓ। ਪਰ ਹਜੇ ਵੀ ਮਿਲਣੇ ਨੂੰ ਆਉਂਦਾ ਆ ਕਿ ਗੋਰੇ ਜਿਹੜੇ ਹੈਗੇ ਆਪਣੀ ਧੀ ਨੂੰ ਕਹਿੰਦੇ ਤੇ ਤੇਰਾ ਵਿਆਹ ਹੋ ਗਿਆ ਤੂੰ ਆਪਣੇ ਸਹੁਰੇ ਤੇ ਹੱਕ ਚੱਕ ਲੈ। ਸੋ ਇਹ ਇੱਕ ਹਨਾ ਐਗਰੀਕਲਚਰਲ ਸੁਸਾਇਟੀ ਆ ਤੇ ਆਪਣੀ ਸੁਸਾਇਟੀ ਹੈਗੀ ਮੈਜੋਰਿਟੀ ਐਗਰੀਕਲਚਰਲ ਆ। ਆਪਾਂ ਜਾਂਦੇ ਨਾ ਵੈਸਟ ਦੇ ਨਾਲ ਤੁਲਨਾ ਕਰਦੇ ਆ ਆਪਾਂ ਅਰਬਨ ਦੀ ਤੁਲਨਾ ਕਰਦੇ ਆ ਆਪਾਂ ਹਨਾ ਜੇ ਇੰਡੀਆ ਦੀ ਪਿੰਡਾਂ ਦੀ ਤੁਲਨਾ ਕਰਨੀ ਇੱਥੋਂ ਦੇ ਪਿੰਡਾਂ ਦੇ ਨਾਲ ਤੋਲੀਏ। ਜੇ ਆਪਾਂ ਸ਼ਹਿਰ ਦੀ ਗੱਲ ਕਰਨੀ ਫਿਰ ਇੱਥੇ ਦੇ ਸ਼ਹਿਰਾਂ ਦੀ ਕਰੀਏ ਆਪਾਂ ਕਰਦੇ ਆ ਪਿੰਡਾਂ ਦੀ। ਪੰਜਾਬ ਦੇ ਪਿੰਡਾਂ ਦਾ ਕਲਚਰ ਤੇ ਆਪਾਂ ਇੱਥੇ ਸ਼ਹਿਰ ਦੇ ਕਲਚਰ ਨਾਲ ਕੰਪੇਅਰ ਕਰਨ ਲੱਗ ਪੈਂਦੇ ਆ। ਵੀ ਨੀਡ ਟੂ ਨੋ ਵਾਟਸ ਇਨ ਦ ਵਿਲੇजेस ਹਨਾ। ਫਿਰ ਆਪਾਂ ਸਹੀ ਤਰੀਕੇ ਨਾਲ ਵੈਸਟ ਤੇ ਈਸਟ ਦੀ ਮੇਲ ਜੋਲ ਕਰ ਸਕਦੇ ਹਾਂ ਨਾ। ਤੇ ਇਹ ਮੈਂ ਗੱਲ ਕਹਿਣੀ ਚਾਹੁੰਦਾ ਸੀ। ਜੀ ਬਹੁਤ ਸ਼ੁਕਰੀਆ ਗੁਰਦਾਸ ਜੀ। ਜੀ ਜ਼ੁਬੈਰ ਸਾਹਿਬ ਨੂੰ ਜ਼ੁਬੈਰ ਜੀ ਨੂੰ ਅਸੀਂ ਕਹਿੰਦੇ ਮੈਂ ਥੋੜਾ ਆਪਣੇ ਵਿਚਾਰ ਜ਼ਰਾ ਹਾਂਜੀ ਬਹੁਤ ਬਹੁਤ ਭਰਵੀਂ ਗੱਲਬਾਤ ਹੋਈ ਹੈ। ਸ਼ੁਰੂ ਦੇ ਵਿੱਚ ਜਿਹੜੇ 2-3 ਗੱਲਾਂ ਦੋਸਤਾਂ ਨੇ ਜਿਹੜੀਆਂ ਕੀਤੀਆਂ ਉਹਨਾਂ ਨੇ ਇਸ ਚੀਜ਼ ਨੂੰ ਮੁੱਖ ਨਹੀਂ ਰੱਖਿਆ ਕਿ ਇਹ ਕੈਨੇਡਾ ਦੀ ਕਹਾਣੀ ਹੈ ਡਾਇਸਪੋਰਾ ਦੀ। ਇਹ ਜਿਹੜੀ ਡਾਇਸਪੋਰਾ ਦੀ ਗੱਲ ਹੈ ਉਹ ਗੁਰਦਾਸ ਸਾਹਿਬ ਨੇ ਕੀਤੀ। ਫਿਰ ਅੱਗੇ ਜਾ ਕੇ ਉਹ ਸ਼ੁਰੂ 'ਚ ਮੈਨੂੰ ਲੱਗਾ ਕਿ ਉਹ ਇਹੀ ਸਮਝ ਰਹੇ ਨੇ ਗੱਲਬਾਤ ਤੋਂ ਬੀਬਾ ਜੀ ਵੀ ਸ਼ਾਮਲ ਨੇ ਤਾਂ ਮੈਨੂੰ ਇਹੀ ਸਮਝ ਰਹੇ ਨੇ ਕਿ ਲਾਹੌਰ ਦੀ ਜਾਂ ਪੰਜਾਬ ਦੀ ਕਹਾਣੀ ਹੈ। ਐਕਚੁਅਲੀ ਜਿਸ ਤਰ੍ਹਾਂ ਦੇ ਉਹਦੇ 'ਚ ਮਸਾਇਲ ਪੇਸ਼ ਕੀਤੇ ਗਏ ਨੇ ਕਹਾਣੀ ਵਿੱਚ ਉਹ ਸਾਡੇ ਵੀ ਉਂਝ ਹੀ ਹੈਗੇ ਨੇ। ਅਸੀਂ ਭੁੱਲ ਹੀ ਜਾਂਦੇ ਹਾਂ ਕਿ ਇਹ ਕੈਨੇਡਾ ਦੀ ਕਹਾਣੀ ਹੈ ਕਿਉਂਕਿ ਇੱਥੇ ਵੀ ਸਾਡੇ ਉਂਝ ਦੇ ਹੀ ਬੰਦੇ ਬੈਠੇ ਹੋਏ ਨੇ ਸਾਡੇ ਪੰਜਾਬਾਂ ਵਿੱਚ। ਤੇ ਉਹ ਕੈਨੇਡਾ ਦਾ ਜਿਹੜਾ ਜਿਵੇਂ ਮੇਰੇ ਵਰਗੇ ਬੰਦੇ ਜਿਹੜੇ ਉੱਥੇ ਨਹੀਂ ਰਹਿੰਦੇ ਉਹ ਤਾਂ ਇਹੀ ਸੋਚਦੇ ਨੇ ਕਿ ਬੜੀ ਡੈਮੋਕ੍ਰੈਟਿਕ ਸੁਸਾਇਟੀ ਹੈ, ਬੜੀ ਸਿਵਲਾਈਜ਼ ਸੁਸਾਇਟੀ ਹੈ, ਬੜੀ ਕਲਚਰ ਸੁਸਾਇਟੀ ਹੈ। ਉਹ ਸਾਡੇ ਤੋਂ ਬਿਹਤਰ ਲੋਕ ਨੇ ਐਸੇ ਲਈ ਲੋਕੀ ਉੱਥੇ ਜਾ ਕੇ ਉੱਥੇ ਰਹਿੰਦੇ ਨੇ ਔਰ ਇੱਕ ਸੁਸਾਇਟੀ ਤੋਂ ਬਿਹਤਰ ਸੁਸਾਇਟੀ ਹੈ ਵੈਸਟ ਦੀ ਸੁਸਾਇਟੀ ਅਮਰੀਕਾ ਦੀ ਕੈਨੇਡਾ ਦੀ ਜਾਂ ਯੂਕੇ ਦੀ। ਲੇਕਿਨ ਇਹ ਕਹਾਣੀ ਜਿਹੜੀ ਹੈ ਉਹ ਉਹਦਾ ਇੱਕ ਹੋਰ ਦੂਜਾ ਪੱਖ ਦਿਖਾਉਂਦੀ ਹੈ। ਬੜੇ ਵੱਡੇ 3 ਕਰੈਕਟਰ ਉਹਨਾਂ ਨੇ ਲਏ ਨੇ। ਪਹਿਲਾ ਜਿਹੜਾ ਡਾਕਟਰ ਹੈ ਉਹ ਡਾਕਟਰ ਇੱਕ ਬੜਾ ਰਿਸਪੈਕਟੇਬਲ ਹੈ। ਉਹਦੀ ਉਹਨਾਂ ਨੇ ਨਿੰਦਿਆ ਕੀਤੀ ਹੈ ਕਿ ਕਿਸ ਤਰ੍ਹਾਂ ਦਾ ਉਹ ਨੈਗੇਟਿਵ ਰੋਲ ਪਲੇ ਕਰ ਰਿਹਾ, ਕਿਸ ਤਰ੍ਹਾਂ ਉਹ ਬੋਣਾ ਹੈ। ਦੂਸਰਾ ਅਧਿਆਪਕ ਹੈ ਜਿਹੜਾ ਟੀਚਰ ਹੈ ਉਹ ਦੱਸਿਆ ਉਹਨਾਂ ਨੇ ਜਿਹੜਾ ਹੈ ਦੱਸਿਆ ਕਿ ਉਹ ਵੀ ਹੈ। ਤੀਜਾ ਬੜਾ ਮਜ਼ੇਦਾਰ ਕਰੈਕਟਰ ਹੈ ਉਹਦੇ ਵਿੱਚ ਮੈਂ ਸਹਿਮਤ ਹਾਂ ਜਿਹੜਾ ਤੁਸੀਂ ਗੱਲ ਕੀਤੀ ਹੈ ਕਾਲੂ ਸਾਹਿਬ ਨੇ ਉਸ ਕਰੈਕਟਰ ਬਾਰੇ ਜਿਹੜਾ ਲਿਟਰੇਚਰ ਵੇਚ ਰਿਹਾ ਔਰ ਹੈ ਠੇਕੇਦਾਰ ਹੈ। ਔਰ ਸਾਡੇ ਵੀ ਇਹੋ ਜਿਹੇ ਲੋਕ ਹੈਗੇ ਨੇ, ਸਾਡੇ ਵੀ ਇੱਥੇ ਵੀ ਇਹੋ ਜਿਹੇ ਲੋਕ ਨੇ ਜਿਨ੍ਹਾਂ ਦਾ ਕੋਈ ਤਲਕ ਨਹੀਂ ਹੁੰਦਾ ਲਿਖਾਈ ਪੜ੍ਹਾਈ ਨਾਲ। ਕਦੀ ਉਹਨਾਂ ਨੇ ਕਿਤਾਬ ਨਹੀਂ ਪੜ੍ਹੀ ਹੁੰਦੀ, ਮੈਂ ਕਸਮ ਖਾ ਸਕਦਾ। ਲੇਕਿਨ ਉਹ ਲਿਟਰੇਚਰ ਰਾਈਟਰ ਨਾਲ ਬੈਠ ਕੇ ਮਿਲ ਕੇ ਪੈਸੇ ਦੇ ਜ਼ੋਰ ਤੇ ਉਹ ਜਿਹੜੇ ਨੇ ਵੜ ਜਾਂਦੇ ਨੇ। ਕਰੈਕਟਰ ਦੇ ਵਿੱਚ 2 ਹੀ ਨੇ, ਇੱਕੋ ਜਿਹੜਾ ਕਹਾਣੀ ਕਰ ਰਿਹਾ ਤੇ ਇੱਕੋ ਜਿਹੜੀ ਬੀਬੀ ਹੈ ਜਿਹੜੀ ਆਪਣੀ ਕਹਾਣੀ ਸੁਣਾਉਂਦੀ ਹੈ ਨਰੇਟਰ ਨੂੰ, ਕਹਾਣੀਕਾਰ ਨੂੰ। ਬਾਕੀ ਇਨਡਾਇਰੈਕਟ ਕਰੈਕਟਰ ਹੈ। ਤੇ ਜਿਹੜਾ ਉਹ ਸਾਰਾ ਕੈਸ਼ ਤੇ ਕੰਮ ਕਰ ਰਹੀ ਹੈ ਇਹਦਾ ਤਾਂ ਮੈਨੂੰ ਜ਼ਿਆਦਾ ਡਿਟੇਲਸ ਦਾ ਨਹੀਂ ਪਤਾ। ਮੈਂ ਥੋੜਾ ਜਿਹਾ ਸਮਝ ਰਿਹਾ ਸੀ ਕਿ ਮੈਂ ਰਸ਼ਪਾਲ ਕੋਲੋਂ ਕਾਫੀ ਕਹਾਣੀਆਂ ਇਹਨਾਂ ਨੇ ਮੈਨੂੰ ਭੇਜੀਆਂ ਬਾਰ-ਬਾਰ, ਉਹ YouTube ਤੇ ਪਈਆਂ ਹੋਈਆਂ ਸੀ। ਮੈਂ ਕਿਹਾ ਨਹੀਂ ਚੱਲਣੀਆਂ, ਤੁਸੀਂ ਕੋਈ ਐਸੀ ਕਹਾਣੀ ਭੇਜੋ ਜਿਹੜੀ ਅਣਛਪੀ ਔਰ ਅਣਸੁਣਾਈ ਹੋਵੇ। ਫਿਰ ਇਹਨਾਂ ਨੇ ਇਹ ਕਹਾਣੀ ਭੇਜੀ। ਥੋੜਾ ਜਿਹਾ ਮੈਨੂੰ ਸੀ ਕਿ ਪਤਾ ਨਹੀਂ ਇਹ ਕਹਾਣੀ ਕਮਜ਼ੋਰ ਹੈ ਕਿ ਤਗੜੀ ਹੈ, ਮੈਂ ਇਹਦੇ ਤੱਕੋ ਚੱਕੀ ਸੀ। ਲੇਕਿਨ ਜਿੰਨੀ ਗੱਲਬਾਤ ਹੋਈ ਹੈ ਉਹਦੇ ਤੋਂ ਇਹ ਕਹਾਣੀ ਇਹਨਾਂ ਦੀ ਜਿਹੜੀ ਹੈ ਉਹ ਪਾਸ ਹੋ ਗਈ ਹੈ। ਇਹ ਕੋਈ ਇਹਨਾਂ ਦੀ ਰਿਪਰੈਜ਼ੈਂਟੇਟਿਵ ਕਹਾਣੀ ਨਹੀਂ ਹੈ। ਇਸ ਤੋਂ ਬਹੁਤ ਸੋਹਣੀਆਂ ਕਹਾਣੀਆਂ ਇਹਨਾਂ ਨੇ ਲਿਖੀਆਂ ਨੇ ਔਰ YouTube ਤੇ ਪਈਆਂ ਹੋਈਆਂ ਨੇ। ਸਭ ਤੋਂ ਅੱਛੀ ਚੀਜ਼ ਜਿਹੜੀ ਕਹਾਣੀ ਦੀ ਹੈ ਉਹ ਪੋਜ਼ਿਟਿਵ ਨੋਟ ਦੇ ਉੱਤੇ ਇਹਨਾਂ ਨੇ ਕਹਾਣੀ ਨੂੰ ਛੱਡੀ ਹੈ ਬਾਬੇ ਨਾਨਕ ਤੇ। ਉਹ ਭਾਵੇਂ ਹਸਤੀਆਂ ਅੱਜ ਹੈ ਨੇ ਕਿ ਨਹੀਂ ਹੈ, ਲੇਕਿਨ ਉਹ ਜਿਹੜੀ ਇਨਸਪਾਇਰੇਸ਼ਨ ਹੈ ਗੌਤਮ ਬੁੱਧ ਨੂੰ ਕਿੰਨੇ ਵਰੇ ਹੋ ਗਏ ਨੇ, ਲੇਕਿਨ ਜਦੋਂ ਵੀ ਅਸੀਂ ਗੌਤਮ ਬੁੱਧ ਬਾਰੇ ਸੋਚਨੇ ਆ ਤੇ ਸਾਡੇ ਅੰਦਰ ਇੱਕ ਗੁੱਡਨੈਸ ਆਉਂਦੀ ਹੈ ਕਿ ਯਾਰ ਕੀ ਬੰਦਾ ਸੀ, ਉਹਨੇ 12 ਵਰੇ ਦਰਖਤ ਥੱਲੇ ਬੈਠਾ ਔਰ ਦੁਨੀਆ ਨੂੰ ਕੀ ਦਿੱਤਾ, ਬਾਬੇ ਨਾਨਕ ਨੇ ਕੀ ਦਿੱਤਾ। ਔਰ ਜਿੰਨੇ ਸਾਡੇ ਪੀਰ ਪੈਗੰਬਰ ਹੋਏ ਨੇ ਸਾਰੇ ਜਿਹੜੇ ਨੇ ਉਹ ਇਨਸਪਾਇਰੇਸ਼ਨ ਨੇ। ਔਰ ਉਹ 3 ਹੀ ਨੈਗੇਟਿਵ 4 ਕਰੈਕਟਰ ਜਿਹੜੇ ਨੇ ਉਹਨਾਂ ਨੇ ਉਹਦਾ ਕਾਊਂਟਰ ਜਿਹੜਾ ਕੀਤਾ ਉਹ ਬਾਬੇ ਨਾਨਕ ਦੀ
ਬੇਸ਼ੱਕ ਤਸਵੀਰ ਹੈ, ਲੇਕਿਨ ਬਾਬਾ ਨਾਨਕ ਦੀਆਂ ਟੀਚਿੰਗ ਤੇ ਜਿਉਂਦੀਆਂ ਨੇ, ਬਾਬੇ ਨਾਨਕ ਦੀ ਕਿਤਾਬ ਤੇ ਜਿਉਂਦੀ ਹੈ, ਤੇ ਉਹ ਗੁੱਡਨੈਸ ਹੈ। ਤੇ ਉਹ ਗੁੱਡਨੈਸ ਅਗਰ ਪ੍ਰੀਵੇਲ ਕਰੇਗੀ ਤੇ ਸਾਡੀ ਜਿਹੜੀ ਹੈ ਸੁਸਾਇਟੀ ਜਾਂ ਜੋ ਵੀ ਸਾਡਾ ਮਾਸ਼ਰਾ ਹੈ ਬਿਹਤਰ ਹੋ ਸਕਦਾ ਹੈ। ਤੇ ਮੈਂ ਅਲਟੀਮੇਟਲੀ ਮੈਂ ਕਹਿੰਦਾ ਕਹਾਣੀ ਅੱਛੀ ਹੈ। ਔਰ ਮੇਰੀ ਆਖਰੀ ਇਹਨਾਂ ਕੋਲੋਂ ਆਖਰੀ ਬੇਨਤੀ ਹੈ ਰਛਪਾਲ ਜੀ ਕੋਲ, ਹੁਣ ਅਸੀਂ ਇਹਨਾਂ ਦੀ ਗੱਲ ਸੁਣਾਂਗੇ। ਮੇਰੀ ਬੇਨਤੀ ਹੈ ਕਿ ਕਹਾਣੀ ਪੜ੍ਹ ਕੇ ਹੁਣ ਗਾਇਬ ਨਾ ਹੋ ਜਾਣਾ ਤੇ ਸਾਡੀ ਸੰਗਤ 'ਚ ਆਉਂਦੇ ਰਹਿਣਾ। ਕਈ ਇੱਥੇ ਆਈਆਂ ਨੇ ਕੈਨੇਡਾ ਦੀਆਂ ਤੇ ਯੂਕੇ ਦੀਆਂ ਬੀਬੀਆਂ ਆਈਆਂ ਨੇ, ਵੈਨਕੂਵਰ ਦੀਆਂ, ਉਹ ਆਪਣੀ ਕਹਾਣੀ ਪੜ੍ਹ ਕੇ ਚਲੀਆਂ ਗਈਆਂ, ਮੁੜ ਕੇ ਕਦੀ ਨਹੀਂ ਆਈਆਂ। ਮੈਂ ਉਹਨਾਂ ਇਹ ਦਾ ਸਾਨੂੰ ਨਾਮ ਸ਼ਿਕਾਇਤ ਹੈ, ਪਲੀਜ਼ ਸ਼ੋਰ, ਇਹ ਵਾਕਈ ਸ਼ਿਕਾਇਤ ਹੈ ਸਾਨੂੰ। ਇਹ ਸਲਾਹ ਐਵੇਂ ਚੰਗੀ ਆ ਜੀ, ਜ਼ੁਬੈਰ ਉਹਨਾਂ ਦੀ ਹਾਂਜੀ ਸਲਾਹ ਚੰਗੀ ਆ। ਚੰਗੀ ਹੈ ਜੀ। ਜ਼ੁਬੈਰ ਜੀ ਬਹੁਤ ਸ਼ੁਕਰੀਆ, ਤੁਸੀਂ ਸਾਡੇ ਮੂੰਹੋਂ ਗੱਲ ਖੋਈ ਹੈ। ਤੇ ਰਛਪਾਲ ਜੀ ਤੁਹਾਡੀ ਕਹਾਣੀ ਪਾਸ ਹੋ ਗਈ ਤੇ ਜ਼ਾਹਿਰ ਹੈ ਇੰਨੀ ਸੋਹਣੀ ਗੱਲਬਾਤ ਹੋਈ ਹੈ, ਬੜੀ ਇੰਟਰਸਟਿੰਗ। ਤੇ ਤੁਸੀਂ ਹੁਣ ਥੋੜੀ ਜਿਹੀ ਰੋਸ਼ਨੀ ਪਾ ਦਿਓ, 2-4 ਮਿੰਟ ਹੈ ਨੇ ਸਾਡੇ ਕੋਲ ਜੀ। ਰਛਪਾਲ ਜੀ ਮੇਰੇ ਖਿਆਲ ਫ੍ਰੀਜ਼ ਮਿਊਟ ਹੋ ਹੋ ਗਏ ਗਏ ਨੇ, ਨਹੀਂ, freeze ਫ੍ਰੀਜ਼ ਹੋ ਹੋ ਗਏ। ਗਏ, ਫ੍ਰੀਜ਼ ਹੋ ਗਏ ਫ੍ਰੀਜ਼ ਹੋ ਨੇ, ਗਏ। ਫ੍ਰੀਜ਼ ਹੋ ਗਏ ਨੇ। ਹਾਂਜੀ, ਸਭ ਤੋਂ ਪਹਿਲਾਂ ਆਵੇ ਉਹ ਨੇ ਆਵੇ ਨੇ। ਆ ਗਏ। ਫ੍ਰੀਜ ਕਿਵੇਂ ਜੀ ਜਸਟ ਸੁਣਦਾ ਨਹੀਂ। ਤੁਹਾਡੀ ਆਵਾਜ਼ ਚਲੀ ਸਭ ਤੋਂ ਗਈ। ਪਹਿਲਾਂ ਤੁਹਾਡਾ, ਕਿਉਂਕਿ ਮੈਂ ਹੈਲੋ ਹਾਂਜੀ ਆ ਰਹੀ ਹੈ। ਹਾਂਜੀ ਹਾਂਜੀ ਸਭ ਤੋਂ ਪਹਿਲਾਂ ਕਹਾਣੀ ਪਸੰਦ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਜਿਹੜੀ ਤੁਸੀਂ ਵਿਚਾਰ ਪੇਸ਼ ਕੀਤੇ ਆ, ਕਹਿੰਦੇ ਕਿ ਉਹ ਬਹੁਤ ਕੀਮਤੀ ਲੱਗੇ ਮੈਨੂੰ, ਬਹੁਤ ਵਧੀਆ। ਜਿਹੜੀਆਂ ਗੱਲਾਂ ਮੈਂ ਕਹਿਣੀਆਂ ਚਾਹੁੰਦੀ ਸੀਗੀ ਇਸ ਕਹਾਣੀ ਦੇ ਰਾਹੀਂ, ਉਹ ਤੁਸੀਂ ਅੱਗੇ ਲਿਆਂਦੀਆਂ ਹੈਗੀਆਂ, ਬਹੁਤ ਵਧੀਆ ਲੱਗਿਆ। ਮੈਂ ਸ਼ੋਰ ਨਹੀਂ ਸੀਗੀ, ਮੈਂ ਜ਼ਰੂਰ ਆਉਂਗੀ ਕਿਉਂਕਿ ਹੁਣ ਮੈਂ ਰਿਟਾਇਰਮੈਂਟ ਲੈ ਕੇ ਤੇ ਬੇਬੀ ਸਿਟਿੰਗ ਕਰ ਰਹੀ ਸੀ ਪੋਤੇ ਪੋਤੀ ਦਾ, ਤੇ ਪੋਤੀ ਨੇ ਵੀ ਹੁਣ ਸਕੂਲ ਚਲੇ ਜਾਣਾ, ਪੋਤੇ ਨੇ ਵੀ। ਤੇ ਮੈਂ ਕੋਸ਼ਿਸ਼ ਕਰੂੰਗੀ ਆਉਣ ਦੀ, ਤੇ ਮੈਂ ਕਹਾਣੀਆਂ ਵੱਲੋਂ ਵੀ ਡਿਟੈਚ ਹੋਈ ਸੀਗੀ। ਤੇ ਇਹ ਪਿਛਲੀਆਂ 3-4 ਅਨਐਡਿਟਡ ਕਹਾਣੀਆਂ ਪਈਆਂ ਸੀਗੀਆਂ। ਤੇ ਜ਼ਬੇਰ ਅਹਿਮਦ ਜੀ ਦਾ ਤਹਿ ਦਿਲੋਂ ਧੰਨਵਾਦ ਕਿ ਜਿਹੜਾ ਇਹਨਾਂ ਨੇ ਮੇਰੇ ਜਿਹੜੀ ਚਿਣਗ ਪਾਈ ਮੁੜ ਕੇ, ਤੇ ਇਹ ਮੈਂ ਕੱਢ ਕੇ ਨਾ ਪੇਪਰਾਂ ਦੇ ਵਿੱਚੋਂ ਕੱਲ ਪਰਸੋਂ 1-2 ਮੇਰੇ ਦੋਤੇ ਦੋਤੀ ਦੀ ਗ੍ਰੈਜੂਏਸ਼ਨ ਸੀ, ਇੱਕ ਮੈਰਿਜ ਸੀ। ਤੇ ਇਹ ਮੈਨੂੰ ਇਹ ਕੀ ਕਹਿੰਦੇ ਚਿਣਗ ਲਾਉਂਦੇ ਰਹਿ ਕੇ ਕਹਾਣੀ ਤੈਨੂੰ ਦੇਣੀ ਪੈਣੀ ਆ। ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਅੱਗੇ ਵੀ ਇੰਝ ਹੀ ਚੰਗੇ ਚੰਗੇ ਰਾਈਟ ਕਹਿ ਕੇ ਜਦੋਂ ਮੈਂ ਸਕੂਲ ਦੇ ਵਿੱਚ ਵੀ ਸੀ, ਤੇ ਉਦੋਂ ਉਹਨਾਂ ਨੇ ਮੈਨੂੰ ਇੰਸਪਾਇਰ ਕਰ ਕਰਕੇ ਇਹ ਕਹਾਣੀਆਂ ਲਿਖਾਈਆਂ। ਮੇਰੀ ਕੋਈ ਏਡੀ ਵੱਡੀ ਕੰਟਰੀਬਿਊਸ਼ਨ ਨਹੀਂ, ਕਿਉਂਕਿ ਮੈਂ 4 ਬੱਚਿਆਂ ਦੀ ਮਾਂ ਵਾਂ, ਮੇਰੀਆਂ ਵੀ 3 ਬੇਟੀਆਂ ਵਾਂ, ਜਿਨ੍ਹਾਂ 'ਚ ਮੈਂ ਫਰਕ ਨਹੀਂ ਕੀਤਾ ਹੈਗਾ। ਇੱਕ ਮੇਰਾ ਬੇਟਾ ਵਾ, ਬੇਟੇ ਦੇ ਨਾਲ ਮੈਂ ਫਿਰ ਵੀ ਰਹਿ ਰਹੀ ਹਾਂ। ਜਿਹੜੀ ਸਾਡੀ ਟ੍ਰੈਡੀਸ਼ਨ ਤੁਰੀ ਆਉਂਦੀ ਆ ਨਾ, ਉਹਨੂੰ ਫਾਲੋ ਕਰਦੇ ਆ ਕਿ ਗਵਾਚ ਰਹੇ ਨੇ। ਹਾਂ, ਤੁਸੀਂ ਮਿਊਟ ਹੋ ਗਏ, ਹਾਂ, ਵਿੱਚ ਗਵਾਚ ਕੋਈ ਜਾਂਦੇ। ਖਾਸ ਗੱਲ ਕਰਦੇ ਸੀ ਨਹੀਂ, ਹਾਂ, ਠੀਕ ਹੈ, ਠੀਕ ਹੈ। ਇਕੱਠੇ ਰਹਿ ਰਹੇ ਬਹੁਤ ਆ। ਸ਼ੁਕਰੀਆ ਜੀ। ਗੱਲਾਂ ਕਹਿਣੀਆਂ ਚਾਹੁੰਦੀਆਂ ਕਿ ਜਿਹੜੀ ਹੈ ਨਹੀਂ, ਤੁਹਾਨੂੰ ਆਵਾਜ਼ ਨਹੀਂ ਆ ਰਹੀ। ਇੱਕ ਗੱਲ ਮੈਂ ਕਹਿਣੀ ਤੁਸੀਂ ਨਾ ਚਾਹੁੰਦੀ ਹਾਂ ਕਿ ਰਛਪਾਲ ਜੀ ਆਡੀਓ ਕਰ ਲਓ, ਆਡੀਓ ਕਰ ਲਓ। ਹਾਂ, ਵੀਡੀਓ ਬੰਦ ਕਰ ਦਿਓ, ਵੀਡੀਓ ਬੰਦ ਕਰ ਦਿਓ, ਆਡੀਓ ਸਿਰਫ ਤੇ ਰਹਿਣ ਦਿਓ। ਸਿਗਨਲ ਪ੍ਰੋਬਲਮ ਹਾਂ, ਸਿਗਨਲ ਪ੍ਰੋਬਲਮ ਹੈ। ਹੁਣ ਆ ਰਹੀ ਹਾਂ, ਬੋਲੋ ਤੁਸੀਂ ਹੁਣ। ਹਾਂ, ਹੁਣ ਆ ਰਹੀ। ਆਉਂਦੀ ਹੈ। ਆ ਰਹੀ ਆ। ਹਾਂਜੀ ਆਵਾਜ਼ ਹਾਂਜੀ ਹਾਂਜੀ ਆ ਰਹੀ ਬੋਲੋ ਹੈ ਨਾ ਹੁਣ? ਬੋਲੋ ਆਵਾਜ਼ ਆ ਰਹੀ ਆਉਂਦੀ ਹੈ। ਹਾਂਜੀ। ਇੱਕ ਜਿਹੜਾ ਕੁਐਸਚਨ ਇਹਨਾਂ ਨੇ ਰੇਜ਼ ਕੀਤਾ ਸੀ ਕਿ ਜਿਹੜੇ ਨਾਨ ਰਾਈਟਰ ਆ, ਪੈਸੇ ਵਾਲੇ ਆ, ਉਹ ਵੀ ਐਪਰੀਸ਼ੀਏਸ਼ਨ ਆਰਟ ਦੀ ਕਰ ਸਕਦੇ ਆ। ਜ਼ਰੂਰ ਕਰ ਸਕਦੇ ਆ, ਪਰ ਉਹਨਾਂ ਦਾ ਕੋਈ ਕਿਰਦਾਰ ਤੇ ਹੋਣਾ ਚਾਹੀਦਾ ਨਾ। ਇਹ ਨਹੀਂ ਕਿ 1-2 ਬੱਚੀਆਂ ਦੇ ਨਾਲ ਬੇਇਨਸਾਫੀ ਕਰਕੇ, ਔਰਤ ਨਾਲ ਬੇਇਨਸਾਫੀ ਕਰਕੇ ਤੇ ਔਰਤਾਂ ਨੂੰ ਇਨਾਮ ਦੇ ਰਹੇ ਆ। ਗੱਲ ਪੁਆਇੰਟ ਮੇਰਾ ਇਹ ਕਹਿਣ ਦਾ ਸੀਗਾ। ਇਹ ਨਹੀਂ ਹੈਗਾ ਕਿ ਜਿਹੜੇ ਕੀ ਕਹਿੰਦੇ ਨਾਨ ਰਾਈਟਰ ਆ ਉਹ ਐਪਰੀਸ਼ੀਏਟ ਨਹੀਂ ਕਰ ਸਕਦੇ। ਜਿਹੜੇ ਸਾਡੇ ਪਾਠਕ ਆ, ਨਾਨ ਰਾਈਟਰ ਆ, ਐਪਰੀਸ਼ੀਏਟ ਕਰਦੇ ਆ। ਕੋਈ ਵੀ ਕਰ ਸਕਦਾ ਹੈਗਾ। ਤੇ ਇਸ ਕਰਕੇ ਜਿਹੜੀ ਸਾਡੀ ਦੂਸਰੀ ਗੱਲ ਸੀ ਕਿ ਇਹ ਇੰਜ ਕਿਉਂ ਹੋ ਰਿਹਾ, ਉਹ ਬਿਲਕੁਲ ਸਹੀ ਗੱਲ ਕਹੀ ਆ ਇਹਨਾਂ ਨੇ। ਜਿਹੜੇ ਆਪਣੇ ਪਹਿਲੇ ਸੋਚਿਆ ਵੀ ਨਹੀਂ ਚੰਗਾ ਨਹੀਂ ਜਾਓ, ਨਹੀਂ ਹਾਂ ਗੁੱਸੇ ਨਾਲ ਕਹਿ ਤਾ ਚੱਲ ਠੀਕ ਹੈ ਨਾ, ਮੇਰੇ ਫਾਈਲ ਦੀ ਗੱਲ ਨਹੀਂ ਭੱਜ ਜਾ। ਉਹ ਨਹੀਂ ਮੈਂ ਐਵੇਂ ਤੁਰੀ ਫਿਰਦੀ ਨਾਲ ਤੁਹਾਡੇ। ਉਹ ਨਹੀਂ ਯਾਰ ਫਿਰ ਕਿਉਂ ਨਹੀਂ ਦੁਬਾਰਾ ਜਾ। ਆਲੂ ਜੀ ਤੁਸੀਂ ਮਿਊਟ ਕਰ ਦਿਓ ਆਪਣੇ ਆਪ। ਇਹ ਕੌਣ ਨੇ?
ਇਹ ਕਾਲੂ ਜੀ ਹਾਂਜੀ ਅੱਛਾ ਕਾਲੋ ਜੀ ਨੇ, ਹਾਂ। ਇਹ ਹਾਂਜੀ ਤੁਸੀਂ ਹਾਂ ਤੇ ਦੂਸਰੀ ਹਾਂਜੀ ਗੱਲ ਆ, ਆਪਣੇ ਪਹਿਲੇ ਜਿਹੜੇ ਆਪਣੇ ਬੋਲੇ ਸੀਗੇ ਅਫਤਾਬ ਹਾਂ ਜੀ, ਉਹਨਾਂ ਨੇ ਜਿਹੜੀ ਗੱਲ ਕਹੀ ਆ ਕਿ ਸਾਡੇ ਜਿਹੜਾ ਪਾਲਣ ਪੋਸ਼ਣ ਹੈ ਉਹਦੇ ਵਿੱਚ ਅਜੇ ਵੀ ਬਹੁਤ ਫਰਕ ਹੈਗਾ। ਮੇਰੇ ਸਕੂਲ ਦੇ ਵਿੱਚ ਵੀ ਆਪਣੀ ਕਮਿਊਨਿਟੀ ਦੇ ਜਿਹੜੇ ਗ੍ਰੈਂਡਫਾਦਰ ਸੀ, ਉਹ ਜਿਹੜਾ ਬੈਕਪੈਕ ਬੱਚਿਆਂ ਦਾ ਉਹ ਆਪ ਚੁੱਕ ਕੇ ਲਿਆਉਂਦੇ ਸੀ, ਤੇ ਮੈਨੂੰ ਕਈਆਂ ਨੂੰ ਕਹਿਣਾ ਪੈਂਦਾ ਸੀ ਕਿ ਬੱਚੇ ਨੂੰ ਦਿਓ ਖਾ ਤੁਸੀਂ ਜ਼ਿੰਮੇਵਾਰੀ, ਤੁਸੀਂ ਆਪਾਂ ਬੱਚਿਆਂ ਨੂੰ ਇੰਡੀਪੈਂਡੈਂਟ ਰਹਿਣਾ ਰੇਜ਼ ਨਹੀਂ ਕਰਦੇ ਅਜੇ ਵੀ। ਹਰ ਇੱਕ ਕੰਮ ਲੜਕਿਆਂ ਦਾ ਖਾਸ ਕਰਕੇ ਆਪ ਕਰਦੇ ਹੈਗੇ ਆ। ਇਸ ਕਰਕੇ ਜਿਹੜਾ ਮੈਂ 2 ਕੁ ਦਿਨ ਪਹਿਲਾਂ ਕੋਈ ਗੱਲ ਸੀ, ਮੈਂ ਇਹੀ ਕਹਿ ਰਹੀ ਸੀ ਕਿ ਮਾਂ ਦਾ ਐਜੂਕੇਟਡ ਹੋਣਾ ਬਹੁਤ ਜ਼ਰੂਰੀ ਆ। ਜਿਨ੍ਹਾਂ ਘਰਾਂ ਦੇ ਵਿੱਚ ਮਾਵਾਂ ਜਿਹੜੀਆਂ ਲੀਨੀਅੰਟ ਆ, ਉਹਦੇ ਵਿੱਚ ਬੱਚਿਆਂ ਦੀ ਜਿਹੜੀ ਆ ਨਾ, ਉਹ ਕਹਿੰਦੇ ਹੁੰਦੇ ਆ ਆਪੁਦਰਾਪਨ ਬਹੁਤ ਜ਼ਿਆਦਾ ਆ ਜਾਂਦਾ। ਤੇ ਬਾਪ ਭਾਵੇਂ ਕਿੰਨੇ ਵੀ ਪੜ੍ਹੇ ਲਿਖੇ ਹੋਣ, ਪਰ ਮਾਂ ਦਾ ਜਿਹੜਾ ਰੋਲ ਆ ਨਾ ਵੈਰੀ ਇੰਪੋਰਟੈਂਟ ਆ। ਇਹ ਸਾਰੀਆਂ ਜਿਹੜੇ ਤੁਸੀਂ ਮੇਰੀ ਕਹਾਣੀ ਦੇ ਬਾਰੇ ਕਿਹਾ, ਤੇ ਬਾਅਦ ਦੇ ਵਿੱਚ ਜਬੇਰ ਜੀ ਨੇ ਕਿਹਾ ਕਿ ਪਾਸ ਹੋ ਗਈ ਆ, ਮੈਂ ਇਹਨਾਂ ਦਾ ਤਹਿ ਦਿਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਕਾਲੋ ਸਾਹਿਬ, ਇਹਨਾਂ ਨੇ ਜੋ ਮੇਰੇ ਬਾਰੇ ਕਿਹਾ ਹੈਗਾ, ਥੈਂਕਸ ਵੈਰੀ ਮੱਚ, ਕਿਉਂਕਿ ਮੇਰੀ ਕਿਤਾਬ ਪੜ੍ਹ ਕੇ ਵੀ ਇਹ ਮੈਨੂੰ ਘਰ ਐਨਕਰੇਜ ਕਰਦੇ ਰਹਿੰਦੇ ਆ, ਫੋਨ ਕਰਦੇ ਆ। ਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਮੇਰੀ ਇਹ ਰਸ਼ ਦੇ ਵਿੱਚ ਪੇਸ਼ ਕੀਤੀ ਹੋਈ ਕਹਾਣੀ ਜਿਹੜੀ ਆ, ਬਹੁਤ ਬਿਜੀ ਸਕੇਜੂਲ ਦੇ ਵਿੱਚ ਤੁਸੀਂ ਪਸੰਦ ਕੀਤੀ ਆ, ਤੇ ਮੈਂ ਕੋਸ਼ਿਸ਼ ਕਰੂੰਗੀ ਕਿ ਤੁਹਾਨੂੰ ਜੁਆਇਨ ਕਰਦੀ ਰਵਾਂ। ਬਹੁਤ ਸ਼ੁਕਰੀਆ ਰਸ਼ਪਾਲ ਜੀ, ਬਹੁਤ ਤੁਹਾਡਾ ਮਿਹਰਬਾਨੀ, ਤੁਸੀਂ ਆਏ ਹੋ ਤੇ ਆਇੰਦਾ ਵੀ ਆਉਂਦੇ ਰਹੇ ਹੋ ਔਰ ਆਉਂਦੇ ਰਹੋਗੇ। ਤੇ ਦੁਆ ਹੈ ਤੁਹਾਡੇ ਲਈ ਕਿ ਤੁਸੀਂ ਲਿਖਦੇ ਰਹੋ, ਖੁਸ਼ ਰਹੋ, ਜਿਉਂਦੇ ਰਹੋ। ਤੇ ਆਪਣੇ ਸਾਰੇ ਮਿੱਤਰਾਂ ਦਾ, ਦੋਸਤਾਂ ਦਾ ਬਹੁਤ ਸ਼ੁਕਰੀਆ ਕਿ ਉਹ ਆਉਂਦੇ ਨੇ, ਰਲਤ ਕਰਦੇ ਨੇ, ਰੌਣਕ ਪਾਉਂਦੇ ਨੇ ਇਸ ਸੰਗਤ ਨੂੰ। ਤੁਹਾਡੇ ਸਾਡੇ ਸਾਰਿਆਂ ਨਾਲ ਹੀ ਇਹ ਸੰਗਤ ਹੈ। ਤੇ ਜਿਉਂਦੇ ਰਹੋ, ਖੁਸ਼ ਰਹੋ, ਫੇਰ ਮਿਲਾਂਗੇ ਅਗਲੇ ਮਹੀਨੇ। ਰੱਬ ਰਾਖਾ। ਰੱਬ ਰਾਖਾ ਜੀ ਸਾਰਿਆਂ ਦਾ।